उस्ताद जी लेकिन टॉम क्यूम साहब ਇਹ ਆਰਨਰ ਸ਼ਵਾਰਨਰ ਆਈ ਬਲਾ ਟਾਲ ਤੋਂ ਵੀ ਕਹਿੰਦੇ ਆਰਨਰ ਸ਼ਵਾਰਨਰ ਬਾਬਿਆਂ ਨੇ ਕੁੱਟਣਾ ਥੱਲੇ ਪਾ ਕੇ ਇਹ ਕੀ ਕਾਸ਼ ਮੈਂ ਬਲੂਸੀ ਤੇ ਆ ਇਹਨੇ ਕਿਚਨ ਚ ਵੜ ਕੇ ਨਾ ਤੇ ਇਹ ਵਾਲੀ ਆਈਟਮ ਕੀਤੀ ਛੁਰੀ ਵਾਲੇ ਹਾਂ ਹਾਂ ਕਰਕੇ ਬਾਹਰ ਆਇਆ ਤੇ ਬਾਹਰ ਆ ਕੇ ਕਹਿੰਦਾ ਮੈਂ ਜਿੱਤ ਗਿਆ ਨਹੀਂ ਅਬ ਦਸਤਾਰ ਇੱਕ ਮਿੰਟ ਆ ਕੀ ਨਾ ਸੀ ਦਰੂਸਲੀ अस्सलामुअलैकुम नादरीन कैसे हैं आप अस्सलामुअलैकुम नादरीन कैसे हैं आप उम्मीद करता हूँ कि आप सब खैरियत से होंगे अस्सलाम नादरीन ईटर में खुश आमदीद अस्सलामुअलैकुम नादरीन साडे नाल मिठा कालू दानिश फरीद ਤੇ ਮੈਂ ਯਾਰ ਵੇਲਾ ਇੱਕ ਦੌਰ ਸੀ ਸਿਰਫ ਆ ਮਿਊਜ਼ਿਕ ਵਾਜਦਾ ਸੀ ਢੂਮ ਟਕ ਬਸ ਆਪ ਜਾ ਹਾਂ ਫਿਰ ਟੂ 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 ਟੈਂ 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 ਟੂ 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 ਆਈ ਸੀ ਬੀਟ ਹਨਾ ਮਾਈਕਲ ਜੈਕਸਨ ਵੀ ਉਸਤਾਦ ਜੀ ਓਹ ਵੱਡਾ ਫਰੇਮ ਸੀ ਵੱਡਾ ਸਾਜੀ ਕਦੀ ਉਸ ਦੌਰ ਚ ਮੈਂ ਸਾਜੀ ਸੱਚੀ ਮੁੱਚੀ ਮੈਂ ਛੋਟਾ ਸੀ ਨਾ ਜਦੋਂ ਹੌਲਾ ਸੀ ਸਾਜੀ ਸਟੈਪ ਬੜੇ ਯਾਦ ਕੀਤੇ ਸੀ ਮੈਂ ਉਦੋਂ ਬੜੇ ਸੀ ਹਰ ਇੱਕ ਦੇ ਹਰ ਇੱਕ ਨੇ ਬੜੇ ਐਟੈ ਨਿਜ਼ਾਮ ਫਿਰ ਐਟੈ ਆਹ ਨਹੀਂ ਐਟ ਇਹ ਬੜਾ ਚੱਲਿਆ ਟੋਂ ਟੋਂ ਮੈਂ ਤੇ ਅੱਗੇ ਵੀ ਸਾਜੀ ਉਹ ਚਲਾ ਜਾਂਦਾ ਸੀ ਹਾਂ ਉਹ ਮਾਈਕਲ ਜੈਕਸਨ ਵੀ ਆਖਰੀ ਦਿਨਾਂ ਚ ਗਿਆ ਮੈਂ ਕਰਕੇ ਪਤਾ ਅੱਗੇ ਮਾਈਕ ਆ ਨਹੀਂ ਇਸ ਕਿਸਮ ਦਾ ਇਹਨੇ ਤੇਰੇ ਇੱਥੇ ਵੜਨਾ ਨਾ ਐ ਵੇਖੋ ਸਾਜੀ ਅੱਗੇ ਗਿਆ ਜੀ ਇਹ ਹੁਣ ਮੈਂ ਅੱਗੇ ਤੇ ਬਹੁਤਾ ਡਿੱਗ ਪਿਆ ਲੇਕਿਨ ਉਦੋਂ ਇਦਾਂ ਹੁੰਦਾ ਸੀ ਇੰਜ ਕਾਲੂ ਜੀ ਇੱਥੋਂ ਇੰਜ ਹੁੰਦਾ ਸੀ ਸਹੀ ਗੱਲ ਅੱਛਾ ਜੀ ਇੱਕ ਅਫਵਾਹ ਉੱਡੀ ਕਹਿੰਦੇ ਮਾਈਕਲ ਜੈਕਸਨ ਨੇ ਸਰੀਏ ਪੋਏ ਹੁੰਦੇ ਸੀ ਅੱਗੇ ਹਾਂਜੀ। ਜਿਹੜਾ ਉਲਰਦਾ ਸੀ ਨਾ ਉਹ ਡਿੱਗ ਨਹੀਂ ਸੀ ਪਾਉਂਦਾ ਹਾਂਜੀ ਇਹ ਫਾਉਡੀ ਸਾਡੀ ਨਹੀਂ ਨਹੀਂ ਉਹਨਾਂ ਨੇ ਦਿਖਾਇਆ ਉਹ ਐਂਡ ਦੇ ਦਿਨਾਂ ਚ ਉਹਦੀ ਜਿਹੜੀ ਟੈਕਨੋਲੋਜੀ ਸੀ ਉਸ ਤੋਂ ਯਾਰ ਉਹਨੇ ਉਦੋਂ ਕੰਮ ਕੀਤੇ ਨੇ ਉਹਦੇ ਗਾਣੇ ਨੂੰ ਤੁਸੀਂ ਛੱਡ ਦਿਓ ਉਹਦੇ ਕਨਸਰਟ ਜਿਹੜੇ ਹੁੰਦੇ ਸੀ ਭਰਵੇਂ ਉਸਤਾਦ ਜੀ ਅੱਜ ਉਹਨੂੰ ਕਿੰਨੇ ਸਾਲ ਹੋ ਗਏ ਨੇ ਓਏ ਇਸ ਤੋਂ ਵੀ ਡਬਲ ਟ੍ਰਿਪਲ ਸਾਲ ਲੰਘ ਜਾਣ ਇੰਨਾ ਵੱਡਾ ਪ੍ਰੋਟੋਕੋਲ ਕਿਸੇ ਸਿੰਗਰ ਦਾ ਬਣਿਆ ਹੀ ਨਹੀਂ ਨਹੀਂ ਬਣਿਆ ਹੈ ਤਾਂ ਫਰੀਦ ਸਾਵਰੀ ਸਾਹਿਬ ਜੈਨੂਇਨ ਕੁੜੀਆਂ ਬੰਦੇ ਵਾਲ ਪੁੱਟ ਲੈਣੇ ਬੇਹੋਸ਼ ਹੋ ਗਏ ਨੇ ਉਹ ਸਟ੍ਰੈਚਰ ਤੇ ਪਾ ਕੇ ਬਾਹਰ ਲੈ ਕੇ ਜਾ ਰਹੇ ਨੇ ਜੈਨੂਇਨ ਕਾਪਟਰ ਹੁੰਦਾ ਸੀ ਕਾਪਟਰ ਹੁੰਦਾ ਸੀ ਔਰ ਉਹਦਾ ਜਿਹੜਾ ਸਾਊਂਡ ਲੱਗਦਾ ਸੀ ਜਹਾਜ਼ 'ਚ ਤੇ ਉਹਦਾ ਸਾਊਂਡ ਹੁੰਦਾ ਸੀ ਹੁਣ ਤੂੰ ਕਹਿ ਹਾਂ ਕਿਸੇ ਕਵਾਲ ਨੂੰ ਤੈਨੂੰ ਕੋਈ ਕਵਾਲ ਕਵੇ ਭਾਜੀ ਮੇਰਾ ਸਾਊਂਡ ਜਹਾਜ਼ 'ਚ ਆਉਣਾ ਓਏ ਠੀਕ ਹੈ ਨਾ ਕਹਿੰਦੇ ਕਿ ਤੂੰ ਵੀ ਨਹੀਂ ਜਾ ਜਾਣਾ ਆਹੋ ਤੂੰ ਵੀ ਟ੍ਰੇਨ ਤੇ ਆ ਜਾ ਮੈਂ ਸਾਜੀ ਔਰ ਉਹ ਪਾਕਿਸਤਾਨ ਵੀ ਆਉਣਾ ਸੀ ਉਹਨੇ ਅੱਛਾ ਜੀ ਉਹ ਹਾਂ ਉਹ ਇੰਟਰਨੈਸ਼ਨਲ ਟੂਰ ਤੇ ਨਿਕਲਿਆ ਸੀ ਦੁਬਈ ਉਹਨੇ ਆਗਰਾ ਕੀਤਾ ਸ਼ੋਅ ਉੱਥੇ ਤਾਜ ਮਹਿਲ ਦੇ ਸਾਹਮਣੇ ਕਿ ਕਿਤੇ ਦਾ ਉਸ ਤੋਂ ਬਾਅਦ ਫਿਰ ਉਹਨੇ ਪਾਕਿਸਤਾਨ ਆਉਣਾ ਸੀ ਲੇਕਿਨ ਪਾਕਿਸਤਾਨ ਸਾਡੇ ਇੱਕ ਨਿਜ਼ਾਮ ਬਣ ਗਿਆ ਉਹ ਨਹੀਂ ਪਾਕਿਸਤਾਨ ਕੇ ਵੀ ਇਹ ਕਿ ਉਸ ਤੋਂ ਬਾਅਦ ਯਾਨੀ ਨੇ ਆਉਣਾ ਸੀ ਉਹ ਜਿਹੜਾ ਯਾਨੀ ਉਹ ਯਾਨੀ ਨੇ ਵੀ ਆਉਣਾ ਸੀ ਯਾਨੀ ਵੀ ਨਹੀਂ ਇੱਥੇ ਆਇਆ ਉਹ ਵੀ ਆਗਰਾ ਤੁਸੀਂ ਲਿਖੋ ਯਾਨੀ ਕਨਸਰਟ ਇੰਡੀਆ ਆਗਰਾ ਓਏ ਉਸਤਾਦ ਜੀ ਤਾਜ ਮਹਿਲ ਹਾਂਜੀ ਹਾਂਜੀ ਰਾਤ ਦਾ ਟਾਈਮ ਆ ਤਾਜ ਮਹਿਲ ਸਜਾਇਆ ਤੇ ਉਹਦੇ ਉਹਦੀ ਉਹ ਦੇਖਿਓ ਹਫਸ਼ਨ ਜਿਹੜੀ ਵਾਇਲਨਿਸਟ ਤੁਸੀਂ ਉਹ ਵਾਂਸਾਂ ਵਾਲੇ ਦਾ ਨਹੀਂ ਵੇਖਿਆ ਜਿਹੜਾ ਖੜਾ ਹੋ ਕੇ ਵਾਂਸਾਂ ਨਾਲ ਵਜਾ ਉਹਦੇ ਰਿਹਾ ਕੋਲ ਕਿੰਨੇ ਹੀ ਆਈਟਮ ਨੇ ਆਹੋ ਆਪ ਉਹਨੇ ਇੰਜ ਆਲੇ ਦੁਆਲੇ ਕੀਬੋਰਡਾਂ ਦਾ ਜਾਲ ਵਿਛਾਇਆ ਹੁੰਦਾ ਓਏ ਹੋਏ ਸਾਜੀ ਥੱਲੇ ਵੀ ਡਰਮ ਲਾਏ ਉਹਨੇ ਲੱਤਾਂ ਵੀ ਮੈਂ ਕਹਿੰਦਾ ਬਹੁਤ ਸਾਜੀ ਕੁਛ ਜੇ ਜੈਕਸਨ ਸਾਹਿਬ ਦਾ ਜਿਹੜਾ ਸਟਾਈਲ ਸੀ ਨਾ ਉਹ ਪਿੱਛੇ ਵਾਪਸ ਮੂਨ ਵਾਕ ਹਾਂ ਉਹ ਸਾਰਾ ਸਾਜੀ ਉਹ ਕਰਕੇ ਵਹਾਂ ਥੋੜਾ ਮੂਨ ਵਾਕ ਕੈਟ ਵਾਕ ਮਾੜੇ ਨਾ ਓ ਯਾਰ ਠਹਿਰ ਜਾ ਫਰੀਦ ਮਾੜਾ ਜਿੰਨਾ ਲੈ ਮੂਨ ਵਾਕ ਚਲੋ ਆ ਵੇਖਿਓ ਉਹ ਪੌੜੀਆਂ ਵਾਲੇ ਪੈਰਾ ਕਲੀਨ ਨਾ ਪਾੜਦੀ ਇਹ ਤਾਂ ਪੈਰ ਸਾਫ ਕਰਨ ਲਿਆ ਯਾਰ ਕੀ ਬਾਤ ਹੈ ਉਹ ਸਾਰੀ ਮੈਲ ਲਾਤੀ ਕਲੀਨ ਨੂੰ ਸੇਮ ਟੂ ਜ਼ਮੀਨ ਅਸਮਾਨ ਦਾ ਸੇਮ ਟੂ ਜ਼ਮੀਨ ਅਸਮਾਨ ਦੇ ਨਾਲ ਯਾਰ ਫਰੀਦ ਨਹੀਂ ਉਹਦੇ ਨਾਲ ਯਾਰ ਆਵੇ ਓਏ ਆਹੋ 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 ਉਹਨੇ ਕਹਿਣਾ ਡੇਂਜਰਸ ਹੈ ਕਿਆ ਪੜਨੀ ਓਏ ਆ ਤੇ ਐ ਲੱਗਣ ਡਿਆ ਗੋਲੀ ਤੋਂ ਬਚਣ ਡਿਆ ਓਏ ਐ ਆਂਦਾ ਇਹ ਮਾਈਕਲ ਜੈਕਸਨ ਹਾਂ ਬੈਲਟ ਨੂੰ ਫੜ ਕੇ ਬੈਲਟ ਨੂੰ ਫੜ ਕੇ ਉਹ ਪੈਰ ਜਿੱਦਾਂ ਘੁਮਾ ਉਹ ਵੀ ਨਹੀਂ ਉੱਥੇ ਖਲੋਤਾ ਹੀ ਓਏ ਪੈਰ ਖੋਲ ਕੇ ਨਾ ਐ ਕਰਕੇ ਇੱਕ ਹੱਥ ਇੱਥੇ ਰੱਖ ਲੈਂਦਾ ਸੀ ਤੇ ਇੱਕ ਹੱਥ ਲੱਤਾਂ ਖੋਲ ਕੇ ਤੇ ਫਿਰ
ਹਾਂ ਉਹ ਕਰਕੇ ਵਾਹ ਮਣ ਨਾ ਫਰੀਦ ਵੀ ਗਿਆ ਵਾ ਸਾਜੀ ਮਾਈਕਲ ਜੈਕਸਨ ਤਰ੍ਹਾਂ ਏਦਾਂ ਤੇ ਤਦ ਦਾ ਬੜਾ ਸੋਹਣਾ ਸਿਰ ਪਾੜਦਾ ਕਹਦਾ ਉਹ ਮਾਰ ਵੀ ਬੜੇ ਮੁੰਚੰਡਾ ਮਾਰ ਕਿ ਸੁੱਤੇ ਬਾਬੇ ਦੇ ਮੱਥੇ 'ਚ ਵੱਜਾ ਜਾ ਕੇ। ਇਹ ਵੀ ਦੱਸਦਾ ਜੀ ਅੰਜ ਥੱਲੇ ਗਿਆ ਤੇ ਆ ਆਲੂ ਪਿਆ ਨਹੀਂ ਉਹ ਬੂਟ ਦੇ ਵਿੱਚ ਹੁੰਦਾ ਹੈ, ਥੱਲੇ ਕਿੱਲ ਹੁੰਦਾ, ਜ਼ਮੀਨ 'ਚ ਕਿੱਲ ਲੱਗਾ ਹੁੰਦਾ ਤੇ ਬੂਟ ਦੇ ਵਿੱਚ ਕਿੱਲ ਦੀ ਫਿਟਿੰਗ ਬਣਾਈ ਹੁੰਦੀ ਅੱਡੀ 'ਚ, ਉਹਦੇ 'ਚ ਇੰਜ ਠੱਕ ਕਰਕੇ ਅੱਡੀ ਫਸਦੀ ਆ, ਅੱਗੋਂ ਨੀਵੇਂ ਹੁੰਦੇ ਆ ਤੇ ਉਦੋਂ ਹੀ ਤਾਂ ਆ ਜਾਂਦੇ। ਨਹੀਂ ਉਹ ਕੁਝ ਪ੍ਰੈਕਟਿਸ ਉਹ ਭਾਈਆਂ ਨੇ ਤਾਂ ਹੀ ਉਹਨਾਂ ਨੇ ਦਿਖਾਇਆ ਵੀਡੀਓ। ਆਹੋ ਦਿਖਾਇਆ ਯਾਰ। ਕਿੱਲ ਕਿੱਦਾਂ ਬਦਨ ਚੱਕ ਓਏ ਯਾਰ ਕਿੱਲ ਐਵੇਂ ਕਿੱਲ ਹੋਣਾ ਕੋਈ, ਹਾਂ ਇੱਕ ਮਿੰਟ ਉਹਦਾ ਅੱਡੀ ਦੇ ਵਿੱਚ ਕਿੱਲ ਫਸਾ ਅੱਡੀ 'ਚ ਨਹੀਂ, ਥੱਲੇ ਜ਼ਮੀਨ 'ਚ। ਅੱਛਾ ਉਹਦੀ ਚੀਜ਼ ਜ਼ਮੀਨ 'ਚ ਇੰਨਾ ਕੁ ਬਾਹਰ ਆ ਪੇਜ, ਹਾਂਜੀ, ਇੰਨਾ ਕੁ ਪੇਜ ਬਾਹਰ ਅੱਡੀ ਦੇ ਵਿੱਚ ਉਹਦੀ ਫਿਟਿੰਗ ਬਣਾਈ ਹੈ, ਇੰਜ ਪੈਰ ਰੱਖ ਕੇ ਠੱਕ ਫਿੱਟ ਹੋ ਗਿਆ। ਉਸ ਤੋਂ ਬਾਅਦ ਉਹਨੇ ਅੱਗੇ ਜਾਣਾ, ਅੱਗੇ ਜਾ ਕੇ ਉਹਨੇ ਪੂਰਾ ਪਿੱਛੇ ਆ ਜਾਣਾ ਤੇ ਇੰਜ ਉਹਨੇ ਪੈਰ ਬਾਹਰ ਕੱਢਣਾ ਤੇ ਕਿੱਲ 'ਚੋਂ ਬਾਹਰ। ਉਸ ਜਗ੍ਹਾ ਤੋਂ ਇਲਾਵਾ ਉਹ ਆਈਟਮ ਨਹੀਂ ਸੀ ਕਰਦੇ ਹੁੰਦੇ। ਉਹ ਤਾਂ ਉਦਾਂ ਨਹੀਂ ਤੇ ਮੈਂ ਉਦਾਂ ਹੀ ਕਰਦਾ ਸੀ। ਉਹ ਭਰਾ ਇਹਨੇ ਕਿੱਲ ਤੋਂ 6 ਫੁੱਟ ਪਿੱਛੇ ਖਲੋ ਕੇ ਕੀਤਾ ਤੇ ਜਦੋਂ ਡਿੱਗਾ ਕੋ ਸਿੱਧਾ ਕਿੱਲ ਇੱਥੇ ਵੜ ਗਿਆ। ਉਹਨੇ ਕਿਹਾ ਭਾਜੀ ਉਧਰ ਖਲੋ ਕੇ ਇਹਨੂੰ ਕਰਨਾ ਸੀ, ਤੁਸੀਂ ਇੱਧਰੋਂ ਖਲੋ ਕੇ ਉਹਨੂੰ ਕਰ ਲਿਆ। ਕਿੱਲ ਨਹੀਂ ਤੇ ਉੱਥੇ ਲੱਭਾ ਕੁੜੀਆਂ ਕਹਿਣ ਲੱਗੇ ਮਾਈਕਲ ਜੈਕਸਨ ਕਿੱਲ ਫਿਰ ਗਿਆ, ਮਾਈਕਲ ਜੈਕਸਨ ਕਿੱਲ ਫਿਰ ਗਿਆ। ਮਾਕਲ ਜਾਕਲ। ਅੱਛਾ ਨਹੀਂ ਯਾਰ, ਵੈਸੇ ਇੱਥੇ ਪਾਕਿਸਤਾਨ ਜਾਏ ਨੇ ਮੈਂ ਆਇਆ ਤੇ ਕੀ ਆਲਮ ਹੋਣਾ ਸੀ। ਨਹੀਂ ਜੈਕਸਨ ਸਾਹਿਬ ਸਾਜੀ ਦੁਬਈ ਆਏ ਨੇ ਨਾ, ਦੁਬਈ 'ਚ ਬੜਾ ਵੱਡਾ ਕਨਸਰਟ ਹੋਇਆ ਸੀ ਜਦੋਂ ਦੁਬਈ ਕੀਤੇ ਮਾਈਕਲ ਜੈਕਸਨ ਨੇ? ਹਾਂਜੀ ਹਾਂ ਉਦੋਂ ਦੁਬਈ ਇੰਨਾ ਨਹੀਂ ਸੀ ਹੈਗਾ, ਨਹੀਂ ਸੀ ਉਦੋਂ ਕਰਾਚੀ ਦਾ ਨਾਮ ਸੀ। ਸ਼ਾਰਜਾ ਉਦੋਂ ਬੜਾ ਸੀ, ਸ਼ਾਰਜਾ ਦਾ ਬੜਾ ਨਾਮ ਸੀ ਉਸਤਾਦ ਜੀ। ਸ਼ਾਰਜਾ ਦਾ ਇੱਕ ਦੌਰ 'ਚ ਦੁਬਈ ਜਿਹਨੂੰ ਬਹੁਤਾ ਨਾਮ ਸੀ। ਨਾਮ ਸੀ ਹਾਂਜੀ। ਹਾਂ ਤੇ ਉਹਦਾ ਨਾਮ ਭਲਾ ਕਿਹਨੇ ਚੜਾਇਆ ਸੀਗਾ? ਪਾਕਿਸਤਾਨ ਟੀਮ ਨੇ। ਹਾਂਜੀ ਟੂਰਨਾਮੈਂਟ ਹੁੰਦੇ ਸੀ। ਉੱਥੇ ਟੂਰਨਾਮੈਂਟ ਬਹੁਤ ਖੇਡੇ। ਸ਼ਾਰਜਾ ਵਰਲਡ ਨਹੀਂ, ਕੱਪ ਮਾਈਕਲ ਜੈਕਸਨ ਇੱਕੋ ਹੀ ਹੋਇਆ ਉਸਤਾਦ। ਜਿੰਨੇ ਉਸਤਾਦ ਜੀ ਕਹਿੰਦੇ ਉਹਨੂੰ ਜ਼ਹਿਰ ਦਿੱਤਾ ਗਿਆ। ਯਾਰ ਇਹ ਹਰ ਬੰਦੇ ਦੇ ਮਰਨ ਤੋਂ ਬਾਅਦ ਇਦਾਂ ਦੀ ਗੱਲ ਹੁੰਦੀ। ਬਰੂਸਲੀ ਨੂੰ ਜ਼ਹਿਰ ਦੇ ਦਿੱਤਾ, ਭਾਜੀ ਉਹ ਜੀ ਫਲਾਣੇ ਨੂੰ। ਜਿਹੜਾ ਕਹਿ ਬਰੂਸਲੀ ਭੈਣ ਦੇ ਘਰ ਗਿਆ ਸੀ, ਹਾਂਜੀ ਯਾਨੀ ਉਹਦੀ ਗੱਲ ਸੁਣਨਾ, ਬਰੂਸਲੀ ਭੈਣ ਦੇ ਘਰ ਗਿਆ ਸੀ, ਭੈਣ ਦੇ ਘਰ ਉਹਨਾਂ ਨੇ ਕਿਸੇ ਚੀਜ਼ 'ਚ ਕੋਈ ਚੀਜ਼ ਮਿਲਾਈ ਸੀ, ਉਹਨੂੰ ਭੈਣ ਨੂੰ ਵੀ ਨਹੀਂ ਸੀ ਪਤਾ, ਉਹਨੇ ਪਿਆਈ, ਬਰੂਸਲੀ ਨੂੰ ਜ਼ਹਿਰ ਦੇ ਦਿੱਤਾ। ਅੱਜ ਤੱਕ ਨਹੀਂ ਪਤਾ ਲੱਗਾ ਬਰੂਸਲੀ ਨੂੰ ਜ਼ਹਿਰ ਕਿਹਨੇ ਦਿੱਤਾ। ਹਾਂਜੀ ਕਿਉਂਕਿ ਗੋਲੀਆਂ ਨਹੀਂ ਸੀ ਮਰਦਾ ਸਾਜੀ, ਕਹਿੰਦੇ ਉਹਦੇ ਅੰਦਰੋਂ ਗੋਲੀ ਨਹੀਂ ਸੀ ਲੰਘਦੀ। ਮਿੱਠਾ ਜੀ ਮੈਂ ਆਪ ਪੜਿਆ। ਉਹ ਭਾਜੀ ਮੇਰੀ ਗੱਲ ਸੁਣ ਲਓ, ਉਹ ਪੈਨਾਡੋਲ ਰੱਖ ਕੇ ਇੱਥੇ ਐਂ ਰਗੜਦਾ ਰਹਿੰਦਾ ਗਲਤ ਗੱਲ ਵਾਸਤਾ ਜੀ, ਗੋਲੀਆਂ ਮੁੜ ਗਈਆਂ ਵਾ ਐਂ ਐਂ ਜਿੱਬ ਸਪਰਿੰਗ ਬਣ ਜਾਂਦੀਆਂ ਸੀਗੀਆਂ, ਐਂ ਲੱਗ ਟੂੰ ਦੀ ਆਵਾਜ਼ ਹੁੰਦੀ ਸੀ, ਐਂ ਬਿੱਗੀਆਂ ਹੋ ਜਾਂਦੀਆਂ। ਹਾਂਜੀ ਕੀ ਹੋ ਗਿਆ ਤੈਨੂੰ? ਜਿਸ ਸ਼ਰਲੇ ਨਾਲ ਦੋ ਭਗਾਨੇ ਪਾੜੀ ਦੇ ਨਾ ਨਾਮ ਮਿਲਦਾ, ਬਰੂਸਲੀ ਉਹਦੇ ਨਾਲ ਵੀ ਮਰ ਜਾਣੇ। ਤੂੰ ਗੱਲਾਂ ਕਰਨ ਦੇ। AK-47 ਉਹ ਸੌਰੀ ਜਿਹਨੇ ਉਹ ਪਿਸਟਲ 9mm ਬਣਾਇਆ, ਉਹਨੇ ਕਿਹਾ ਭਾਈ ਬਰੂਸ ਲਈ ਅੱਗੇ ਕੁਝ ਨਹੀਂ ਮੈਂ ਕਹਿ ਸਕਦਾ, ਹੁਣ ਜਿੱਥੇ ਮਰਜ਼ੀ ਚਲਾ ਲਓ। ਕਿਉਂਕਿ ਹਾਂਜੀ ਉਹਨੇ ਕਿਹਾ ਗਾਰੰਟੀ ਅੱਛਾ ਜਿਹੜੀ ਗਰੰਟੀ ਕਾਰਡ ਤੇ ਲਿਖਿਆ ਸੀ। ਹਾਂਜੀ ਉਹਨੇ ਕਿਹਾ ਬਰੂਸ ਲੀ ਤੋਂ ਇਲਾਵਾ ਜਿੱਥੇ ਮਰਜ਼ੀ ਇਸਤੇਮਾਲ ਕਰੋ, ਕੰਧਾਂ ਤੇ ਕਰੋ ਜਿੱਥੇ ये ਮਰਜ਼ੀ ਕਰੋ। गोली सवाए ब्रूस ली के सबसे अरबान। ਇਹ ਬਰੂਸਲੀ ਕੇ ਲਈ ਕਾਰਾਮਦ ਨਹੀਂ ਹੈ। ਮਿੱਠਾ ਜੀ ਉਹ ਵੇਸ ਨਹੀਂ ਸੀ ਚੜਦੀ ਲੋਹੇ ਦੀ। ਮੈਨੂੰ ਪਤਾ ਵਾ, ਖਬਰ ਚੱਲੀ ਸੀ ਕਿ ਫਾਇਰਿੰਗ ਕਰ ਕਰਕੇ ਬਰੂਸਲੀ ਨੂੰ ਉਹਨਾਂ ਮਾਫ ਕਰਤਾ, ਉਹਨੂੰ ਯਾਦ ਤੇ ਗੋਲੀ ਅਸਰ ਨਹੀਂ ਕਰਦੀ, ਤੈਨੂੰ ਮਾਫ ਕਰਤਾ ਜਾ। ਚੁੱਪ ਖਲੋਤ ਰਹੇ ਨਸੇ ਤਾਂ। ਸਹੀ ਸਾਹਿਬ ਅਸੀਂ ਹਿਸਟਰੀ ਪੜ੍ਹੀ ਆ ਮਿੱਠਾ ਜੀ, ਉਹਦੇ ਜਦੋਂ ਮੁੱਕਾ ਵੱਜਦਾ ਸੀ ਨਾ, ਟੰਗ ਦੀ ਆਵਾਜ਼ ਹੁੰਦੀ ਸੀ, ਚਿੱਬ ਪੈਂਦਾ ਹੁੰਦਾ ਸੀ, ਜ਼ਖਮ ਨਹੀਂ ਸੀ ਹੁੰਦਾ, बच्चे स्कूलों ਚਿੱਬ ਪੈ ਜਾਂਦਾ ਸੀ। ਸਾਜੀ ਦੱਸ ਯਾਰ ਇਹਦੇ ਹਲੇ ਹੋਰ ਵੱਡੇ ਹੋਣਾ, ਇਹਦੇ ਬੱਚੇ ਜਵਾਨ ਹੋਣ ਵਾਲੇ ਹੋ ਗਏ ਸਾਲੇ ਦੇ। ਉਸਤਾਦ ਜੀ ਸਹੀ ਇਹ ਕਹਿੰਦੇ ਤਾਂ ਆ। ਕਿਹੜੇ ਯਾਰ ਨਾਟੇ ਮਿੱਠੇ ਦੱਸ। ਅਸੀਂ ਤੁਸੀਂ ਇਹਦੇ ਅਸੀਂ ਤੋਂ ਉੱਥੇ ਗੂਗਲ Google ਤੇ ਕਰਦਾ ਵੀ ਇਦਾਂ ਦੀਆਂ ਗੱਲਾਂ ਕਰਦਾ। ਮੈਂ ਉਹੀ ਤੇ ਕਹਿ ਰਿਹਾ ਕਿ ਯਾਰ ਇਹ ਕੌਣ ਲੋਕ ਨੇ, ਕਿੱਥੇ ਦੁਨੀਆ ਲਓ ਉਹ ਜੀ। ਟਰਮੀਨੇਟਰ 2 ਤੇ ਵੇਖੀ ਫਿਲਮ ਟਰਮੀਨੇਟਰ 2? ਹਾਂਜੀ ਉਹ ਤੇ ਫਿਲਮ ਆ ਨਹੀਂ ਵੇਖੀ ਤੂੰ? ਹਾਂਜੀ ਦੇਖੀ। ਉਹਦੇ 'ਚ ਇੱਕ ਆਰਨੜਾ ਤੇ ਇੱਕ ਜਿਹੜਾ ਵਿਲਨ ਆ, ਬਿੱਲੀਆਂ ਖਾਈਆਂ ਵਾਲਾ ਵਿਲਨ। ਹਾਂ ਪੁਲਿਸ ਵਾਲਾ। ਹਾਂ ਉਹ ਇਨਸਾਨ ਤੇ ਨਹੀਂ, ਉਹਦੀ ਬਾਡੀ ਕਿੱਦਾਂ ਦੀ ਹੈ, ਸਿੱਕਲ ਟਾਈਪ ਦੀ। ਉਹਨਾਂ ਨੇ ਗੋਲੀ ਐਸੀ ਉਹਨੇ ਗੋਲੀ ਮਾਰੀ ਹੈ ਤਾਂ ਵੇਖਿਆ ਉਹਦਾ ਕੀ ਹਾਲ ਹੁੰਦਾ। ਹਾਂਜੀ ਉਹ ਖੁੱਲ ਜਾਂਦਾ ਸੀ ਮੂੰਹ। ਉਹ ਗੋਲੀ ਉਹ ਕਿੱਦਾਂ ਬਰੂਸਲੀ ਤੇ ਫਿਰ ਇਨਸਾਨ ਸੀ। ਮੈਂ ਤੈਨੂੰ ਕੀ ਕਿਹਾ ਸੀ ਇੱਥੇ? ਹਾਂ ਆਪਣਾ ਨੀਲਮ ਨਾ ਸਾਡੇ ਨਾਲ ਰਲ ਕੇ ਕਰਿਆ ਕਰ, ਛੱਡ ਦੇ ਤੂੰ। ਉਸਤਾਦ ਜੀ ਸਟੀਲ ਬਾਡੀ ਕਿਹਾ ਗਿਆ ਸੀ ਬਰੂਸਲੀ ਨੂੰ, ਹਾਂਜੀ। ਸਟੀਲ ਬਾਡੀ। ਮੈਂ ਤੈਨੂੰ ਕੀ ਕਿਹਾ ਸੀ ਇੱਥੇ ਨੀਲਮ ਨਾ। ਹਾਂਜੀ ਤੂੰ ਆਪਣੀ ਵੀ ਦਹਾ ਜ਼ਲੀਲ ਬਾਡੀ, ਤੇਰੇ ਗੋਲੀ ਅਸਰ ਕਰਦੀ। ਮੇਰੇ ਤੇ ਪੈਰਾਡੋਲ ਹੀ ਅਸਰ ਕਰਨ ਡਈ। ਉਸਤਾਦ ਜੀ ਉਹ ਬਹੁਤ ਹੀ ਵੱਡਾ ਇਨਸਾਨ ਸੀਗਾ, ਬਹੁਤ ਵੱਡਾ ਲੜਾਕਾ ਸੀ। ਫਿਰ ਮੁੜ ਕੇ ਇੱਕ ਜਹਾਜ਼ ਦੇ ਕੋਲ ਖਲੋ ਕੇ ਰੈਸਲ ਕਰਦਾ ਹੁੰਦਾ ਸੀ। ਉਹ ਜਹਾਜ਼ ਚੱਲਦਾ ਹੁੰਦਾ ਸੀ ਨਾ, ਉਹਦੀ ਆਵਾਜ਼ ਨਾਲ ਬੰਦੇ ਬੋਲੇ ਹੋ ਜਾਂਦੇ, ਲੇਕਿਨ ਉਹ ਚਲਾ ਕੇ ਜਹਾਜ਼ ਸਾਜੀ ਉਹਦੀ ਗੂ ਦੇ ਵਿੱਚ ਕਰਦਾ ਹੁੰਦਾ ਸੀ, ਇੰਜ स्टार्ट करके ਇੰਜ ਸਟਾਰਟ ਕਰਕੇ ਉਧਰੋਂ ਗੂ ਹੋ ਰਹੀ ਆ, ਉਧਰੋਂ ਕਿਹਦੇ 'ਚ ਮੈਨੂੰ ਦੁਬਾਰਾ ਸਮਝਾਈ। ਸਾਜੀ ਜਹਾਜ਼ ਦੇ ਪਿੱਛੇ ਜਿਹੜਾ ਜੰਗੀ ਜਹਾਜ਼ ਆ ਪਿੱਛੋਂ ਅੱਗ ਨਹੀਂ ਨਿਕਲਦੀ, ਹਾਂ ਨਿਕਲਦੀ ਹੈ। ਹਾਂ ਉਹ 300 ਸੈਂਟੀਮੀਟਰ ਦੂਰ ਖਿਲਾਰ ਕੇ ਉਹਨੂੰ ਫੁੱਲ ਚਲਾ ਕੇ ਉਹਦੀ ਤਪਸ਼ ਦੇ ਵਿੱਚ ਪਲਾਸਟਰ ਕਰ ਦਿੰਦਾ। ਉਹਦੀ ਦੂਰ ਤੇ। ਅੱਛਾ ਇਹ ਤੇ ਹੋਰ ਨਹੀਂ ਹੁੰਦਾ ਕੰਮ। ਇਹ ਹੌਲੀ ਹੌਲੀ ਇੰਜ ਹੋਈ ਆ। ਆਹੋ ਉਹ ਭਾਈ ਮਾਈਕਲ ਜੈਕਸਨ ਦੀ ਗੱਲ ਮੁੱਕ ਗਈ ਆ, ਹੁਣ ਬਰੂਸਲੀ ਦੀ ਹੋ ਰਹੀ ਆ। ਬਰੂਸਲੀ ਦੀ ਗੱਲ ਕਰ ਰਿਹਾ, ਬਿੱਲੀ ਤੋਂ ਮੁਤਾਸਰ ਹੋ ਕੇ ਉਹਨੇ ਸਾਰਾ ਕੁਝ ਕੀਤਾ। ਹਾਂਜੀ ਬਿੱਲੀ ਉਹਦੀ ਜਦੋਂ ਗੁਰੂ ਆ। ਕਰਤਾ ਸੀ ਨਾ ਆਵਾਜ਼, ਯਾਰ ਕੱਲਾ ਮੈਨੂੰ ਦੱਸੋ, ਏਡਾ ਬਰੂਸਲੀ ਮਿੱਠੇ ਤੂੰ ਦੱਸ ਮੇਰੇ ਤੱਕ ਹੌਲੀ ਹੌਲੀ ਪਹੁੰਚਾਓ ਬਰੂਸਲੀ। ਜਦੋਂ ਇਹ ਆਵਾਜ਼ ਹਾਂ ਹਾਂ ਇਹ ਸਾਰਾ ਯਾਰ ਬੜਾ ਮਜ਼ਾ ਆਇਆ ਯਾਰ। ਤੇ ਯਾਰ ਇੱਕ ਮਿੰਟ ਭਾਈ, ਇੱਕ ਕਮਾਲ ਮਿੰਟ। ਕਰਤੀ ਯਾਰ। ਇਹ ਬਰੂਸਲੀ ਬਿੱਲੀ ਦਾ ਕੀ ਆ? ਬਿੱਲੀ ਇਹਦੀ ਗੁਰੂ ਆ ਸਾਜੀ। ਹਟੋ ਬਿੱਲੀ ਨਹੀਂ ਕਹਿੰਦੀ ਹਟੋ। ਹਾਂ ਯਾਨੀ ਕਿ ਉਹ ਏਦਾਂ। ਜਦੋਂ ਬੈਕ ਜਾਂਦਾ ਸੀ ਨਾ, ਬੈਕ ਹਾਂਜੀ।
ਉਹ ਇੰਜ ਸ਼ਾਇਦ ਚੁੱਕ ਕੇ ਦੌੜਦਾ ਸੀ। ਜਦੋਂ ਬਿੱਲੀ ਰੋਂਦੀ ਸੀ ਉਹ ਲੜਾਈ ਨਹੀਂ ਸੀ ਕਰਦਾ ਹੁੰਦਾ। ਅੱਛਾ ਬਿੱਲੀ ਜਦੋਂ ਰੋਂਦੀ ਸੀ। ਹਾਂਜੀ ਇਹ ਵੀ ਬਰੂਸ ਲੀ ਸੀ, ਕਹਿੰਦਾ ਮੈਂ ਕੁੱਤੇ ਤੋਂ ਬਦਾਸਰ ਤੇ ਕਰਦਾ ਯਾਰ ਇਹ ਸਟਾਈਲ ਹੁੰਦੇ ਨੇ, ਮੌਂਕੀ ਸਟਾਈਲ, ਕੈਟ ਸਟਾਈਲ, ਸਨੇਕ ਸਟਾਈਲ, ਡੱਡੂ ਟੈਪ। ਉਹ ਤੂੰ ਫਿਲਮ ਵੇਖਿਓ ਚਾਈਨੀਜ਼, ਉਹ ਐਂਡ ਤੇ ਡੱਡੂ ਵਾਲੀ ਐਟਮ ਲਾਉਂਦਾ। ਸਾਥੀ ਉਹ ਲੇਕਿਨ ਸਾਜੀ ਉਹ ਜਿਹੜਾ ਮੱਥਨ ਸਾਹਿਬ ਦਾ ਸਟਾਈਲ ਸੀ ਉਹ ਕਿਹੜਾ ਸਟਾਈਲ? ਮੱਥਨ ਸਾਹਿਬ ਦਾ ਵੀ ਇੱਕ ਸਨੇਕ ਵਾਲਾ ਸਟਾਈਲ ਸੀ। ਅੱਛਾ ਹੁਣ ਉਸਤਾਦ ਜੀ ਨੂੰ ਅਗਰ ਇਹ ਦੱਸ ਦੇਣਾ ਵੀ ਬਰੂਸ ਲੀ ਸਾਹਿਬ ਦੇ ਵਿੱਚੋਂ 1000 ਗੈਗਾ ਹੱਟ ਦਾ ਕਰੰਟ ਕੱਢ ਕੇ ਤੇ ਉਹ ਕਰੰਟ ਉੱਤੋਂ ਨਿਕਲ ਗਿਆ ਸੀ। ਹਾਂਜੀ ਬਹੁਤਾ ਵੀ ਨਾ ਹੁਣ ਪਿਆਰ ਕਰੀ ਤੇ ਰੁੱਲ ਜਾਏਗਾ। ਬਾਹਰ ਗੇਗਾ ਵਾਈਟ ਭਲਾ ਵਾਈਟ ਕਿੰਨਾ ਹੁੰਦਾ ਉਹ ਪੂਰੇ ਫੈਸਲਾਬਾਦ ਦੀ ਬਿਜਲੀ ਚੱਲ ਜਵੇ। ਉਹ ਭਾਜੀ ਮੇਨ ਤਾਰਾਂ ਤੇ ਪ੍ਰੈਸ਼ਰ ਕਰਦੇ ਹੁੰਦੇ ਸੀ ਉਹ ਬਿਜਲੀ ਵਾਲੀਆਂ। ਅੱਛਾ ਹਾਂਜੀ ਫੜ ਕੇ ਉੱਤੇ ਐਂ ਘੁੰਮਦੇ ਨਹੀਂ 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 ਯਾਰ, ਆਰਨਲਡ ਸ਼੍ਰੀਵਾਸਤਵ ਦਾ ਸੁਣਿਆ ਵਾ। ਓਏ ਆਰਨਲਡ ਸ਼੍ਰੀਵਾਸਤਵ ਕੌਣ ਆ? ਆਰਨਲਡ ਕੀ ਨਾਮ ਹੈ ਉਹਨਾਂ ਦਾ? ਆਰਨਲਡ ਬਰੂਸ ਲੇ। ਤਾਜੀ ਆਰਨਲਡ ਸ਼ਵਾਰਮਾ ਜ਼ਿੰਗਰ। ਹਾਂ ਆਰਨਲਡ ਸ਼ਵਾਰਜ਼ਨਰ ਸ਼ਵਾਰਮਾ ਜ਼ਿੰਗਰ। ਜਿਹੜੇ ਆਰਨਲਡ ਸ਼ਵਾਰਨਰ ਸਾਹਿਬ ਨੇ ਨਾ, ਉਹਨਾਂ ਦਾ ਕਹਿੰਦੇ ਕਿ ਉਹ ਲੈਣਾ ਇਹ ਆਰਨਲਡ ਸ਼ਵਾਰਨਰ ਆਈ ਬਲਾ ਟਾਲ ਤੋਂ ਵੀ ਕਹਿੰਦੇ ਆਰਨਲਡ ਸ਼ਵਾਰਨਰ। ਉਹ ਯਾਰ ਇਦਾਂ ਸਾਜੀ ਉਹ ਕਹਿੰਦੇ ਇੰਜ ਲਾਈਨਾਂ ਦੇ ਉੱਤੇ ਨਾ ਇੰਜ ਇਹ ਹੱਥ ਇਦਾਂ ਤੇ ਪਿਛਲੇ ਪੈਰ ਜਿਹੜੇ ਨਾ, ਜਿਹੜੀ ਪਟੜੀ ਹੁੰਦੀ ਲਾਈਨਾਂ ਦੀ, ਹਾਂਜੀ ਉਹਦੇ ਤੇ ਰੱਖ ਕੇ ਤੇ ਉਹਦੇ ਤੇ ਡੰਡ ਬੈਠਣਾ। ਤੇ ਉਹ ਥੱਲੇ ਵੀ ਲਾ ਲੈਂਦੇ, ਇਹ ਤਾਂ ਲੈਣਾ ਦਾ ਇਹਦਾ ਨਹੀਂ ਨਹੀਂ, ਉਹਦੇ ਥੱਲੇ ਜਿਹੜਾ ਖਲਾਵ ਆ ਨਾ, ਅਸਲ ਉਹ ਜਿਸਮ ਨੂੰ ਪੂਰਾ ਪ੍ਰੋਪਰ ਹਾਂਜੀ ਹਾਂਜੀ ਓਕੇ, ਉਹ ਥੱਲੇ ਲੈਤਾ ਲੈ ਜਾ। ਮੈਂ ਲਾ ਕੇ ਵਿਖਾਵਾਂ ਇੱਕ ਸਾਜੀ ਡੰਡ ਤੁਹਾਨੂੰ ਇਹ ਯਾਰ ਖੁਦਾ ਦਾ ਵਾਸਤਾ ਹੀ ਬਰੂਸ ਲੀ ਦੀ ਹੈਗੀ ਰੀਅਲ ਸਟੋਰੀ। ਹਾਂਜੀ। ਤੁਹਾਨੂੰ ਪਤਾ ਹੁਣ ਜ਼ਹਿਰ ਜਿਹੜਾ ਵਾ 1.5 ਮਹੀਨੇ ਬਾਅਦ ਅਸਰ ਕੀਤਾ ਜ਼ਹਿਰ ਨੇ। ਹਾਂਜੀ ਕਿਉਂ 1.5 ਮਹੀਨੇ ਬਾਅਦ ਪਿੱਛੋਂ ਬੰਦ ਸੀ ਜ਼ਹਿਰ। ਨਹੀਂ 2 ਨੰਬਰ ਲੈ ਆਇਆ। ਨਹੀਂ ਨਹੀਂ ਭਾਜੀ, ਅੰਦਰੋਂ ਕੰਮ ਉਹਦਾ ਬਰੂਸਲੀ ਸਾਹਿਬ ਦਾ ਫੇਮਸ ਸੀ ਉਹ ਜਿਹੜਾ 5 ਇੰਚ ਕੇ 2 ਇੰਚ 4 ਇੰਚ 5 6 6 ਇੰਚ ਤੋਂ 5 ਇੰਚ ਇਹ ਸੀਗਾ ਇੰਜ ਕਰਕੇ ਨਾ ਇੰਜ ਕਰਕੇ ਢਗਾ ਕਰੂ ਟੈਪ ਕਰਦੇ ਸੀ। ਸਾਜੀ ਉਹ ਐਵੇਂ ਨਹੀਂ ਵੱਜੀ ਜਾਂਦੀਆਂ ਸੀ ਮਿੱਠਾ ਜੀ। ਆਹੋ। ਉਹਦੇ ਵਾਸਤੇ ਰੈਸਲ ਆ, ਹਾਂ। ਸਟਰਗਲ ਆ, ਕਿਹੜੀ? 3 ਘੰਟੇ ਰੇਤ ਗਰਮ ਕਰਕੇ ਐਂ ਖਲੋਤੇ ਰਹਿੰਦੇ ਵਿੱਚ ਹੱਥ ਦੇ ਕੇ ਗਰਮ ਰੇਤ ਦੇ। ਗਰਮ ਰੇਤ 'ਚ ਖਲੋਤੇ, ਕੋਈ ਮਸਲਾ ਨਹੀਂ, ਨਾਲ ਗੱਲਾਂ ਵੀ ਕਰੇ ਯਾਰਾਂ ਮੇਰੀ ਨਾਲ ਨਾ ਕਿਦਾਂ ਕਿਦਾਂ। ਅੱਛਾ ਉਹਦੇ ਵਿੱਚ ਇੰਜ ਹਾਂਜੀ ਇਹ ਵੀ ਸਤਾਜੀ ਦੇ ਵਿੱਚ ਰੇਤ ਦੇ ਦਾ ਹੱਥ ਪਾ ਕੇ ਨਾ ਤੇ 3 ਘੰਟੇ ਬਾਅਦ ਛੱਲੀਆਂ ਕੱਢ ਕੇ ਬੱਚਿਆਂ ਨੂੰ ਦੇਣੇ। ਕਰਾਰੀ ਛੱਲੀ ਯਾਰ ਪੂਰਾ ਬੱਚਾ ਮਸਾਲੇ- ਮੈਨੂੰ ਇਹਨੂੰ ਬਾਹਰ ਕਿਹਾ ਸੀ, ਮੈਂ ਕਿਹਾ ਯਾਰ ਇੱਥੇ ਇਹ ਇਨਫੋਰਮੇਸ਼ਨ ਨਾ ਤੇਰਾ ਤਮਸਕਰ ਬਣਾਇਆ ਜਾਣਾ। ਤੁਹਾਨੂੰ ਪਤਾ ਜਿਹੜਾ ਅਨਾਰ ਹੁੰਦਾ ਮਹਿੰਦੀ ਦੇ ਚਲਾਈ ਦਾ, ਉਹਦੇ ਤੇ ਬਰੂਸ ਲੀ ਸਾਹਿਬ 1.5 ਘੰਟਾ ਮੂੰਹ ਰੱਖ ਲੈਂਦੇ ਸੀ, ਚੱਲੇ ਅਨਾਰ ਤੇ ਲਓ ਜੀ ਠੀਕ ਹੈ ਭਾਜੀ। ਸਾਡੀ ਆਪਣੀ ਤਹਿਕੀਕ ਨਹੀਂ ਰਲਣ ਦਈ। ਉਹ ਬਰੂਸਲੀ ਨੂੰ ਕੋਈ ਪਾਗਲ ਜਿਹਾ ਕਰੈਕਟਰ ਸੀ। ਪਾਗਲ ਜੀ ਉਹਨੇ ਫੇਸ ਪੂਰਾ ਆਗਾ ਹਰਕਤਾਂ ਬੰਦਿਆਂ ਦੇ ਕੁੱਤਾਂ ਵਾਲੀ। ਤਾਜੀ ਅੱਗ ਨਹੀਂ ਅਸਰ ਕਰਦੀ, ਔਰ ਰੈਸਲਾਂ ਕੀਤੀਆਂ ਵਾ, ਸਟਰਗਲਾਂ ਕੀਤੀਆਂ, ਉਹਨਾਂ ਨੇ ਤਜਰਬੇ ਕੀਤੇ ਆ। ਹੁਣ ਜਿਹੜਾ ਆਰਨਲਡ 36 ਇੰਚ ਦਾ ਡੋਲਾ ਸੀ ਉਹਦਾ। ਯਾਰ ਤੂੰ ਬਰੂਸਲੀ ਤੇ ਰਹਿ, ਆਰਨਲਡ ਸਾਹਿਬ ਹੈ ਨੇ ਹਲੇ ਸੀ ਨਹੀਂ। ਹਾਂਜੀ ਅੱਛਾ ਤੂੰ ਦੱਸਦੇ ਉਹਦੇ ਜਿਹੜਾ ਇਹ ਨਿਸ਼ਾਨ ਆ ਤੇ ਇੱਥੇ ਨਿਸ਼ਾਨ ਉਹ ਕਾਦੇ ਆ? ਬਰੂਸਲੀ ਦੇ ਨਹੀਂ ਉਹ ਤੇ ਮੈਂ ਤੁਹਾਨੂੰ ਦੱਸ, ਉਹ ਵੈਲਡਿੰਗ ਦਾ ਕੰਮ ਕਰਦਾ ਸੀ। ਉਹਦੇ ਕਿਤੇ ਉਹ ਫਿਰਿਆ ਉਹ ਜੰਗਲਾ ਜਿਹਾ ਜਿਹੜਾ ਉਹ ਨਹੀਂ ਭਾਜੀ, ਥ੍ਰੈਸ਼ਰਾਂ ਦਾ ਕੰਮ ਕਰਦਾ। ਕਿਤੇ ਸ਼ੇਰ ਨਾਲ ਸਾਹਮਣਾ ਆਇਆ ਵਾ, ਉਹਨਾਂ ਨੇ ਪੂਰਾ ਮੁਕਾਬਲਾ ਕੀਤਾ ਸ਼ੇਰ ਨਾਲ। ਹਾਂਜੀ ਸ਼ੇਰ ਸ਼ਗਿਰਦ ਰਿਹਾ 6 ਮਹੀਨੇ। ਕੀ ਹੋ ਗਿਆ, ਉਹਨਾਂ ਦੇ ਕਦਮੀ ਬੈਠਾ ਰਹਿੰਦਾ ਤੇ ਕਹਿੰਦਾ ਬਾਈ ਬਾਪ ਤੁਸੀਂ ਸਾਡੇ ਤੋਂ ਵੱਧ ਦੋ। ਤੁਸੀਂ ਸ਼ੇਰ ਦੇ ਵੇਖੋਗੇ ਨਾ ਪੰਜੇ ਦੇ ਨਾਲ ਗਾਨਾ ਬੰਨਿਆ ਬਰੂਸਲੀ ਦੇ। ਹਾਂਜੀ ਤਾਜੀ ਇਹ ਵੀ ਰੇਤ ਚ ਇੰਜ ਪਾ ਕੇ ਨਾ ਤੇ ਇੰਜ ਹੱਥ ਬਿਠਾ ਰਿਆ ਬੈਠਾ ਰਿਹਾ ਤੇ ਮੂੰਹ ਨੀਲਾ ਹੋਇਆ। ਮੈਂ ਕਿਹਾ ਕੀ ਹੋਇਆ? ਕਿਦਾਂ ਯਾਰ ਟੂਆ ਲੜ ਗਿਆ। ਬਰੂਸਲੀ ਸਾਹਿਬ ਜੀ ਉਦੋਂ ਮਰਿਆ ਵਾ ਜਦੋਂ ਲੋਕਾਂ ਨੂੰ ਸਾਗ ਦਾ ਪਤਾ ਲੱਗਾ। ਸਾਗ ਬਹੁਤ ਖਾਂਦੇ ਹੁੰਦੇ ਸੀ, ਇਹਦੇ ਵਿੱਚ ਬੜੀ ਤਾਕਤ ਸੀ। ਉਹਦੇ ਵਿੱਚ ਕੁਛ ਸ਼ੈਪ ਹੁੰਦੇ ਸੀ ਸਾਗ ਦੇ, ਕਲੋਰੋਫੀਲ। ਹਾਂਜੀ ਉਹ ਪਾਉਂਦੇ ਸੀ। ਜਦੋਂ ਉਹ ਪਾਉਂਦੇ ਹੁੰਦੇ ਸੀ ਨਾ, ਓਏ ਫੇਰ ਇਹਦੀ ਫੜ ਹੁੰਦੇ ਉਸਤਾਦ ਜੀ। ਤੁਸੀਂ ਕਾਰਟੂਨ ਦੇਖੇ ਸੀ ਬਰੂਸਲੀ ਦੇ ਉਸਤਾਦ ਦਾ ਨਾਮ ਦੱਸ ਕੀ ਸੀ? ਹਾਂਜੀ ਦਰੂਸਲੀ। ਮਾਸਟਰ ਜ਼ੀਜ਼। ਨਹੀਂ ਨਹੀਂ ਅਬਦਸਤਾਰ ਇੱਕ ਮਿੰਟ ਆ ਜਾ, ਕੀ ਨਾ ਸੀ? ਦਰੂਸਲੀ ਅਸਤੂਦਲੀ ਸੀ। ਉਹ ਦੂਸਰੇ ਕਰਦੇ ਹੁੰਦੇ ਨਾ ਅੱਗੇ। ਤੂੰ ਕਿਹੜਾ ਕਿਹਾ? ਅਸਤੂਦਲੀ ਉਸਤਾਦ ਸੀ ਨਾ। ਮੈਂ ਕਹਿੰਦਾ ਸ਼ਤੂਤਲੀ ਕਰ ਲਓ। ਮੈਂ ਤੁਹਾਨੂੰ ਕਿਹਾ ਸੀ ਨਾ ਇੱਥੇ ਇਨਫੋਰਮੇਸ਼ਨ ਤਮਸਕਰ ਬਣਾ ਲਿਆ ਨਾ। ਓ ਯਾਰ ਨਹੀਂ ਯਾਰ, ਇਨਫੋਰਮੇਸ਼ਨ ਜੇ ਤੁਹਾਡੇ ਕੋਲ ਹੈ ਸਹੀ ਦਿਓ ਨਾ। ਯਾਰ ਤੁਸੀਂ ਉਹ ਕਾਰਟੂਨ ਉਹ ਗੱਲਾਂ ਨਹੀਂ ਨਾ ਵੀ ਆਵਾਜ਼ ਫਾਇਰ ਕਰੀ ਜਾਂਦੇ। ਪਾਪਾ ਦਾ ਸੇਲਰ ਮੈਨ ਕਾਰਟੂਨ ਦੇਖਿਆ, ਸਪਿਨਚ ਖਾਂਦਾ, ਸਪਿਨਚ ਕਹਿੰਦੇ ਪਾਲਕ ਨੂੰ, ਉਹ ਨਿਕਲਦਾ ਆਹੋ ਓਏ ਪਾਪਾ ਦਾ ਸੇਲਰ ਮੈਨ। ਹਾਂ ਉਹ ਬਰੂਸ ਲੀ ਸਾਹਿਬ ਤੋਂ ਕਨਵਿੰਸ ਹੋ ਕੇ ਬਣਾਏ ਗਏ ਆ। ਨਾਲੇ ਉਹ ਬੰਦਾ ਹੋਰ ਸੀ ਜਿਹੜਾ ਪਾਪੇ ਪੀਲੀਸੀ ਕਹਿ ਰਿਹਾ ਤੂੰ। ਪਾਪਾ ਦਾ ਸੇਲਰ ਉਹ ਮੈਨ ਜਿਹੜਾ ਪਾਲਕ ਉਹਨਾਂ ਦੀ ਮੇਦੇ ਚ ਨਹੀਂ ਸੀ ਜਾਂਦੀ, ਬਾਹਾਂ 'ਚ ਜਾਂਦੀ ਹੁੰਦੀ ਸੀ, ਡੋਲੇ ਬੰਦੇ ਸੀ। ਡੋਲੇ ਬਣ ਜਾਂਦੇ ਸੀਗੇ। ਉਸਤਾਦ ਜੀ ਮੇਦਾ ਦੇਖਿਆ ਇਖਤਿਆਰ ਨਹੀਂ ਸੀ ਕਰਦਾ। ਯਾਰ ਅੱਛਾ ਯਾਰ ਕੀ ਹੋ ਗਿਆ ਯਾਰ? ਇਹ ਸਾਡੀ ਕੌਮ ਨੂੰ ਲਾਇਆ ਇਸ ਪਾਸੇ। ਬਰੂਸਲੀ ਤੇ ਗੋਲੀ ਨਹੀਂ ਸੀ ਅਸਰ ਕਰਦੀ, ਫਲਾਣੇ ਤੇ ਇਦਾਂ ਸੀ, ਆਰਨਲਡ ਇਦਾਂ ਸੀ।
ਉਹ ਨਾਰਮਲ ਲਾਈਫ ਉਹਨਾਂ ਨੇ ਵਿਚਾਰਿਆਂ ਨੇ ਗੁਜ਼ਾਰੀ। ਜ਼ਹਿਰ ਤਾਂ 1.5 ਮਹੀਨੇ ਬਾਅਦ ਅਸਰ ਕਰ ਗਿਆ। ਹਾਂਜੀ ਕਿਉਂ ਤੇਰੇ ਵੱਲ ਪਿਆ ਰਿਹਾ 1.5 ਮਹੀਨੇ ਬਾਅਦ ਅਸਰ ਕਰ ਗਿਆ ਜ਼ਹਿਰ। ਉਸਤਾਦ ਜੀ ਔਰ ਉਸ ਬੰਦੇ ਨੇ ਸਾਰੀ ਜ਼ਿੰਦਗੀ ਠੰਡੀ ਬੋਤਲ ਨਹੀਂ ਪੀਤੀ। ਨਹੀਂ ਪੀਤੀ। ਕਿੰਨੇ ਬਰੂਸ ਲੀ। ਗੁੱਸਾ ਲਿਆ ਉਹ ਲਤਾ ਜੀ ਦੇ ਬਾਰੇ ਚ ਤਾਂ ਗੱਲ ਆ। ਅੱਛਾ ਯਾਰ ਇਸ ਹਿਸਾਬ ਨਾਲ ਜੇ ਡੋਲੇ ਦੀ ਜਿਹੜੀ ਆਰਨਲਡ ਸ਼ਵਾਰਨਰ ਦੀ ਗੱਲ ਕਰਦੇ ਸੀ ਨਾ ਉਸਤਾਦ ਜੀ, ਇਦਾਂ ਜੌਨ ਜਿਹੜਾ ਰੈਂਬੋ ਜੌਨ ਏਲੀਆ ਓਏ ਰੈਂਬੋ ਜੌਨ ਰੈਂਬੋ ਜੌਨ ਰੈਂਬੋ ਉਹਨਾਂ ਦਾ ਉਸਤਾਦ ਜੀ ਉਹ ਵੀ ਡੋਲੇ ਲੋ, ਉਹ ਭਾਈ ਦਾ ਮੂੰਹ ਵਿੰਗਾ ਹੋ ਗਿਆ ਸੀ, ਜ਼ੋਰ ਲਾ ਗਿਆ। ਰੈਂਬੋ ਜੌਨ ਰੈਂਬੋ ਸਿਲਵਰ ਸਵੇਰ ਤਿੱਕਰ। ਹਾਂ ਸਿਲਵਰ ਸਵੇਰ ਤਿੱਕਰ ਆਹੋ ਉਹਨਾਂ ਦਾ ਸਾਜੀ ਮੂੰਹ ਵਿੰਗਾ ਹੋ ਗਿਆ ਸੀ, ਉਹ ਲਾ ਲਾ ਕੇ ਉਹ ਵਜ਼ਨ ਚੁੱਕ ਕੇ ਲਕਵਾ ਹੋ ਗਿਆ ਸੀ ਸਾਜੀ। ਸਾਜੀ ਔਰ ਫਿਲਮ ਇੰਡਸਟਰੀ ਚੋਂ ਛੱਡ ਕੇ ਵੀ ਗਏ ਲਕਵੇ ਦੀ ਵਜ੍ਹਾ ਤੋਂ। ਯਾਰ ਇੱਕ ਫਿਲਮ ਆ ਆਰਨਲਡ ਦੀ ਤੇ ਰੈਂਬੋ ਦੀ, ਜੇਲ੍ਹ ਦੇ ਵਿੱਚ ਹੁੰਦੇ ਦੋਵੇਂ। ਹਾਂਜੀ ਲੈਂਡਸਕੇਪ ਓਏ ਹੋਏ ਬੜੀ ਵੱਡੀ ਫਿਲਮ ਹੀ ਯਾਰ। ਲੇਕਿਨ ਦੋਵੇਂ ਹੀ ਹੈ ਹਾਏ ਹਾਏ ਮੈਚੁਰ ਕਰੈਕਟਰ ਲੱਗ ਰਹੇ ਨੇ। ਰੈਂਬੋ ਦਾ ਵਾਹ ਬੜਾ ਅਟੈਕ ਦਾ ਵਾ। ਇਹਨਾਂ ਦੀ ਫਿਲਮ ਆਈ ਸੀ ਰੈਂਬੋ 3। ਹਾਂ ਉਸਤਾਦ ਜੀ ਉਹ ਅਫਗਾਨਿਸਤਾਨ ਦੇ ਚੱਕਰ 'ਚ ਜਿਹੜੀ ਬਣੀ ਸੀ ਰੈਂਬੋ 3, ਉਹ 'ਚ ਇਹਨਾਂ ਨੇ ਉਹ ਪਾਇਆ ਤਾਂ ਉੱਥੋਂ ਆਪਣੇ ਜੌਨ ਰੈਂਬੋ ਸਾਹਿਬ ਨੇ ਉੱਥੋਂ ਹੋਈ। ਹਾਂ ਜੌਨ ਰੈਂਬੋ ਸਾਹਿਬ ਨੇ ਉਹਨਾਂ ਦੀ ਉਦੋਂ ਵੀ ਲੋਕਾਂ ਨੇ ਬੜਾ ਮੱਥੇ ਤੇ ਪੱਟੀ ਬਣ ਕੇ ਮਾਈ ਨੇਮ ਇਜ਼ ਰੈਂਬੋ ਜੌਨ ਰੈਂਬੋ। ਆਰਨਲਡ ਸਾਹਿਬ ਦੀ ਇੱਕ ਫਿਲਮ ਆ, ਉਹਦੀ ਬੱਚੀ ਗਵਾ ਕਰਕੇ ਲੈ ਜਾਂਦੇ। ਹਾਂਜੀ ਪਤਾ ਮੈਨੂੰ ਉਹ ਕਮਾਂਡੋ ਉਹਦੇ 'ਚ ਉਹਨਾਂ ਦੇ ਮਸਲ ਦਾ ਜਦੋਂ ਕਸ਼ਤੀ 'ਚ ਬਹਿ ਕੇ ਇੰਜ ਕਰਦੇ। ਹਾਏ ਕੌਣ? ਆਰਨਲਡ ਆਰਨਲਡ ਸਾਹਿਬ। ਸਾਹਿਬ ਕੀ ਮਸਲ ਨੇ ਯਾਰ। ਹੁਣ ਤੁਹਾਨੂੰ ਦੱਸਾਂ ਵੱਡੀ ਗੱਲ ਦੇ ਦਵਾਂ, ਦੱਸੀ ਯਾਰ। ਆਰਨਲਡ ਪਿੱਛੋਂ ਪੈਦਾਇਸ਼ ਨਜ਼ਾਦ ਜਿਹਨੂੰ ਕਹਿੰਦੇ ਨਜ਼ਾਦ ਨਜ਼ਾਦ ਹਾਂ ਧਰੌੜਾਂ ਦੇ ਆ। ਹਾਂਜੀ ਯਾਨੀ ਬਹਿਰੀ ਨਜ਼ਾਦ ਕੀ ਧਰੌੜਾਂ ਦੀ ਪੈਦਾਇਸ਼ ਉਹਨਾਂ ਦੀ। ਹਾਂਜੀ ਯਾਦ ਨੰਬਰਦਾਰੀ ਸੀ ਇਹਨਾਂ ਕੋ ਪਿੰਡ ਦੀ। ਅੱਛਾ ਉਹ ਬਰੂਸਲੀ ਕਿੱਥੇ ਗਿਆ ਮਾਰ ਬਸ। ਇੰਨੀ ਭਰੋਸਰੀ ਹੈਗਾ, ਤੁਸੀਂ ਮੰਨਣ ਨਹੀਂ ਦਿੰਦੇ। ਸੁਣਾ ਦੇ ਬਰੂਸਲੀ ਸਾਜੀ ਬਰੂਸਲੀ ਦੇ ਬਾਰੇ ਕਹਿੰਦੇ ਉਹਨੇ ਆਂਡਾ ਇੰਜ ਰੱਖਦਾ ਸੀ, ਇੰਜ ਡੰਡਾ ਗੱਡ ਕੇ ਨਾ ਵਿੱਚ ਉੱਤੇ ਆਂਡਾ ਰੱਖਣਾ, ਤੇ ਉਹਨੇ ਪਿੱਛੋਂ ਆ ਕੇ ਨਾ ਤੇ ਐ ਸਾਸੀ ਤੇ ਫਿਰ ਕੀ ਹੋਣਾ? ਆਂਡੇ ਤੋਂ ਉਤਲਾ ਹਿੱਸਾ ਲਾ ਦੇਣਾ, ਅੱਧਾ ਆਂਡਾ ਲਾ ਦਿੰਦੇ ਸੀ। ਸਹੀ ਗੱਲ, ਨਿਸ਼ਾਨ ਲਾਉਂਦੇ ਸੀ ਆਂਡੇ ਦੇ ਉੱਤੇ, ਆਂਡੇ ਤੇ ਨਿਸ਼ਾਨ ਲਾ ਕੇ ਨਾ ਸਾਜੀ ਉਹ ਗੰਦੇ ਖਿਆਲਾਤ ਰੋਕ ਆਪਣੇ। ਇਹਦਾ ਝੂਠ ਵਾ, ਸਭ ਝੂਠ ਵਾ। ਸਾਰਾ ਝੂਠ। ਪੂਰੀ ਉਹਨੇ ਸੀਲ ਪੈਕ ਬੋਤਲ ਲੈ ਕੇ ਨਾ, ਹਾਂਜੀ ਉਹ ਦਾਰੂ ਟੈਪ ਦੀ ਬੋਤਲ ਹੁੰਦੀ ਸੀਗੀ, ਉਹਨੂੰ ਕਿੱਕ ਮਾਰ ਕੇ ਪੂਰੀ ਸੀਲ ਤੋੜ ਕੇ ਇੰਜ ਕਰਕੇ ਢੱਕਣ ਖੋਲਦਾ ਹੁੰਦਾ ਸੀਗਾ ਇਸ ਪੱਚ ਦੇ ਨਾਲ। ਹਾਂ ਇਹ ਐਟਮਾਂ ਹੀ ਕਰਦੇ ਰਹੇ ਬਰੂਸਲੀ ਸਾਹਿਬ ਸਾਰੀ ਜ਼ਿੰਦਗੀ ਇਦਾਂ ਦੀਆਂ। ਛੁੱਟੀ ਕਰ ਕੀਤਾ ਕੱਖ ਵੀ ਨਹੀਂ। ਉਹ ਕਿਹੜਾ ਵਿਚਾਰਾ ਡੈਂਸ ਕੰਮ ਕਰਦਾ। ਉਸਤਾਦ ਜੀ ਜਦੋਂ ਰੈਸਲ ਕਰਦੇ ਹੁੰਦੇ ਸੀ ਨਾ, ਮੋਢੇ ਤੇ ਬਿੱਲੀ ਪਾਉਂਦੇ ਹੁੰਦੇ ਸੀ। ਜਦੋਂ ਕਿਤੇ ਗਲਤੀ ਹੁੰਦੀ ਸੀ ਬਿੱਲੀ ਮਾਰ ਦਿੱਤੀ ਉਤੋਂ। ਉਸਤਾਦ ਅਸਲ ਉਸਤਾਦ ਬਿੱਲੀ ਆ। ਹਾਂਜੀ ਬਿੱਲੀ ਮਾਰ ਦਿੱਤੀ ਸੀ। ਹਾਂਜੀ ਪੰਜੇ। ਆਹੋ। ਉਹਨੇ ਕਿਹਾ ਤੂੰ ਮੈਨੂੰ ਪੰਜਾ ਦੱਸਣਾ ਕਿੱਦਾਂ ਮਾਰਦੀ ਉਹ ਸਾਡੇ ਸਾਹਮਣੇ ਦੀ ਗੱਲ ਆ। ਐ ਪੰਜਾ ਇਹਦੇ ਬਿੱਲੀ ਮਾਰਦੀ ਹੈ। ਤੇਰੀ ਸੋਚ ਆ। ਨਹੀਂ ਸਟਾਈਲ ਆ, ਸਨੇਕ ਸਟਾਈਲ ਨਹੀਂ ਆਇਆ ਕਰਕੇ। ਹਾਂਜੀ ਇੱਕ ਉਹਦਾ ਮੌਂਕੀ ਸਟਾਈਲ ਇਹ ਟੈਪ ਹੁੰਦਾ ਵਾ। ਉਹ ਐ ਕਰਦੇ ਉਹਨੇ ਨੂੰ ਇੰਜ ਹੁੰਦੇ ਆ, ਉਹ ਉਹਨਾਂ ਨੇ ਆ ਹਵਾ ਮਾਰਨਾ। ਇੱਕ ਵਾਰੀ ਲੜਾਈ ਹੋਈ ਸੀ ਸਾਜੀ ਬਰੂਸਰੀ ਸਾਹਿਬ ਦੀ ਮਿੱਠੇ। ਆਹੋ ਮੈਨੂੰ ਪਤਾ, ਸਾਡੇ ਸਾਹਮਣੇ ਦੀ ਗੱਲਾਂ ਵਾ। ਇੰਨੀ ਲੜਾਈ ਹੋਈ, ਉਹਨਾਂ ਨੇ ਕਿਹਾ ਇਹਨੂੰ ਕਾਬੂ ਕਿੱਦਾਂ ਕਰਨਾ। ਉਹਨਾਂ ਨੇ ਫਿਰ ਬਿੱਲੀ ਫੜ ਕੇ ਨਾ ਅੱਜ ਕਹਿੰਦੇ ਅਸੀਂ ਮਾਰ ਦੇਣੀ। ਉਹ ਇਦਾਂ ਬਿੱਲੀ ਫੜੀ ਰੱਖੀ ਘੰਟਾ, ਬਰੂਸਰੀ ਸਾਹਿਬ ਖਲੋ ਗਏ ਉੱਥੇ। ਫਿਰ ਜੋ ਚੰਡਾ ਪਈਆਂ ਉਹਨਾਂ ਨੇ ਖਾਧੀਆਂ। ਕੋਈ ਮਸਲਾ ਨਹੀਂ। ਲਓ ਜੀ ਇਹ ਸੀ ਬਰੂਸਲੀ ਸਾਹਿਬ। ਸਾਜੀ ਸਿਆਣੇ ਕਹਿੰਦੇ ਆ, ਬਰੂਸਲੀ ਸਾਹਿਬ ਇੱਕ ਦਿਨ ਬੜੇ ਉਦਾਸ ਬੈਠੇ, ਕਹਿੰਦੇ ਕੀ ਹੈ, ਕਹਿੰਦੇ ਉਸਤਾਦ ਨੂੰ ਚਪੇੜਾ ਮਾਰ ਦਿੱਤਾ। ਨਹੀਂ ਬਰੂਸਲੀ ਦੀ ਜ਼ਿੰਦਗੀ ਪੜ੍ਹੋ, ਬੜਾ ਉਹਨਾਂ ਦੀ ਪਚੀਤਾ ਜੀ ਜ਼ਿੰਦਗੀ ਗੁਜ਼ਰੀ। ਮੁਸ਼ਕਿਲਾਂ ਵਾਲੀ ਜ਼ਿੰਦਗੀ ਗੁਜ਼ਰੀ ਹੈ। ਜ਼ਹਿਰ ਹੀ ਨਹੀਂ ਅਸਰ ਕੀਤਾ 1.5 ਮਹੀਨਾ। ਇਹੀ ਅਲਵੀਆ ਵਾ। ਤੈਨੂੰ ਮੈਂ ਦੱਸਾਂ, ਉਹਨਾਂ ਦੇ ਉਸਤਾਦ ਜਿਹੜੇ ਸੱਚੀ ਦੱਸਦਾ, ਉਹਨਾਂ ਦੇ ਉਸਤਾਦ ਦਾ ਨਾਮ ਸੀ ਚੌਰੀ ਇਪਮੈਨ। ਇਪਮੈਨ ਫਿਲਮ ਨਹੀਂ ਇਪਮੈਨ, ਉਹ ਜੇ ਬਾਬਾ ਜਿਹਾ ਹੁੰਦਾ ਕੋਲ, ਉਹ ਇਪਮੈਨ ਆ। ਓਹੋ ਇਪਮੈਨ ਬਰੂਸਲੀ ਦੇ ਉਸਤਾਦ ਸੀ। ਜੈਕੀ ਚੈਨ ਸਾਹਿਬ ਨੇ ਫਿਲਮਾਂ ਕੀਤੀਆਂ ਉਹਨਾਂ ਨੇ। ਉਹ ਕਿਸੇ ਇਪਮੈਨ ਨਾਂ ਦੱਸਣ ਆ ਤੈਨੂੰ, ਜੈਨੂਇਨ ਫਿਲਮਾਂ ਨੂੰ ਛੱਡ। ਜੈਨੂਇਨ ਜਿਹੜੇ ਉਹਨਾਂ ਦੇ ਉਸਤਾਦ ਸੀ ਨਾ, ਇਪਮੈਨ ਸੀ ਬਰੂਸਲੀ ਦੇ। ਹਾਂ ਲੇਕਿਨ ਉਹ ਆਪਣੀ ਮਾਂ ਦੀ ਬਹੁਤ ਇੱਜ਼ਤ ਕਰਦੇ ਸੀ। ਸਈਦ ਕੁਰੈਸ਼ੀ ਉਹਨਾਂ ਦਾ ਸਹੀ ਨਾਂ ਸੀ ਅਸਲ। ਸਹੀ ਕੁਰਸੀਆ ਇੰਗਲਿਸ਼ ਚ ਇਪਮੈਨ ਸੀ। ਝੁਮਰੇ ਦੇ ਸੀ। ਔਰ ਤੈਨੂੰ ਦੱਸਣ ਨੇ ਜੈਨੂਇਨ ਸੁਣ, ਉਹ ਆਪਣੇ ਉਹਨਾਂ ਦੇ ਖਾਨਦਾਨ ਨਾਲ ਬੰਦ ਹੀ ਨਹੀਂ ਸੀ। ਹੁਣ ਇਪਮੈਨ ਦੀ ਸਟੋਰੀ ਸੁਣ ਲਾ ਨਾ, ਜਿਹੜੇ ਬਰੂਸਲੀ ਦੇ ਉਸਤਾਦ ਸੀ, ਜਿਹੜਾ ਉਹਨਾਂ ਦੇ ਖਾਨਦਾਨੀ ਕਰਾਟੇ ਸੀ ਨਾ, ਹਾਂਜੀ ਉਹ ਵਿੱਚੋਂ ਨਿਕਲੇ ਸੀ ਮੇਰੇ ਵਰਗੀ ਤਬੀਅਤ ਵਾਲੇ, ਕਿ ਵੀ ਮੈਂ ਕੁਝ ਆਪਣਾ ਯਾਦ ਕਰਨਾ। ਇਹਦੇ ਚ ਕਿੱਕਾਂ ਇੰਜ ਵੀ ਕਿੱਕ ਵੱਜ ਸਕਦੀ ਹੈ, ਓਹੋ ਮੂੰਹ ਤੇ ਵੀ ਕਿੱਕ ਮਾਰ ਸਕਦੇ। ਉਹਨਾਂ ਦੇ ਜਿਹੜੇ ਸੀ ਨਾ ਬਰੂਸਲੀ ਦੇ ਹਾਂਜੀ ਸੈਟਅਪ ਵਾਲੇ, ਜਿਹੜੇ ਬਰੂਸਲੀ ਦੇ ਉਸਤਾਦ ਦੇ ਜਿਹੜੇ ਘਰ ਵਾਲੇ ਸੀ, ਜਾਂ ਜਿਹੜੀ ਉਹਨਾਂ ਦੀ ਗੇਮ ਸੀ ਜਿਸ ਚੋਂ ਪੈਦਾ ਹੋਏ, ਉਹ ਵੱਡੇ ਹੋ ਕੇ ਉਹਨਾਂ ਨੇ ਥੋੜਾ ਦੇਖਿਆ, ਉਹਨਾਂ ਨੇ ਕਿਹਾ ਮੈਂ ਇਹਨੂੰ ਨਹੀਂ ਮੰਨਦਾ, ਇਹਨੂੰ ਇੰਜ ਵੀ ਕੀ। ਉਹ ਕਹਿੰਦੇ ਤੂੰ ਕੌਣ ਹੁੰਦਾ ਇੰਜ ਕਰਨ ਵਾਲਾ, ਇਹ ਸਾਡੇ ਪੁਰਖਾਂ ਦੀ ਬਣੀ ਇੱਕ ਚੀਜ਼ ਆ। ਉਹਦੇ 'ਚ ਫੇਸ ਤੇ ਪੰਚ ਨਹੀਂ ਕਰਨਾ, ਫੇਸ ਤੇ ਕਿੱਕ ਨਹੀਂ ਕਰਨੀ, ਇੰਜ ਤੇ ਉਹਦੇ ਵਿੱਚ ਨਾ ਰੂਲ ਸੀ। ਰਾਜੀ ਸਾਰੀ ਗਲਤ ਇਨਫੋਰਮੇਸ਼ਨ ਲਈ ਫਿਰਦੇ।
ਜ਼ਿੰਦਗੀ ਦੇ ਪਹਿਲੇ 14 ਸਾਲ ਬਰੂਸਲੀ ਸਾਹਿਬ ਨੇ ਇੱਕ ਵਾਲ ਨਹੀਂ ਰੱਖਿਆ, ਟੈਂਡੀ ਰੱਖੀ ਹੈ ਮੈਂ ਜਿਹੜੀ ਗੱਲ ਦੱਸ ਰਿਹਾ ਸੀ ਨਾ ਇਪਮੈਨ ਸਾਹਿਬ ਦੀ, ਹਾਂਜੀ, ਹਾਂਜੀ। ਉਹ ਤੋਂ ਫਿਲਮ ਵੇਖੋ ਤੇ ਉਹਨਾਂ ਨੇ ਉਹਨਾਂ ਦੀ ਸਟੋਰੀ ਸੁਣਾਈ ਹੈ ਸਾਰੀ। ਇਪਮੈਨ 1 ਇਪਮੈਨ 2 ਇਪਮੈਨ 3 ਮੇਰੇ ਹਾਲ 3 ਜਾਂ 4 ਦੇ ਵਿੱਚ ਆ, ਉਹਦੇ ਵਿੱਚ ਬਾਬੇ ਹੋਣੀ ਇੰਜ ਕਰਕੇ ਐ ਕਰਕੇ ਨਾ ਐ ਕਰਕੇ ਉਹ ਕੀਮ ਹੁੰਦੇ ਨੇ ਇਪਮੈਨ ਸਾਹਿਬ। ਉੱਤਰ ਮੈਂ ਦੱਸਣਾ ਸੀ ਉਹਨਾਂ ਦੇ ਘਰ ਦੇ ਜਿਹੜੇ ਉਹਨਾਂ ਦਾ ਘਰ ਦਾ ਸੀ ਨਾ ਸੈਟਅਪ ਆਪਣੀ, ਯਾਨੀ ਜਿਹੜੀ ਸੀ ਉਸ ਇਲਾਕੇ ਦੀ ਇੱਕ ਸਟਾਈਲ ਸੀ ਕਰਾਟੇ ਦਾ, ਉਹਦੇ ਚ ਇਪਮੈਨ ਸਾਹਿਬ ਪੈਦਾ ਹੋਏ ਨੇ, ਲੇਕਿਨ ਵੱਡੇ ਹੋ ਕੇ ਉਹਨਾਂ ਨੇ ਆਪਣੀ ਇਜਾਦ ਕੀਤੇ ਕਿ ਨਹੀਂ ਐ ਮੈਂ ਇੰਜ ਵੀ ਕਿੱਕ ਮਾਰ ਸਕਦਾ, ਐ ਫੇਸ ਮੈਂ ਇੰਜ ਵੀ ਕਰ ਸਕਦਾ, ਤਬਦੀਲੀਆਂ ਕੀਤੀਆਂ। ਉਹ ਉਹਨਾਂ ਨੂੰ ਰਾਸ ਨਹੀਂ ਆ, ਕੁਝ ਉਹਨਾਂ ਦੀ ਬਣਦੀ ਨਹੀਂ ਸੀ ਤਬੀਅਤ, ਉਹਨਾਂ ਦੀ ਜ਼ਰਾ ਤਬੀਅਤ ਹੋਰ ਸੀ, ਉਹ ਘਰੋਂ ਨਿਕਲ ਗਏ। ਫਿਰ ਫਿਰ ਇਪਮੈਨ ਉਹਨਾਂ ਦੇ ਕੋਲ ਜਾਂਦਾ, ਫਿਲਮ 'ਚ ਉਹਨਾਂ ਨੇ ਦਿਖਾਇਆ ਕਿ ਉਹਨਾਂ ਨੇ ਹਿਕਮਤ ਜੀ ਦੀ ਦੁਕਾਨ ਪਾਈ ਹੁੰਦੀ, ਉੱਥੇ ਜਾਂਦਾ ਕੋਈ ਪੁੱਛਣ ਗਿੱਛਣ ਕਿਸੇ ਦਾ, ਤੇ ਉਹਨੂੰ ਪੁੱਛਦਾ, ਉਹ ਇਪਮੈਨ ਸਾਹਿਬ ਪੁੱਛਦੇ, ਕਹਿੰਦੇ बेटा किधर से आए हो, कहते जी मैं फला जा, कहते अच्छा तुम उसके शागिर्द हो उधर से, कहता आप जानते, कहता हाँ ये वो फलाने बाबे हुणी इंज करके आਉਂਦੇ ਨੇ ਦੁਕਾਨ ਤੋਂ ਬਾਹਰ, ਕਹਿੰਦਾ जरा दिखाओ क्या है, ਤੇ ਬਾਬੇ ਦਾ ਹੱਥ ਇੰਜ ਹੋ ਰਿਹਾ, ਦਿਖਾਓ, ਕਹਿੰਦਾ क्या है, ਯਾਨੀ ਸਟਾਈਲ ਉਹਨਾਂ ਦਾ ਆ ਹੁੰਦਾ ਸੀ ਨਾਰਮਲ। ਉਹ ਬਰੂਸਲੀ ਵੇਖਿਆ ਨਾ, ਬਰੂਸਲੀ ਇਹ ਇੰਜ ਕਰਦਾ, ਹਾਂਜੀ ਹਾਂਜੀ ਹਾਂਜੀ। ਬਸ ਕਹਿੰਦਾ ਦਿਖਾਓ ਸਟਾਈਲ ਕਿਉਂ, ਕਹਿੰਦਾ ਬਜ਼ੁਰਗੋ ਆਪ ਲੱਗ ਜਾਏਗੀ ਆਪਕੋ, ਕਹਿੰਦਾ ਓਏ ਲੱਗ ਜਾਏਗੀ, ਆਹਾ ਹੱਥ ਤੇ ਲਾ ਤੇ ਸਹੀ ਟੱਚ। ਕਰੈਕਟਰ ਥੋੜਾ ਜਿਹਾ ਇੰਜ ਕਿ ਬਾਬਾ ਇੰਨੀ ਕਿ ਜਗ੍ਹਾ ਦੁਕਾਨ ਦਾ ਕਾਊਂਟਰ ਨਹੀਂ ਹੁੰਦਾ, ਕਾਊਂਟਰ ਦੇ ਅੱਗੇ ਜਿੱਥੇ ਬੰਦੇ ਖਲੋਂਦੇ, ਇਹੋ ਜਿਹਾ ਘਬਾ ਮਾਰਦਾ ਉਹਨੂੰ ਤੇ ਉਹਨੂੰ ਡਿੱਗਣ ਵੀ ਨਹੀਂ ਦਿੰਦਾ, ਯਾਨੀ ਕਿ ਉਹ ਇੰਜ ਕਰਕੇ ਡਿੱਗਣ ਲੱਗਦਾ ਤੇ ਸਾਹਮਣੇ ਬਾਬੇ ਦੀਆਂ ਬੋਤਲਾਂ ਪਈਆਂ, ਤੂੰ ਲੱਤ ਨਾਲ ਇੰਜ ਕਰਕੇ ਬੋਤਲ ਨੂੰ ਵੀ ਰੋਕਦਾ ਉਹਨੂੰ ਕਿ ਬੇਟਾ ਇੱਧਰ, ਇੱਕ ਸ਼ੈ ਵੀ ਡਿੱਗਣ ਵੀ ਨਹੀਂ ਦਿੰਦਾ ਦੁਕਾਨ ਚੋਂ, ਤੇ ਕੁੱਟਦਾ ਵੀ ਚੰਗਾ ਉਹਨੂੰ ਉੱਥੇ ਹੀ। ਤੇ ਉਹ ਪਾਗਲ ਹੋ ਜਾਂਦਾ ਕਿ ਮੈਨੂੰ ਹੁਣ ਕੀ ਦਿਆ। ਫਿਰ ਉਹਨੂੰ ਕਹਿੰਦਾ ਹਾਂ ਸਿੱਖਣਾ ਹੀ, ਕਹਿੰਦਾ ਹਾਂਜੀ ਸਿੱਖਣਾ। ਫਿਰ ਉਹ ਦੱਸਦੇ ਉਹਨੂੰ ਕਿ ਮੈਂ ਆਪਣੇ ਘਰੋਂ ਇਦਾਂ ਨਿਕਲਿਆ, ਮੇਰੀ ਉਹਨਾਂ ਨਾਲ ਬਣਦੀ ਨਹੀਂ ਸੀ, ਮੇਰੇ ਆ ਸਟਾਈਲ ਸੀ। ਉਹ ਫਿਲਮ ਵੇਖਣਾ ਤੈਨੂੰ ਕੁਛ ਆਈਡੀਆ ਹੋ ਜਾਏਗਾ, ਕੁਛ 100% ਨਹੀਂ ਕਹਿ ਸਕਦੇ, ਲੇਕਿਨ ਤੁਹਾਨੂੰ ਕੁਛ ਆਈਡੀਆ ਹੋ ਜਾਂਦਾ ਕਿ ਅੱਛਾ ਇਪਮੈਨ ਇਹਦਾ ਜਿਹੜਾ ਬਰੂਸਲੀ ਸਾਹਿਬ ਦਾ ਉਸਤਾਦੀ ਸਟਾਈਲ ਸੀ ਨਾ, ਉਹ ਉਹਨਾਂ ਦਾ ਨਹੀਂ ਸੀ। ਬਰੂਸਲੀ ਸਾਹਿਬ ਨੇ ਯਾਨੀ ਉਹਨੂੰ ਕਿੱਕ ਮਾਰਦੇ ਚਪੇੜ ਮਾਰਨੀ ਮੇਰੇ ਵੱਲ ਤੂੰ ਕੀਤੀ ਇਹ ਕਿੱਕ ਨਹੀਂ, ਅਸਲੀ ਮੈਂ ਵੇਖਣਾ ਵੀ ਨਹੀਂ ਤੂੰ ਕੌਣ। ਭਾਜੀ ਪਤਾ ਕੀ ਗੱਲ ਆ, ਬਰੂਸਲੀ ਸਾਹਿਬ ਤੇ ਨਾ ਕਦੀ ਕਿਸੇ ਦੇਸੀ ਬੰਦੇ ਨਾਲ ਉਹਨਾਂ ਦੀ ਲੜਾਈ ਨਹੀਂ ਸੀ ਹੋਈ। ਉਦੋਂ ਥੋੜਾ ਜਿਹਾ ਉਹਨਾਂ ਨੇ ਵੀ ਭਲੋਖਾ ਸੀ, ਇੱਧਰ ਕਿਤੇ ਗੁਜਰਾਲੇ ਲਈ ਸਾਈਡ ਤੇ ਭਲਵਾਨ ਦੇ ਕਾਬੂ ਉਹਨਾਂ ਦੀ ਲੱਤ ਆ ਜਾਂਦੀ ਨੇ ਕਰਕੇ, ਤੇ ਉਹਨਾਂ ਨੇ ਕੀ ਪਾਪਾ ਕਰ ਦੇਣਾ ਸੀ। ਤੁਸੀਂ ਸਟਾਈਲ ਦਾ ਗੌਰ ਐ ਵੇਖੋ, ਬੰਦਾ ਥੱਲੇ ਆ, ਯਾਨੀ ਉਹਨੇ ਥੱਲੇ ਉਹਨੇ ਉੱਤੇ ਜਦੋਂ ਖੜਦਾ ਸੀ ਨਾ, ਉੱਤੇ ਬੰਦਾ ਖਲੋਤਾ ਹੁੰਦਾ ਸੀ ਉਸਤਾਦ ਜੀ। ਜੀ ਪੈਂਟ ਨਾ ਪਾ ਲਿਓ। ਅੱਜ ਇੱਥੇ ਦੇਖਿਆ ਥੱਪੜਾਂ ਵਾਲੀ ਗੇਮ ਚੱਲਦੀ, ਮੇਰੇ ਪਾਊਡਰ ਲਾਇਆ ਹੁੰਦਾ ਉਹਨਾਂ ਨੇ, ਓਏ ਹੋਏ ਹੋਏ ਹੱਥ ਨਾ ਸਲਿੱਪ ਹੋਵੇ। ਹਾਂਜੀ, ਤੇ ਉੱਥੇ ਹੁਣ ਅੱਗੇ ਖਿਲਾਰ ਬਰੂਸਲੀ ਸਾਹਿਬ ਨੂੰ, ਤੇ ਇੱਧਰ ਦੇਖੋ ਦੋਸਤ ਹੈ। ਹਾਂ ਉਸਤਾਦ ਜੀ ਬਰੂਸਲੀ ਸਾਹਿਬ ਘੁੰਮੀ ਜਾਣੇ। ਨਹੀਂ ਲੈ ਨਹੀਂ ਓ ਯਾਰ ਆ ਵੇਟ ਦਾ ਵੀ ਤਾਂ ਹਿਸਾਬ ਵੇਟ ਦਾ ਓਏ ਅੱਲਾ ਦੇ ਬੰਦੇ। ਓ ਯਾਰ ਮੇਰੀ ਗੱਲ ਸੁਣ ਨਾ, ਇੱਕ ਭਲਵਾਨ ਆ 160 ਕਿਲੋ ਦਾ ਵਜ਼ਨ, ਉਹਨੂੰ ਤੂੰ ਚੁੱਕ ਕੇ ਸਿੱਟਣਾ ਥੱਲੇ। ਇੱਕ ਬਰੂਸਲੀ ਸਾਹਿਬ ਨੇ ਉਹਨਾਂ ਦਾ 65 ਕਿਲੋ ਵਜ਼ਨ, ਉਹਨੂੰ ਚੁੱਕਾ ਸਿੱਟਣਾ ਥੱਲੇ। ਚੁੱਕਣ ਦੇ ਵਿੱਚ ਕਾਹਦਾ ਬਰੂਸਲੀ ਵਜ਼ਨ ਚੁੱਕਣਾ। ਤਾਂ ਜੀ ਮੈਂ ਤੁਸੀਂ ਬਰੂਸਲੀ ਸਾਹਿਬ ਦੀ ਮੈਨੂੰ ਤੁਸੀਂ ਇੱਥੋਂ ਨਹੀਂ ਚੁੱਕ ਸਕਦੇ, ਮੈਂ ਜਿਸਮ 'ਚ ਇੱਕ ਐਸਾ ਅਕੜਾ ਲਿਆਣਾ ਤੁਸੀਂ ਮੈਨੂੰ ਚੁੱਕ। ਮੈਂ ਰੱਬ ਦੇ ਕੰਮਾਂ 'ਚ ਦਖਲਅੰਦਾਜ਼ੀ ਨਹੀਂ ਦਿੰਦਾ, ਉਹ ਚੁੱਕੇਗਾ ਤੈਨੂੰ ਆਪੇ ਇਨਸ਼ਾਅੱਲਾ ਬਹੁਤ ਜਲਦੀ। ਪਰ ਸਾਜੀ ਪਤਾ ਕੀ ਗੱਲ ਆ, ਆਪਣਾ ਬਰੂਸਲੀ ਸਾਹਿਬ ਸੀਗੇ ਨਾ, ਉਹ ਤਾਕਤ 'ਚ ਮਜ਼ਬੂਤ ਸੀਗੇ, ਬਹੁਤ ਜ਼ਿਆਦਾ ਫੁਰਤੀਲੇ ਸੀ, ਫੁਰਤੀਲੇ ਸੀਗੇ। ਉਸਤਾਦ ਜੀ ਓਏ ਉਦੋਂ ਉਹ ਜਿਹੜੇ ਉਹਨਾਂ ਦੇ ਇਲਾਕੇ ਸੀ ਨਾ, ਉਹਨਾਂ 'ਚ ਏਦਾਂ ਦੇਖਿਆ ਨਹੀਂ ਫਿਲਮਾਂ 'ਚ, ਸਾਦਾ ਕੋਈ ਨਹੀਂ ਲੜਦਾ, ਥੋੜੇ ਕਰਾਟੇ ਬਹੁਤੇ ਕਰਾਟੇ, ਥੋੜੇ ਕਰਾਟੇ ਬਹੁਤੇ ਕਰਾਟੇ, ਯਾਨੀ ਕਿ ਲੜਨਾ ਕਰਾਟੇ ਹੀ ਆ। ਯਾਨੀ ਤੇਰੀ ਹੁਣ ਤੂੰ ਬਾਹਰ ਗਿਆ, ਤੇਰੀ 5 ਸੀਟਾਂ ਦੇ 2 ਬੰਦਿਆਂ ਨਾਲ ਲੜਾਈ ਹੋ ਪਈ, ਤੇ ਹੁਣ ਤੂੰ ਕੋਈ ਆ ਖਲੋ ਤੇਰੀ ਮੈਂ ਟਾਪਾ ਆਪ ਐ ਨਾ, ਉਹਨਾਂ ਦਾ ਨਹੀਂ ਸੀ। ਉਹ ਪਾਣਾ ਦੇ ਸੀਟਾਂ ਦੇ ਅਗਰ ਕਿਸੇ ਮਹੱਲੇ ਦੇ ਰੰਗਬਾਜ਼ ਨਾਲ ਲੜਾਈ ਹੋ ਪਈ ਤੇ ਕੋਈ ਏਦਾਂ ਹੀ ਆਓ, ਉਹ ਵੀ ਉਹ ਯਾਨੀ ਉਹ ਮਾਹੌਲ ਐਸਾ ਸੀ। ਉਸਤਾਦ ਜੀ ਸਾਡੀ ਤੇ ਲੜਾਈ ਬੜੀ ਮਜ਼ੇਦਾਰ। ਬਰੂਸਲੀ ਨੇ ਉੱਥੋਂ ਚੁੱਕੋ, ਉਹਨਾਂ ਨੂੰ ਸੋਹਣਾ ਇੱਥੇ ਕਿਤੇ ਮਾਨ ਵਾਲੇ ਲਿਆਓ, ਕਿਤੇ ਆਹੋ ਜਿੱਥੇ ਪਿੰਡੇ ਨੇ ਉੱਥੇ ਰੱਖ ਕੇ ਉਹਨੂੰ ਬਰੂਸਲੀ ਦਾ ਇੱਥੇ ਲੜੋ ਜਰਾ ਕਿਸੇ ਕਰੈਕਟਰ ਨਾਲ। ਆਹੋ ਉਹਨਾਂ ਨੇ ਘੰਟਾ ਤੇ ਮਾਂ ਭੈਣ ਇੱਕ ਕਰਨੀ ਬਰੂਸਲੀ ਦੀ। ਇੱਥੇ ਸੜ ਕੇ ਤਰੂ ਜਾਣ, ਮਾਰ ਤੂੰ ਪਿਓ ਦੇ ਤੇ ਪਹਿਲੇ ਤੂੰ ਮਾਰ। ਬਾਬੇ ਨੇ ਕੁੱਟਣਾ ਥੱਲੇ ਪਾ ਕੇ, ਇਹ ਕੀ ਟਾਜ ਮੈਂ ਬਰੂਸਲੀ ਤੇ ਤੁਸੀਂ ਕਿੱਦਾਂ ਕਹਿਣਾ ਬਾਬੇ ਬਾਬੇ ਤੁਸੀਂ ਬਰੂਸਲੀ ਤੇ ਉਹਨੇ ਇੱਥੇ ਬੁੱਢੀਆਂ ਨੇ ਕੁੱਟ ਜਾਣੇ, ਹਾਂ ਵੇ ਹਰਾਮ ਦੇ ਮੇਰੇ ਮੁੰਡੇ ਨੂੰ ਮਾਰੇ। ਹਾਂ ਜਿੱਬੇ ਆਈ ਆ। ਨਹੀਂ ਬਰੂਸਲੀ ਦੀ ਤੁਸੀਂ ਤਬਦੀਲ ਨਾ ਕਰੋ, ਉਸਤਾਦ ਜੀ ਉਹਨੇ ਆਪਣੀਆਂ ਮਿਹਨਤਾਂ ਕੀਤੀਆਂ। ਨਹੀਂ ਅਸੀਂ ਉਹਨਾਂ ਦੀ ਤਸਲੀਮ ਕਰ ਲਿਓ, ਦੁਨੀਆ ਦਾ ਇੱਕ ਨਾਮ ਹੋਇਆ। ਲੇਕਿਨ ਇੱਕ ਗੱਲ ਵਾ, ਡੇਢ ਮਹੀਨਾ ਜ਼ਹਿਰ ਹੀ ਨਹੀਂ ਅਸਰ ਕੀਤਾ ਯਾਰ। ਹਾਂ ਵੱਡੀ ਗੱਲ ਵਾ। ਅੱਛਾ ਪਤਾ ਕੀ ਗੱਲ, ਕਿਸ ਟਾਈਮ ਇਸ ਤਰ੍ਹਾਂ ਨਾ ਦੁਨੀਆ 'ਚ ਬੜੇ ਸ਼ੇਰ ਦੇ ਸਵਾ ਸ਼ੇਰ ਪਏ ਨੇ, ਲੇਕਿਨ ਇੱਕ ਚੀਜ਼ ਤੁਹਾਨੂੰ ਤਾਂ ਹਾਈਲਾਈਟ ਹੋ ਜਾਂਦੀ, ਬਸ ਇੰਨਾ ਫਰਕ। ਉਸਤਾਦ ਜੀ ਉਹਨਾਂ ਨੇ ਮਰਨਾ ਨਹੀਂ ਸੀ, ਉਹਨਾਂ ਤੇ ਕਾਲਾ ਹੋ ਗਿਆ ਸੀ, ਤੁਹਾਨੂੰ ਪਤਾ। ਉਹ ਕਿਦਾਂ ਆਂਡੇਮਾਨ ਟੱਪ ਗਏ, ਉਹ ਕੀ ਟੱਪ ਗਏ? ਆਂਡੇਮਾਨ ਹੀ ਪਏ ਹੁੰਦੇ ਪੜ ਕੇ, ਦੇਖੋ ਉਹ ਟੱਪ ਗਏ, ਓਏ ਉੱਥੋਂ ਕੰਮ ਉੱਥੋਂ ਖਰਾਬ। ਲੱਤਾਂ ਉਹਨਾਂ ਦੀ ਮੁੜ ਗਈਆਂ ਪਿੱਛੇ।
ਬਰੂਸ ਲੀ ਤੇ ਪਾਂਡੇ ਮਾਂ ਤੋਂ ਪਹਿਲੇ ਆਪ ਹੀ ਮੁੜ ਜਾਂਦੇ। ਨਹੀਂ ਉਹਨਾਂ ਨੂੰ ਕੀ ਪਤਾ ਹੁਣ ਚੰਗਾ ਬੜਾ ਬਰੂਸ ਲੀ ਉਹਨੇ ਗਲੇਲ ਜੀ ਬਣਾਤੀ। ਬਰੂਸ ਲੀ ਦਾ ਬਰੂਸਰੀ ਦਾ ਵੱਡਾ ਸਟੈਂਡ ਬਣ ਗਿਆ ਭਾਈ ਕਾਵਾ ਤੱਕ। ਸਾਡਾ ਸਟੂਲ ਬਣਨ ਡਿਆ ਬਰੂਸ ਲੀ ਦਾ। ਹਾਂਜੀ ਤਾਂ ਜੀ ਉਹ ਰੈਸਲਾਂ ਸਟਰਗਲਾਂ ਉਹਨਾਂ ਨੇ ਕੀਤੀਆਂ। ਹਾਂ ਰਿਆਜ਼ ਉਹਨਾਂ ਦਾ ਏਦਾਂ ਏਦਾਂ ਹੁੰਦਾ ਸੀ, ਕੰਨਾਂ ਨੂੰ ਰੱਸੇ ਪਵਾ ਕੇ 17 ਬੰਦੇ ਐਂ ਨੂੰ ਜਾ ਰਹੇ ਆ, 17 ਬੰਦੇ ਐਂ ਨੂੰ ਕੰਨ ਖਿੱਚਦੇ ਹੁੰਦੇ ਸੀ ਉਹਦੇ। ਹਾਂਜੀ ਬਰੂਸਲੀ ਸਾਹਿਬ ਹਾਂਜੀ, ਤਾਕਤ ਵਾਸਤੇ, ਜਿਸਮ ਦਾ ਸਖਤ ਕਰਨ ਵਾਸਤੇ ਉਹਨਾਂ ਤਾਂ ਕਿ ਕੋਈ ਬੰਦਾ ਇੱਕ ਕਰਾਟੇ ਚ ਵੀ ਕੰਨ ਤੋਂ ਫੜ ਕੇ ਘੁਮਾ ਕੇ ਸਿੱਟ ਦਿੰਦੇ। ਹਾਂਜੀ ਹਾਂਜੀ ਹਾਂਜੀ। ਕੰਫੂ ਚ ਕੰਗ ਫੂਚ ਬੱਖੀਆਂ ਦੇ ਵਿੱਚ ਉਹਨਾਂ ਨੇ ਹੁੱਕਾਂ ਪਵਾਈਆਂ ਆਪਣੇ, ਬੰਦੇ ਖਿੱਚ ਰਹੇ ਆ, ਟਰਾਲੀਆਂ ਖਿੱਚ ਰਹੇ ਇਹਦੇ ਆ। ਭਰਾ ਨੇ ਵੀ ਉਹ ਕੰਨ ਨੂੰ ਪਾ ਕੇ ਆਇਆ ਦੱਸਾ ਤੇ 4 ਜਣੇ ਇੰਜ ਖਿੱਚਿਆ ਤੇ ਇੱਕ ਬੰਦਾ ਕਹਿੰਦਾ ਓਏ ਉਹਦਾ ਮਗਜ਼ ਵੀ ਆ ਗਿਆ। ਨਹੀਂ ਤੇ ਭਰਾ ਨੇ ਮਹੀਨਾ ਖਿਚੋ ਆਇਆ, ਹੁਣ ਹਾਥੀ ਨੂੰ ਵੱਡੇ ਕੰਨ ਦੇ ਭਰਾ ਦੇ ਚੱਲ ਮਾਰਦਾ ਬੰਦਾ ਕੰਨ ਲੱਗਿਆ। ਅੱਛਾ ਮੈਂ ਕਹਿੰਦਾ ਤੇਰੇ ਕੰਨ ਖਿੱਚਣ ਵਾਲੇ ਹੋਏ ਆ। ਹਾਂਜੀ ਇਹਦੇ ਭਰਾ ਨੇ ਵੀ ਏਦਾਂ ਕੰਨ ਖਿਚਾਏ, ਉਹ ਏਡੇ ਲੰਮੇ ਹੋ ਗਏ ਹੁਣ ਭਰੀ ਮਹਿਫਲ ਦੇ ਵਿੱਚ ਆ ਕਰ ਲਪੇਟ ਕੇ ਪੈ ਬਰੂਸ ਲੀ ਸਾਹਿਬ ਉਸਤਾਦ ਜੀ, ਇਹ ਜਿਹੜੀ ਮਤਲਬ ਹੈ ਕਿੱਕ ਨਾ, ਮੈਂ ਕਿੱਕ ਤੁਹਾਨੂੰ ਵੈਸੇ ਦੱਸ ਦਿਆਂ, ਚਲੋ। ਇਹਨੂੰ ਛਿਨ ਕਹਿੰਦੇ ਨੇ। ਕੀ ਕਹਿੰਦੇ ਆ? ਛਿਨ ਹਾਂ ਇਹ ਦਰਖਤ ਦੇ ਵਿੱਚ ਮਾਰਦੇ ਹੁੰਦੇ ਸੀ ਯਾਰ। ਹਾਂਜੀ ਹਾਂ ਉਹ ਤਾਂ ਤੋੜ ਦਿੰਦੇ ਸੀ ਆਨੂੰ ਲੱਤ ਨੂੰ ਆ ਕੇਕ ਮਾਰ ਮਾਰ ਕੇ। ਨਹੀਂ ਅੱਜ ਜਿਵੇਂ ਹੁਣ ਸ਼ੇਰਾਂ ਦਾ ਨਹੀਂ ਆਪਣਾ ਬਾਦਸ਼ਾਹ ਸੋਹਣੇ ਸ਼ੇਰਾਂ ਦਾ ਨਹੀਂ ਆ ਸੁਣੀਦਾ ਕਿ ਸ਼ੇਰ ਨਾਲ ਬੰਦਾ ਲੜ ਪਿਆ। ਹਾਂਜੀ। ਮੈਂ ਇੱਕ ਬੰਦੇ ਨੇ ਪੁੱਛਿਆ ਜਿਹੜਾ ਸ਼ੇਰਾਂ ਦਾ ਉਹ ਸੀ ਕੇਅਰ ਟੇਕਰ, ਮੈਂ ਪੁੱਛਿਆ ਯਾਰ ਇਹ ਗੱਲਾਂ, ਉਹਨੇ ਕਿਹਾ ਭੈਣ ਦੁਨੀਆ 'ਚ ਕੋਈ ਐਸਾ ਇਨਸਾਨ ਨਹੀਂ ਜਿਹੜਾ ਇਹਦਾ ਮੁਕਾਬਲਾ ਕਰ ਸਕੇ ਸ਼ੇਰ ਜਵਾਨ ਦਾ। ਸ਼ੇਰ ਦਾ। ਹਾਂਜੀ ਉਹਨੇ ਕਿਹਾ, ਫਿਰ ਉਹਨੇ ਮੈਨੂੰ ਇਹਦਾ ਦੱਸਿਆ, ਉਹਨੇ ਕਿਹਾ ਜਿਹੜਾ ਇਹਦਾ ਪੰਜਾ ਮਾਰਦਾ ਨਾ ਉਹ ਕਿੰਨੇ ਉਹ ਕਿਲੋ ਹਰਟ ਸਟੈਪ ਉਹਦਾ ਵਜ਼ਨ, ਉਹਦਾ 5000 ਕੇ ਕਿੰਨਾ, ਯਾਨੀ ਇੱਕ ਮਿਸਾਲ 50000, ਤੇ ਉਹਨੇ ਕਿਹਾ ਇਨਸਾਨ ਦਾ ਹੁੰਦਾ 700 800। ਤੁਸੀਂ ਕਿੱਦਾਂ ਕਹਿ ਸਕਦੇ ਵੀ ਇਹਦਾ ਮੁਕਾਬਲਾ ਹੁੰਦਾ? ਇਹਦਾ ਪੰਜਾ 2 ਟੋਟੇ ਕਰ ਦਿੰਦਾ ਬੰਦੇ ਨੂੰ। ਨਹੀਂ ਉਹਦਾ ਤਰੀਕਾ ਨਾ, ਜਦੋਂ ਪੰਜਾ ਮਾਰਨ ਲੱਗ ਪਿਆ ਉਹਨੂੰ ਜੱਫੀ ਪਾ ਲਓ। ਆਹ ਸ਼ੇਰ ਨੂੰ ਅੱਜ ਜੱਫੀ ਪਾ ਕੇ ਨਾ ਇੱਥੋਂ ਫੜ ਕੇ ਆ ਆਹੋ ਉਹਨੂੰ ਕੁੱਟੀ ਰੱਖੋ। ਕੁੱਟੀ ਰੱਖੋ। ਓਏ ਆ ਵੀ ਸ਼ੇਰ ਆ, ਕੀ ਹਾਲ ਹੈ? ਕਹਿੰਦਾ ਜੱਫੀ ਪਾ ਲਓ। ਨਹੀਂ ਇੱਥੇ ਉਹਦੀ ਧੌਣ ਲੈ ਕੇ ਇੰਜ ਕਰ ਲਓ, ਹਾਂ ਉਸਤਾਦ ਜੀ ਸਹੀ ਗੱਲ। ਅੱਛਾ ਪਿੱਛੋਂ ਨੇ ਇਧਰੋਂ ਦੀ ਪੰਜਾ ਬਾਹਰ ਕੱਢ ਦੇਣਾ ਤੁਹਾਡਾ, ਚਾਪਾ ਕਰਕੇ ਇੱਕ। ਲੱਤਾਂ ਪਾ ਕੇ ਨਾ ਉਸਤਾਦ ਜੀ ਏਦਾਂ ਉਹਦੇ ਤੇ ਸ਼ੇਰ ਦੇ ਉਹ ਜਿਹੜੇ ਅਸੀਂ ਐ ਨਹੀਂ ਕਰਦੀ ਆ। ਹਾਂ ਇਹ ਵੀ ਸਟਾਈਲ ਸੀ ਬਰੂਸ ਲੀ ਸਾਹਿਬ ਦਾ। ਹਾਂਜੀ ਹਾਂਜੀ, ਇਹ ਵੀ ਸੀ ਹਿਪਮੈਨ ਦਾ, ਥੱਲੇ ਪਾ ਕੇ ਟਿਕ 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 ਟਿਕ। ਉਹ ਮਾਰ ਦਿੰਦੇ ਸੀ। ਆਹੋ ਇਹਨੂੰ ਕੰਬੋ ਕਹਿੰਦੇ ਆ। ਕੰਬੋ। ਯੈਸ ਓਏ ਟੇਕਨ 3 ਜਿਹੜੇ ਬਟਨ ਕਰੀ ਤੇ ਇਹਨੂੰ ਫਿਰ ਰੰਧਾਵਾ ਕਹਿੰਦੇ ਹੁਣ। ਸੀਰੀਅਸਲੀ ਕੰਬੋ ਇਹ ਜਿਹੜਾ ਮੁੱਕਾ ਸੀ ਨਾ ਉਸਤਾਦ ਜੀ, ਇਹ ਅੰਗੂਠੇ ਵਾਲਾ, ਇਹ ਬਰੂਸ ਲੀ ਸਾਹਿਬ ਨੇ ਯਾਦ ਕੀਤਾ ਸੀ। ਐ ਟੈਪ। ਹਾਂਜੀ ਅੱਛਾ ਹੈ ਆ ਜਿਹੜਾ। ਹਾਂ ਆਹੋ ਇੱਥੇ ਪਹਿਲਾਂ ਵੀ ਉਧਰ ਲੜਾਈਆਂ ਯਾਰ ਤੁਹਾਡੇ ਇਲਾਕੇ 'ਚ ਛੋਟੇ ਹੁੰਦੇ ਕਦੀ ਕਿਸੇ ਨੇ ਆ ਮਾਰਿਆ ਮੁੱਕਾ? ਬਹੁਤ ਤਪਾ ਆਹ ਜਿਹੜੇ ਮੁੱਕੇ ਰੱਖੇ ਹੁੰਦੇ ਸੀ। ਓਏ ਤੂੰ ਇੱਕ ਮੁੱਕਾ ਵਾ ਸਟਾਚੂ ਇੰਜ ਮਾਰ ਕੇ ਨਾ ਲੱਕ 'ਚ ਤੇ ਮੁੜ ਕੇ ਐ ਘਮਾਈਦਾ ਵਾ। ਹਾਂ ਉਹਦੇ ਨਾਲ ਕਰੰਟ ਵੀ ਪੈਂਦਾ, ਸੱਟ ਵੀ ਲੱਗਦੀ ਹੈ। ਸਾਜੀ ਨੇ ਦੱਸਿਆ ਸੀ ਬਰੂਸੀ ਸਾਹਿਬ ਦਾ ਐਂ ਕਰਕੇ ਜਦੋਂ ਕਰਦੇ ਸੀ ਐਂ ਚੰਡ ਮਾਰਦੇ ਸੀ ਤੁਹਾਡੀ ਥੋੜੀ। ਯਾਰ ਉਹ ਕਿਤੇ ਉਹ ਹਾਂ ਇਹਨਾਂ ਦਾ ਇਹ ਸਟਾਈਲ ਉਧਰੋਂ ਹੀ ਆਇਆ ਉਹਨਾਂ ਕਾਪੀ ਹੋਇਆ ਵਾ ਮਿੱਠਾ ਜੀ। ਇਦਾਂ ਦਾ ਕਈ ਚਲਾਈ ਦੀ ਆ ਥੂ ਥੂ ਕਰਕੇ। ਇਹਨੇ ਵੀ ਉਸਤਾਦ ਜੀ ਕਿੱਕ ਮਾਰਨੀ ਸਿੱਖੀ ਹੈ। ਇੱਕ ਬੰਦੇ ਨੂੰ ਕਿੱਕ ਮਾਰੀ, ਉਹ ਕੋ ਕਹਿਣਾ ਯਾਰ ਕਾਲੂ ਬਦਤਮੀਜ਼ੀ ਆ। ਕਿੱਕ ਖਾ ਕੇ ਨਾ ਇਹਨੇ ਕਿੱਕ ਮਾਰੀ ਆ, ਉਹਨੇ ਕਿੱਕਰ ਚੁੱਕ ਕੇ ਮਾਰੀ। ਸਾਜੀ ਲੱਤਾਂ ਨੂੰ ਰੱਸੇ ਪਵਾ ਕੇ ਖਿੱਚਦੇ ਰਹੇ ਨੇ। ਹਾਂਜੀ ਉਹ ਇੰਜ ਹਾਂਜੀ ਐ ਬੈਠੇ ਐ ਦੇਖ ਰਿਹਾ ਹੱਥ ਉਹ ਸਹੀ ਗੱਲ ਆ। ਉਹ 2 ਰੱਸੇ ਇਧਰੋਂ ਪਾ ਕੇ ਉਹਦੀ ਲੱਤਾਂ ਦੀ ਪ੍ਰੈਕਟਿਸ ਹੁੰਦੀ ਸੀ। ਹਾਂਜੀ ਕਿਲ ਠੋਕ ਕੇ ਨਾ ਕਿਲ ਠੋਕ ਕੇ। ਭਾਜੀ ਰਹਿਣ ਦੋ ਤੁਸੀਂ। ਉਹ ਯਾਰ ਐਨਾ ਵਾਇਆ ਤੇ ਮੇਰਾ ਵੀ ਉਸਤਾਦ ਜੀ ਹੈ। ਉਹ ਬਸ ਕਰ ਦੇ। ਇੱਕ ਮਿੰਟ ਕਰਕੇ ਦਿਖਾ। ਓਏ ਨਾ ਕਰੀ ਫਰੀਦ ਨਾ ਕਰੀ ਮੇਰੀ ਗੱਲ ਤਾਂ ਸੁਣੋ ਨਾ ਕਰੀ ਯਾਰ। ਯਾ ਫਰੀਦ ਹਟ ਜਾ। ਫਰੀਦ ਜੀ ਚਲੋ ਇਹ ਮਾਰ ਡਾਲਾ ਕਰਨ ਲੱਗਾ ਕਿ ਅੱਗੇ ਮੋਟਰ ਸੜੀ ਆ, ਕੋ ਖਿਆਲ ਕਰੋ, ਤੁਹਾਡੀ ਮਿਹਰਬਾਨੀ। ਓਏ ਯਾਰ ਤੇ ਯਾਰ ਇਹਨੂੰ ਕਹਿੰਦੇ ਨੇ ਸਪਲੀਮੈਂਟਰੀ ਡਾਊਨ। ਸਪਲੀਮੈਂਟਰੀ ਅੱਛਾ ਤੁਹਾਡੇ ਚੋਂ ਕਦੀ ਕਿਸੇ ਦਾ ਅੰਗੂਠਾ ਟੁਕਿਆ? ਹਾਂਜੀ ਮੇਰਾ ਅੰਗੂਠਾ ਟੁੱਕ ਡਾਊਨ। ਮੇਰਾ ਤਾਂ ਹੀ ਟੁਕਿਆ ਬਹੁਤ ਬੁਰਾ ਟੁਕਦਾ। ਮੇਰਾ ਵੱਜਾ ਸੀ ਬਾਲ ਵੱਜਾ ਸੀ ਤੇ ਅੰਗੂਠਾ ਤੇ ਇਦਾਂ ਹੈ ਹੀ ਨਹੀਂ ਨਾਲ। ਇਸ ਦਾਤ ਦਾ ਬਰਾ ਮੇਰਾ ਹਾਰਡ ਬਾਲ ਠੁਕਿਆ ਸੀ, ਇੱਕ ਅੰਗੂਠਾ ਮੇਰਾ ਛੋਟਾ ਦੇਖੋ ਤਦੇ ਇਹ ਉਹ ਠੁਕਿਆ ਹੀ ਹੈ, ਉਹ ਠੁਕਿਆ ਉਦੋਂ। ਬਾਹਰ ਨਹੀਂ ਕਢਾਇਆ? ਨਹੀਂ ਅੱਛਾ ਰਾਜੀ ਸਟੀਲ ਦੇ ਕਿਹੜੇ 2 ਠੋਕ ਲੈਣੇ, ਹਾਂਜੀ ਠੀਕ ਹੈ ਇਹਨਾਂ ਦੇ ਉੱਪਰ ਇੰਜ ਕਰਕੇ ਉਂਗਲਾਂ ਰੱਖਣੀਆਂ। ਓਕੇ। ਹਿਪਮੈਨ ਸਾਹਿਬ ਨੇ ਤੇ ਪਿੱਛੇ ਆ ਸਟੀਲ ਦੇ ਕਿਲ ਠੋਕ ਕੇ ਉੱਤੇ ਲੱਤਾਂ ਇਹਨਾਂ ਦੇ ਟੈਟ ਲਾਉਣਾ। ਇੱਕ ਮੈਂ ਤਾਂ ਤੁਸੀਂ ਦੱਸਿਆ ਉਹਨਾਂ ਨੂੰ ਪਤਾ ਨਹੀਂ ਸੀ ਹੈਗਾ। ਉਹ ਹੁਣ ਉਹਨੇ ਹਿਪਮੈਨ ਦੀ ਪੂਰੀ ਸਟੋਰੀ ਮੈਂ ਸੁਣੀ। ਦੱਸਦਾ। ਬੇਸਿਕਲੀ ਬਰੂਸ ਲੀ ਸਾਹਿਬ ਨੂੰ ਵੀ ਇੱਕ ਵਕਤ ਚ ਆ ਕੇ ਹਿਪਮੈਨ ਹੀ ਕਹਿਣ ਲੱਗੇ ਸੀਗੇ। ਹਾਂਜੀ ਉਹ ਹਿਪ ਨਹੀਂ ਹਿਪਮੈਨ ਕਹਿਣ ਲੱਗੇ। IP ਹਾਂ ਕਹਿੰਦੇ ਸੀ ਇਹਦੇ ਚ ਊ ਜਿਹੜਾ ਏਪੀ ਨਜ਼ਰ ਆਉਂਦਾ ਵਾ। ਰਾਜ ਜੀ ਆ ਜਿਹੜੀ ਤੁਸੀਂ ਗੇਮ ਖੇਡਦੇ ਆ ਧਾਗੇ ਪਾ ਕੇ, ਹਾਂ। ਇਹ ਬਰੂਸਰੀ ਦੀ ਇਜਾਜ਼ਤ ਸੀਗੀ। ਉਹ ਬੁੱਟਾਂ ਦੀ ਰੈਸਲ ਕਰਦਾ ਸੀ। ਕਦੀ ਮੰਜੀ ਚੱਕ ਲਈ, ਮੰਜੀ ਬਣਾਉਣ ਵਾਲੀ ਜਿਹੜੀ ਸੀ। ਕਦੀ ਐ ਕਰ ਲਿਆ ਉਹਨੇ, ਕਦੀ ਉਹ ਐ ਕਰ ਲਿਆ। ਅਸੀਂ ਤਾਂ ਉਹ ਖੇਲ ਬਣਾ ਲਈ ਆ।
ਇਹਦੇ ਨਾਲ ਰੈਸਲ ਹੁੰਦੀ ਆ ਹੱਡੀਆਂ ਦੀ, ਗੁੱਟਾਂ ਦੀ, ਜੇ ਉਹ ਆ ਤੁਹਾਡੇ ਗੁੱਟ ਮੋੜ ਰਹੇ ਇਹ ਅੱਛੀ ਇਨਫੋਰਮੇਸ਼ਨ। ਹਾਂਜੀ ਚੀਕਮ ਨਹੀਂ ਸੀ ਸੁੱਟਦਾ ਹੁੰਦਾ ਬਰੂਸ ਲੀ, ਚੀਕਮ ਅੱਜ ਬੜੇ ਇੱਕ ਬੰਦੇ ਨੇ ਕਿੱਕ ਮਾਰੀ ਕਾਲੂ ਨੇ ਇੱਕ ਬੰਦੇ ਨੂੰ, ਉਹ ਕਿੱਕ ਖਾ ਕੇ ਆ ਕੇ ਕਹਿੰਦਾ ਥੱਲੇ ਜੇ ਹੋਰ ਵੀ ਕੁਛ ਹੈ ਲੋਇਆ ਜਿਹਾ ਵੱਜਾ। ਨਹੀਂ ਫਿਰ ਉਸ ਤੋਂ ਬਾਅਦ ਦੇਖ ਨਾ ਇੱਕ ਵਾਨ ਟਾਈਮ ਆਇਆ ਸੀ, ਵਾਨ ਟਾਈਮ ਵੈਨ ਟਾਈਮ ਦੀ ਇੱਕ ਕਿੱਕ ਉਹਦੀ ਭਾਈ ਦੀ ਮਸ਼ਹੂਰ ਹੋ ਗਈ ਸੀ। ਫਾਈਨਲੀ ਕੋਈ ਕਿੱਕ ਮਾਰਦਾ ਸੀ, ਉਹ ਦੋਵੇਂ ਲੱਤਾਂ ਤਾਂ ਕਰਕੇ ਟਪਾ। ਉਸ ਤੋਂ ਬਾਅਦ ਫਿਰ ਵਨ ਡੈਮ ਹੋ ਵਨ ਟਾਈਮ ਦੀ ਕਰਾਟੇ, ਤਰਬੇਲਾ ਡੈਮ, ਫਿਰ ਨਹੀਂ ਬੜੇ ਬੜੇ ਆਰਟਿਸਟ ਨੇ ਬਹੁਤ ਕਰਾਟੇ ਦੇ ਵਿੱਚ, ਬੜੇ ਬੜੇ ਉਸਤਾਦ ਲੀ ਸੀ, ਜੈਟ ਲੀ ਜੱਟ ਲੀ, ਜੱਟ ਲੀ, ਸ਼ਾਇਨ ਬਹੁਤ ਨੇ ਇਸ ਤਰ੍ਹਾਂ ਦੇ, ਬਹੁਤ ਨੇ। ਸਾਨੂੰ ਜਿਹੜਾ ਮਸ਼ਹੂਰ ਨਾਂ ਦਾ ਪਤਾ, ਲੇਕਿਨ ਹੈ ਬਹੁਤ। ਇੱਕ ਫਿਲਮ ਤੁਸੀਂ ਵੇਖਣੀ, ਤੁਸੀਂ ਲਿਖਣਾ ਵਾ ਬੈਸਟ, ਉਹ ਹੈਗੀ ਰਾਈਡਰ 2 ਫਿਲਮ। ਉਹਦੇ 'ਚ ਇੱਕ ਮੁੰਡਾ ਵਾ, ਤੁਸੀਂ ਉਹਦੀ ਫਾਈਟ ਵੇਖਣੀ ਆ, ਇੰਨੀ ਰੀਅਲ ਫਾਈਟ ਯਾਰ। ਉਹਦਾ ਪੂਰੀ ਫਾਈਟ ਦਾ ਨਾ ਮੈਂ ਤੁਹਾਨੂੰ ਦਿਖਾਉਣਾ ਵਾ, ਉਹਦੀ ਪੂਰੀ ਫਾਈਟ ਦਾ ਨਾ ਇੱਕ ਸੀਨ ਪਿਆ ਵਾ, ਮੈਂ ਉਹਦਾ ਥੰਬਨੇਲ ਲਾਉਂਗਾ, ਤੁਸੀਂ ਉਹ ਵੇਖਣੀ ਆ। ਤੁਸੀਂ ਦੇਖਣਾ ਕਿ ਉਹ ਸ਼ੂਟ ਕਿੱਦਾਂ ਹੋਇਆ, ਕਿਸ ਤਰ੍ਹਾਂ ਉਹਨਾਂ ਨੇ ਉਹ ਗੇਮ ਪਾਈ ਹੈ। ਉਹ ਥੋੜੀ ਦੀ ਪਿਛਲੀ ਸਾਈਡ ਮਾਰ ਕੇ ਟੈਪ ਟੈਪ। ਹਾਂਜੀ ਵੈਸੇ ਪੂਰਾ ਕੀਮਾ ਟੈਪ ਨੂੰ ਬੈਸਟ ਫਾਈਟ ਸੀਨ ਮੂਵਮੈਂਟ। ਉਹ ਕਿਤੇ ਕਲੀਨ ਸ਼ੇਵ ਵਾਲਾ ਮੁੰਡਾ ਤਾਂ ਨਹੀਂ ਕਿਤੇ, ਹਾਂ ਹਨਾ? ਦ ਰਾਈਡ 2 ਵੇਖੀਏ ਮੈਂ ਸਾਡੀ। ਦ ਰਾਈਡ 2 ਫਿਲਮ ਵੇਖਣੀ ਆ ਤੁਸੀਂ ਆ ਜਿਹੜੀ ਆ। ਏਦਾਂ ਦਾ ਕੰਮ ਉਸਤਾਦ ਜੀ, ਉਸ ਮੁੰਡਾ ਹੀਰੋ ਦਾ ਤੂੰ ਵੇਖਣਾ ਸਾਹਿਬ। ਫਰੀਦ ਸਾਹਿਬ ਦੀ ਆ ਵੇਖਣੀ, ਆ ਫਾਈਟ ਵੇਖਣੀ ਆ ਤੂੰ ਬਸ। ਆ ਮੈਂ ਲਾ ਦੇ, ਤੁਸੀਂ ਲਿਖਣਾ ਜੀ ਦ ਰਾਈਡ 2 ਦ ਕਿਚਨ ਫਾਈਟ। ਦਾ ਕਿਚਨ ਫਾਈਟ, ਦਾ ਕਿਚਨ ਫਾਈਟ। ਰੋਟੀ ਤਾਂ ਹੋਈ ਹੋਣੀ ਲੜਾਈ। ਹਾਂ ਉੱਥੇ ਜਾਂਦਾ, ਉਹ ਉੱਥੇ ਕਿਚਨ ਦੇ ਅੰਦਰ ਫਾਈਟ ਦੇਖਣੀ, 2 ਬੰਦੇ ਤੁਸੀਂ, ਔਰ ਕੈਮਰਾਮੈਨ ਹੀ ਦੇਖਣੀ, ਔਰ ਤੁਸੀਂ ਦੇਖਣਾ ਕੀ ਹੁੰਦਾ ਉਹਦੇ 'ਚ। 5 ਉਂਗਲਾਂ ਇੰਜ ਥੱਲੇ ਰੱਖ ਕੇ ਤੇਜ਼ ਚਾਕੂ ਮਾਰਨੇ ਵਾਲੀ ਵੀ ਉਹਨਾਂ ਦੀ ਪ੍ਰੈਕਟਿਸ। ਹਾਂ ਇੱਕ ਵੀ ਉਂਗਲ ਤੇ ਨਹੀਂ ਸੀ ਵੱਜਦਾ, ਇੱਕ ਸਕਿੰਟ 'ਚ 3 ਵਾਰੀ ਐਂ ਹਾਂ ਉਹਦੇ 'ਚ ਪ੍ਰੈਕਟਿਸ ਪਹਿਲੇ ਕਿਸੇ ਹੋਰ ਚੀਜ਼ ਨਾਲ ਕਰ ਲਓ ਨਾ, ਦਾਦੀ ਜੀ ਫੜ ਕੇ ਪ੍ਰੈਕਟਿਸ ਕਰ ਲਓ। ਤਾਜ ਹੀ ਮਾਖੀ ਲੱਗਾ ਹੁੰਦਾ ਸੀ, ਇਹਨਾਂ ਧੋਣ ਮਾਰ ਦੇ ਵਿੱਚ। ਬਰੂਸ ਲੀ ਸਾਹਿਬ ਹਾਂਜੀ ਕੋਈ ਭੁੰਡੀ ਨਹੀਂ ਸੀ ਲੜਦੀ, ਉੱਥੇ ਹੀ ਹੁੰਦਾ ਦਿਮਾਗ। ਅੱਗੇ ਉਹ ਕੱਲਾ ਪਾਗਲ ਬਣਾ ਰਿਹਾ ਸੀ, ਹੁਣ ਉਹ ਵੀ ਡਰ ਗਿਆ। ਮਾਖੀ ਉੱਥੇ ਰਹਿੰਦਾ ਸੀ। ਉਹ ਕੱਲਾ ਪਾਗਲ ਸੀ, ਉਹ ਵੀ ਹੋ ਗਿਆ। ਰਨਿੰਗ ਕਰਨ ਦਾ ਤਰੀਕਾ ਬੜਾ ਅੱਛਾ। ਤੁਸੀਂ ਮਾਖੀ ਨੂੰ ਛੇੜ ਕੇ ਵਟਾ ਮਾਰ ਕੇ ਮਾਖੀ ਤੁਹਾਡੇ ਮਗਰ ਨਿਕਲੇਗਾ, ਤੁਸੀਂ ਅੱਗੇ ਦੌੜ ਲਾ ਦਿਓ। Yes. ਇੱਕ ਫਿਲਮ ਸੀ ਕਿ ਰਣਬੀਰ ਕਪੂਰ ਸਾਹਿਬ ਉਹਦੇ 'ਚ ਇਹੀ ਐਪਲੀਮੈਂਟ ਕਰਦੇ। ਇਹਨੇ ਕਿਚਨ 'ਚ ਵੜ ਕੇ ਨਾ ਤੇ ਇਹ ਵਾਲੀ ਆਈਟਮ ਕੀਤੀ, ਛੁਰੀ ਵਾਲੀ ਹਾਂ ਕਰਕੇ ਬਾਹਰ ਆਇਆ, ਤੇ ਬਾਹਰ ਆ ਕੇ ਕਹਿੰਦਾ ਮੈਂ ਜਿੱਤ ਗਿਆ। ਪੰਜੇ ਹੀ ਅੰਦਰ ਰਹਿ ਗਈਆਂ। ਬਾਅਦ ਹਾਂ ਤੁਸੀਂ ਬਰੂਸ ਲੀ ਪੜ੍ਹਨਾ ਲਿਖਣਾ, ਉਹਦੀ ਕਿਤਾਬ ਵੀ ਬਣੀ ਹੋਈ ਬਰੂਸ ਲੀ ਸਾਹਿਬ ਤੇ। ਹਾਂ ਬਰੂਸ ਲੀ ਤੇ ਲੀ ਜਿਹੜੇ ਸਨ ਨਾ ਸਾਜੀ, ਲੀ ਉਹ ਬਹੁਤ ਸਮਾਰਟ ਮੁੰਡਾ ਸੀ। ਜਿਹੜੇ ਯਾਰ ਬੜੇ ਫਾਈਟਰ ਮੁੰਡੇ ਨੇ ਫਿਲਮਾਂ 'ਚ। ਜੈਕੀ ਚੈਨ ਸਾਹਿਬ ਜਿਹੜੇ ਨੇ, ਉਹ ਬੇਸਿਕਲੀ ਸਟੰਟਮੈਨ ਨੇ। ਹਾਂਜੀ ਸਟੰਟਮੈਨ ਟਾਈਪ ਨਿਜ਼ਾਮ ਸੀ ਉਹਨਾਂ ਦਾ। ਆਏ ਸਟੰਟਮੈਨ ਸੀ, ਲੇਕਿਨ ਫਿਰ ਹੀ ਬਾਅਦ 'ਚ ਵੀ ਸਟੰਟਮੈਨ ਹੀ ਰਹੇ ਨੇ ਤਕਰੀਬਨ ਜ਼ਿਆਦਾ, ਲੇਕਿਨ ਉਹਨਾਂ ਦਾ ਇਹ ਕਿ ਉਹਨਾਂ ਨੇ ਓਰੀਜਨਲ ਬੜੇ ਸੀਨ ਕੀਤੇ। ਉਹ ਕੀਤੇ ਯਾਰ ਉਹ ਬੰਦਾ ਕਿੱਥੋਂ ਕਿੱਦਾਂ ਡਿੱਗਿਆ, ਵੀ ਉੱਤੋਂ ਫੱਟੀਆਂ ਤੋੜਦੀਆਂ ਥੱਲੇ ਤੱਕ। ਉਹ ਭਾਈ ਦਾ ਪੂਰਾ ਹਰ ਚੀਜ਼ ਉਹਦੀ ਟੁੱਟੀ ਭੱਜੀ ਪਈ ਹੈ। ਫਿਲਮ ਤੋਂ ਬਾਅਦ ਹੁੰਦੇ ਵੀ ਹੁੰਦੇ ਸੀ ਸਾਜ ਜੀ, ਬਾਅਦ ਜੈਕੀ ਚੈਨ ਸਾਹਿਬ ਦੀ ਫਿਲਮ ਦੇ ਐਂਡ ਤੇ ਹੁੰਦਾ ਸੀ ਉਹ ਜਿਹੜੇ ਉਹਦੇ ਦਿਖਾਉਂਦੇ ਸੀ ਉਹ ਦਿਖਾਉਂਦੇ ਸੀ ਕਿ ਕੀ ਮਿਸਟੇਕ ਹੋਈ। ਸਾਜੀ, ਲੇਕਿਨ ਟੌਮ ਕਿਊਮ ਸਾਹਿਬ ਉਹ ਟੌਮ ਕਿਊਮ, ਉਹ ਜੋਨੀ ਸ਼ੇਵਰ, ਉਹਨੇ ਸਾਜੀ ਉਹ ਜਿਹੜਾ ਸ਼ੇਅਰ ਕੀਤਾ ਨਾ ਉਹਦੇ ਤੇ ਬਿਲਡਿੰਗ ਤੇ ਬੁਰਜ ਖਲੀਫਾ ਤੇ, ਉਸਤਾਦ ਜੀ ਉਹ ਸਹੀ ਜੈਨੂਇਨ ਕੀਤਾ। ਕੋਈ ਸੇਫਟੀ ਵੀ ਨਹੀਂ ਬੜੇ ਹਿਸਾਬ ਲੋਕ ਕਹਿੰਦੇ ਰੁਪਈਏ ਨਜ਼ਰਾਂ ਦਿੱਤੀਆਂ ਉਹਨੂੰ, ਸੀਰੀਅਸਲੀ ਕੀਤਾ ਨਾ ਸਟੰਟ ਉਹਨੇ, ਥੱਲੋਂ ਨਜ਼ਰਾਂ ਗਿਆ ਉਹਨੂੰ। ਜਾਣੇ ਆਟਾ ਦੇ ਉਹ ਫਿਰ ਉਹ ਜਿਹੜਾ ਸ਼ੀਸ਼ਾ ਕਹਿੰਦੇ ਤੋੜਨ ਵਾਲਾ ਨਾ ਸੀਨ, ਉਹਦੇ ਤੇ ਉਹ ਇੱਕ ਵਾਰੀ ਕਹਿੰਦਾ ਮੈਂ ਹਿੱਲ ਗਿਆ ਸੀ ਉਹਦੇ ਇੰਟਰਵਿਊ 'ਚ। ਉਹਨੇ ਕਿਹਾ ਵੀ ਜਦੋਂ ਸ਼ੀਸ਼ਾ, ਉਹਨੇ ਕਿਹਾ ਗਲਾਸ ਤੋੜ ਕੇ ਅੰਦਰ ਜਾਣਾ, ਉਹ ਗਲਾਸ ਤੋੜਦਾ, ਇੱਕ ਵਾਰੀ ਅਟੈਂਪਟ ਕਰਦਾ, ਪਹਿਲੀ, ਫਿਰ ਦੂਸਰੀ, ਫਿਰ ਤੀਸਰੀ, ਉਹ ਦੂਸਰੀ ਤੇ ਜਦੋਂ ਪਿੱਛੇ ਜਾਂਦਾ ਕਹਿੰਦਾ ਮੈਂ ਕਿਹਾ ਉੱਤੇ ਮੈਂ ਗਿਆ, ਭਾਵੇਂ ਬੈਂਡ ਖੁੱਲ ਚੱਲਾ ਜੀ। ਉਹ ਯਾਰ ਉਹਨਾਂ ਨੇ ਨਾ ਟੌਮ ਕਰੂਜ਼ ਸਾਹਿਬ ਨੇ ਸਾਜੀ ਉਹ ਜਿਹੜੀ ਡਰਾਈਵਿੰਗ ਕੀਤੀ ਨਾ, ਉਹ ਵੀ ਓਰੀਜਨਲ ਆ। ਉਹ ਵੱਡੀਆਂ ਗੱਡੀਆਂ ਨਹੀਂ ਦੁਬਈ 'ਚ ਚੱਲਦੀਆਂ, ਜਿਹੜੀਆਂ ਵੱਡੀਆਂ ਡੰਬਲ ਟੈਬ ਨੇ, ਵੱਡੀਆਂ ਗੱਡੀਆਂ। ਟੈਂਪਰ ਉਹ ਜਿਹੜੇ ਯਾਰ ਨਹੀਂ ਉਹ ਜਿਹੜੀ ਗੱਡੀ ਉਸਤਾਦ ਜੀ ਨੂੰ ਪਤਾ, ਜੀਪ ਹੁੰਦੀ ਹੈ ਜਿਹੜੀ, ਉਹ ਇੱਕੋ ਜਿਹਾ ਡੱਬਾ ਜਿਹਾ ਜੀਪ ਹੈ, ਉਹ ਬੜੀ ਫੇਵਰਟ ਗੱਡੀ ਹੈ ਉਹਨਾਂ ਦੀ। CMC ਟਾਈਪ। ਨਹੀਂ Ford 63। ਆਹੋ ਉਹਦੇ 'ਚ ਉਹ ਓਰੀਜਨਲ ਉਹਨਾਂ ਨੇ ਡਰਾਈਵ ਕੀਤੀ ਹੈ। G63 ਫੇਮਸ ਗੱਡੀ ਆ ਉੱਤੇ ਅਰਬੀ ਸ਼ੇਖਾਂ ਦੀ,
ਉੱਥੇ ਦੇ ਜਿਹੜੇ ਨੇ। ਉਹ ਜੀਪ ਜੀ ਨਹੀਂ ਉੱਚੇ ਟਾਇਰ ਨਹੀਂ, ਮਤਲਬ ਉਹ ਪੁਰਾਣਾ ਮਾਡਲ ਆ। ਅੱਛਾ ਅੱਛਾ। ਮਤਲਬ 2002 4 6 8 10 12 14 2013 ਬਹੁਤ ਫੇਮਸ ਮਾਡਲ ਆ 2013 ਬਲੈਕ ਕਲਰ ਦੀ G63। ਹਾਂਜੀ। ਮਹਿੰਗੀ ਤਰੀਨ ਗੱਡੀ, ਮਹਿੰਗੀ ਜ਼ਿਆਦਾ ਇਸ ਤੋਂ ਹੋ ਗਈ ਆ ਕਿ ਉਹ ਕਿਉਂਕਿ ਉਹਨਾਂ ਨੇ ਮੰਗ ਉਹਦੀ। ਹਾਂ, ਤੁਹਾਡਾ ਬਰੌਕ ਦੇ ਬਾਰੇ ਕੀ ਖਿਆਲ ਆ ਜੀ? ਕੁਛ ਵੀ ਨਹੀਂ। ਕਿਹਦੇ ਬਰੌਕ ਦੇ ਬਾਰੇ ਪਹਿਲਾਂ ਮੈਂ ਟੌਮ ਕਰੂਜ਼ ਦਾ ਇੱਕ ਸਿਰਫ ਗੱਲ ਸਾਜੀ ਕੀ ਗੱਲ ਪੈਸੇ ਟ੍ਰੈਫਿਕ ਹੋਏ ਕਿੱਦਾਂ ਦੀ ਦੁਬਈ ਦੀ ਹੁੰਦੀ ਆ, ਯਾਨੀ ਸਪੀਡੀ ਟ੍ਰੈਫਿਕ ਆ। ਉਹਨਾਂ ਨੇ ਕਿਹਾ ਜੀ ਕਿ ਸੀਨ ਦੀ ਰਿਕੁਆਇਰਮੈਂਟ ਹੈਗੀ ਕਿ ਪੁੱਠੀ ਗੱਡੀ ਚਲਾਣੀ ਤੁਸੀਂ, ਉਹ ਜਿਹੜੀ ਐਕਸ ਯਾਨੀ ਗਲਤ ਚਲਾਣੀ ਗੱਡੀ। ਤੇ ਉਹਨਾਂ ਨੇ ਉਹ ਸੀਨ ਕੀਤਾ ਤੇ ਜੈਨੂਨ ਗੱਡੀ ਦਾ ਉਹਨੇ ਸ਼ਾਟ ਲਿਆ। ਤੂੰ ਜੈਨੂਨ ਗੱਡੀ ਦੀ ਗੱਲ ਨਹੀਂ, ਕਰ ਰਿਹਾ। ਉਹ ਪੂਰਾ ਅਰੇਂਜਮੈਂਟ ਕਰਦੇ ਨੇ, ਇਦਾਂ ਨਹੀਂ ਵੀ ਹੁਣ ਆਵਾਮ ਦੇ ਵਿੱਚ ਉਹਨਾਂ ਨੇ ਕੈਮਰੇ ਦੇ ਕੇ ਪਾਤਾ ਉਹਨਾਂ ਨੂੰ। ਪੂਰਾ ਉਹਨਾਂ ਨੇ ਸ਼ੂਟ ਕਰਨਾ, ਕੈਮਰੇ ਦੀ ਪਲੇਸਿੰਗ ਰੱਖਣੀ, ਉਹ ਪੂਰਾ ਨਿਜ਼ਾਮ ਕਰ ਲੈਂਦੇ। ਇੰਨੀਆਂ ਉਹਨਾਂ ਦੀਆਂ ਮੰਨੀਆਂ ਨਹੀਂ, ਤਾਂ ਜੀ ਮਾਦਰੇ ਤੁਹਾਡੀ ਗੱਲ ਤੇ ਇੱਧਰ ਇਹ ਫਿਲਮ ਆ ਸੀਨ, ਮੈਂ ਤੈਨੂੰ ਲੈ ਜਾਂਦਾ ਮਕੂਆਣੇ ਸਮੁੰਦਰੀਆਂ ਬੰਦਾ ਗੱਲਾਂ ਕਰਦਾ ਬੈਗ ਗੇਅਰ ਮਕੂਆਣੇ ਗੱਡੀ ਲਿਆ ਬੈਗ ਗੇ ਲਿਆ ਗੱਲਾਂ ਕਰਦੇ ਕਰਦੇ ਉਹ ਮਕੂਆਣੇ ਆ ਗਿਆ ਤਾਂ ਇਸ ਗੱਲ 'ਚ ਮੈਂ ਨਾਲ ਨਹੀਂ ਹੈਗਾ, ਇਹ ਚੀਜ਼ ਰੱਖਿਓ। ਮੈਂ ਬਰੂਸ ਲੀ ਤੱਕ ਹੀ ਸੀਗਾ। ਇਹਨੂੰ ਮੰਨਿਓ ਤੇ ਜਾਂ ਫਿਰ ਛਿੱਤਰ ਲਾ ਲਓ। ਮੈਂ ਹਕੀਕਤ ਉੱਥੇ ਤੁਸੀਂ ਮੇਰੇ ਨਾਲ ਆਇਆ ਨਾ ਕੂਬਾ, ਮੈਂ ਬਰੂਸ ਲੀ ਤੱਕ ਹੀ ਸੀਗਾ ਜੀ ਭਾਜੀ। ਉਹਨੇ ਬੈਗ ਗੇਅਰ ਦਾ ਮੇਰਾ ਵੀ ਬੜਾ ਕਰਦਾ। ਸਮੁੰਦਰੀ ਬੈਗ ਗੇਅਰ ਲਾਇਆ, ਉਹ ਗੱਲਾਂ 'ਚ ਲੱਗੇ ਰਹੇ, ਉਹਨਾਂ ਨੂੰ ਪਤਾ ਲੱਗਾ ਮਕੂਆਣੇ ਆ ਗਏ ਸਾਜੀ। ਉਹ ਓਏ ਹੋਏ ਲੈ ਲਓ, ਉਹ ਉੱਤੋਂ ਦੀ ਆਇਆ ਹੋਣਾ। ਹਾਇਆ ਬੂਸਾ ਮੋਟਰਸਾਈਕਲ ਤੇ ਇਹਦਾ ਮਤਲਬ ਉਹ ਬਾਰੀ ਥਾਨੇ ਮੂੰਹ ਕਰਕੇ ਕਹਿੰਦਾ ਨਾ, ਓਏ ਪਿੱਛੋਂ ਪਰੇ ਹੋ ਜਾ ਓਏ। ਪਿੱਛੇ ਤੋਂ ਪਰੇ ਆਹੋ ਆਹੋ ਟੌਮ ਕਰੂਜ਼ ਦਾ ਉਹ ਕਹਿੰਦੇ ਐਕਸੀਡੈਂਟ ਕਿੱਦਾਂ ਹੋਇਆ? ਕਹਿੰਦਾ ਯਾਰ ਉਹ ਪਿੱਛੇ ਮੱਝ ਆ ਗਈ ਸੀ। ਕਹਿੰਦਾ ਧਿਆਨ ਦਮ ਕਹਿੰਦਾ ਪਿੱਛੇ ਮੱਝ ਆਈ ਆ, ਸਾਨੂੰ ਸਮਝ ਹੀ ਨਹੀਂ ਲੱਗੀ। ਟੌਮ ਕਰੂਜ਼ ਦਾ ਪਹਿਲੇ ਨਾਮ ਟੌਮ ਹੀ ਸੀ, ਪਹਿਲਾ ਗੱਡੀ ਨੂੰ ਕਰੂਜ਼ ਉਹਨਾਂ ਨੇ ਲਾਇਆ, ਉੱਥੋਂ ਨੂੰ ਟੌਮ ਕਰੂਜ਼ ਪੈ ਗਿਆ। ਉਹਨਾਂ ਦੀ ਗੱਡੀ 'ਚ ਕਰੂਜ਼ ਲੱਗਾ ਸੀ। ਹਾਂਜੀ, ਪਹਿਲਾ ਕਰੂਜ਼ ਉਹਨਾਂ ਨੇ ਲਗਾਇਆ ਤੇ ਗੱਡੀ ਬੇਸਿਕਲੀ ਉਹਦਾ ਨਾਮ ਸੀਗਾ, ਉਹਨਾਂ ਨੇ ਮਾਂ ਲੋ ਟੌਮ ਮਿਲਿਆ, ਵਾਲਦ ਨੂੰ ਮਕਰੂਜ਼ ਮਿਲਿਆ, ਟੌਮ ਮਕਰੂਜ਼ ਇਦਾਂ ਆ। ਹਾਂ, ਜਦੋਂ ਕਰਜ਼ ਲੱਥ ਗਿਆ ਫਿਰ ਮੀਮ ਲਾਤਾ ਉਹਨੇ, ਕਰੂਜ਼ ਰਹਿ ਗਿਆ। ਮੈਂ ਸਾਊਦੀ ਅਰਬ ਰਿਹਾ ਉਸਤਾਦ ਜੀ, ਹਾਇਆ ਬੂਸਾ ਗੱਡੀ ਜਿਹੜੀ 125 ਵੱਡਾ ਹਾਏ ਖੋਲਦਾ ਤੂੰ ਗਟਰ ਰਿਹਾ ਵਾ। ਹਾਇਆ ਬੂਸਾ, ਉਹ ਮੂਸਾ ਨਹੀਂ, ਹਾਇਆ ਬੂਸਾ ਗੱਡੀ ਤੇ ਕਿਹੜੀ ਪਾ ਲਈ ਆ? ਓਏ ਫਰੀ ਦੋ ਹਾਇਆ ਬੂਸਾ ਮੋਟਰਸਾਈਕਲ। ਹਾਂ ਉਸਤਾਦ ਜੀ ਉਹਦੇ ਤੇ ਇੱਕ ਬਾਬਾ, ਕਹਿੰਦੇ ਬਾਬਾ ਸੀ ਬਜ਼ੁਰਗ ਸੀ, ਉਹਨੇ ਕਿਹਾ, ਮੁੰਡੇ ਨੇ ਕਿਹਾ ਵੀ ਚੈਲੰਜ, ਉਹਨੇ ਕਿਹਾ ਬਾਬਾ ਜੀ ਤੁਸੀਂ ਬਹਿਓ, ਉਹਨੇ ਕਿਹਾ ਨਹੀਂ ਮੈਂ ਲੈ ਕੇ ਜਾਵਾਂਗਾ, ਦਮਾਮ ਜਾਣਾ ਸੀ ਰਿਆਜ਼ ਤੋਂ। ਉਸਤਾਦ ਜੀ ਉਹਨੇ ਇੰਜ ਕਿੱਕ ਮਾਰ ਕੇ ਉਹਨੇ ਰੇਸ ਦਿੱਤੀ ਹੈ ਤੇ ਉਹਨੇ ਕੋਈ ਗੱਲ ਕੀਤੀ ਮੁੰਡੇ ਨੇ, ਉਹਨੇ ਕਿਹਾ ਅੱਬਾ, ਇੰਜ ਹੀ ਰਿਹਾ ਮੂੰਹ ਦਾ ਉਸਤਾਦ ਜੀ, ਦਮਾਮ ਜਾ ਕੇ ਗੱਡੀ ਖਿਲਾਰੀ ਤੇ ਉਹਦਾ ਮੂੰਹ ਬੰਦ। ਮੇਰੀ ਵੀ ਇੱਕ ਮੰਨ ਲਓ, ਉਹਦੇ ਬੈਕ ਗੇਅਰ ਨੂੰ ਤੁਸੀਂ ਮੰਨਿਆ ਕਿ ਨਹੀਂ? ਯਾਰ ਉਹ ਤਾਂ ਆਲ ਫਾਲ ਆ। ਓਏ ਆਲ ਫੋਲ ਨਹੀਂ, ਹਕੀਕਤ ਗੱਲ ਵਾ, ਉਹਨੇ ਸਮੁੰਦਰੀਓਂ ਗੇਅਰ ਲਾਇਆ ਬੈਗ, ਮੈਂ ਤੈਨੂੰ ਸਹੀ ਕਹਿਣ ਦਿਆਂ ਓ ਯਾਰ ਮੈਂ ਤੇਰੇ ਕੋ ਕਦੋਂ ਹਲਫ ਮੰਗਣ ਡਿਆ, ਮਾਲਕ ਨਹੀਂ ਮੰਨਣ ਡਿਆ, ਮੈਂ ਤਾਂ ਮੰਨ ਗਿਆ। ਸਾਡਾ ਨੂੰ ਜੋ ਮਰਜ਼ੀ ਬਣਾ ਲਾ, ਅੱਜ ਤੇਰੇ ਨਾਲ ਦੇ ਆ। ਦੱਸੋ ਯਾਰ, ਤੁਸੀਂ ਸਮਝਦੇ ਨਹੀਂ ਮੇਰੀ ਗੱਲ ਯਾਰ। ਦੱਸ ਯਾਰ। ਦੱਸ, ਬੰਦਾ 3 ਕਿਲੋ ਚਾਰ ਖਾ ਗਿਆ ਸਾਜੀ, ਬੈਠਾ ਹਾਂ। ਮੂੰਹ ਲਾਇਆ ਉਹਨੇ ਡੱਬੇ ਨੂੰ, ਪੀ ਗਿਆ। ਅੱਛਾ, ਕੋਈ ਗੈਰ ਅਖਲਾਕੀ ਹਰਕਤ ਹੋਏਗੀ ਇਹਨਾਂ ਦੇ ਇਲਾਕੇ 'ਚ ਹੋਏਗੀ? ਗ੍ਰੈਂਡ ਕਰਕੇ ਸਾਜ ਉਹਨੇ ਗ੍ਰੈਂਡ ਕੀਤਾ ਚਾਰ ਸਾਰਾ, ਜਿੱਦਾਂ ਦਾ ਵੀ ਆ ਉਹਨੇ ਗ੍ਰੈਂਡ ਕਿਉਂ? ਕਰਕੇ। ਉਹਨੂੰ ਕੀ ਲੋੜ ਸੀ? ਸ਼ਰਤ ਲੱਗੀ ਸੀ, 300 ਦੀ ਸ਼ਰਤ ਲੱਗੀ ਆ। ਇਹਨਾਂ ਦੇ ਇਲਾਕੇ 'ਚ ਯਾਰ ਤੁਸੀਂ ਮੰਨਦੇ ਨਹੀਂ ਯਾਰ ਮੇਰੀ ਗੱਲ। ਮੈਂ ਵੈਸੇ ਤੇ ਵਾਕਈ ਦੱਸਾਂ ਮਿੱਠਾ ਜੀ, ਤੁਸੀਂ ਪਾਗਲ ਹੋ ਜਾਓ ਤੇ ਰਹਿ ਨਾ ਦੱਸੀ, ਮੈਂ ਨਿਊਟਰਲ ਠੀਕ ਆ। ਉਸਤਾਦ ਜੀ, ਅੰਨਾ ਬੰਦਾ ਸਾਡੇ ਮਕੋਣੇ ਹਜੇ ਵੀ ਟੇਕਨ 3 ਦਾ ਐਂਡ ਕਰ ਦਿੰਦਾ, ਨਜ਼ਰ ਨਹੀਂ ਆਉਂਦਾ ਉਹਨੂੰ। ਉਹਨੂੰ ਵਿੱਚੋਂ ਸ਼ੇਰ ਦੱਸਦਾ, ਮੇਰਾ ਆ ਮੁੱਕਾ ਮਾਰ, ਹੁਣ ਮੇਰਾ ਆ ਮੁੱਕਾ ਮਾਰ, ਵਿੱਚੋਂ ਹਕੀਕਤ ਪਾਤਾ ਐਂਡ ਕਰ ਦੇਗਾ। ਅੱਛਾ, ਇਸ ਗੱਲ ਕਰਨ ਨਾਲੋਂ ਤੂੰ ਵੈਸੇ ਤੂੰ ਵੀ ਹੈਰਾਨ ਹੀ ਹੋ ਜਾਂਦਾ, ਤੂੰ ਜ਼ਿਆਦਾ ਅੱਛਾ ਸੀ। ਅਸੀਂ ਵੀ ਤੇਰੇ ਨਾਲ ਬੈਠੇ ਆਹ ਤੂੰ ਐਵੇਂ ਗੱਲ ਕਰਕੇ ਸਾਡੀ ਹੈਰਾਨਗੀ ਵੀ ਪਿੱਕੀ ਕਰਤੀ। ਭਾਜੀ ਅੰਨਾ ਵਾ ਹਾਂਜੀ, ਸਾਜ ਜੀ ਨੂੰ ਨਜ਼ਰ ਨਹੀਂ ਆਉਂਦਾ ਤੇ ਟੇਕਨ 3 ਦਾ ਐਂਡ ਕਰਦਾ, ਕਰ ਦੇਗਾ ਇੱਕ ਐਂਡ ਕਿੱਦਾਂ ਕਰਦਾ ਟੇਕਨ 3 ਦਾ? ਮਤਲਬ ਕਿਸ ਤਰੀਕੇ ਖੇਡ ਕੇ? ਨਹੀਂ, ਸਿੱਕਾ ਲਾ ਕੇ ਦੂਸਰੇ ਨੂੰ ਫੜਾ ਦਿੰਦਾ, ਕਹਿੰਦਾ ਐਂਡ ਕਰਕੇ ਨਹੀਂ ਕਰਦਾ। ਹਾਂ, ਇਹਦਾ 10 ਘੰਟੇ ਗੱਲਾਂ ਕਰੀ ਜਾਓ, ਜੇ ਤੁਹਾਨੂੰ ਮਕਵਾਉਣੇ ਇੱਕ ਚੰਗਾ ਬੰਦਾ ਮਿਲ ਗਿਆ ਮੈਨੂੰ ਫੜ ਲਿਓ। ਯਾਰ ਮੈਂ ਤੈਨੂੰ ਸਹੀ ਕਹਿ ਰਿਹਾ ਮਿੱਠੇ, ਕੀ ਹੋ ਗਿਆ? ਅੱਛਾ, ਜਿਹੜੀ ਪਲੇਅਰਸ ਫਿਲਮ ਬਣੀ ਹੈ ਉਸਤਾਦ ਜੀ, ਹੈਗੀ ਜੌਨ ਪਲੇਅਰਸ, ਨਹੀਂ ਇੰਡੀਆ ਦੀ, ਨਹੀਂ ਇੰਡੀਆ ਦੀ ਸਾਜ ਪਲੇਅਰ, ਇੰਡੀਆਨਾ ਜੌਨਸ ਪਲੇਅਰਸ। ਇੰਡੀਆਨਾ ਜੋਨਸ ਤੇ ਇੰਗਲਿਸ਼ ਹਾਲੀਵੁੱਡ ਦੀ ਪਲੇਅਰਸ ਫਿਲਮ ਇੱਕ ਇੰਡੀਆ ਦੀ ਬਣੀ ਆ, ਸੋਨਾ ਲੁੱਟ ਦੇ ਵਿੱਚ ਫਾਸਟ ਐਂਡ ਫਲੂਰੀਅਸ ਦੀ ਸੇਮ ਕਾਪੀ। ਜਾ ਉਧਰ ਬਹਿ ਜਾ ਉਧਰ। ਅੱਛਾ ਮੇਰੀ ਗੱਲ ਸੁਣੋ, ਅੱਛਾ ਸੱਚੀ ਦੱਸਣਾ, ਇਹ ਮੇਰੀ ਗੱਲ ਦਾ ਕਮੈਂਟਸ ਥੱਲੇ ਲਾਜ਼ਮੀ ਕਰਨਾ, ਤੁਸੀਂ ਲਾਜ਼ਮੀ ਕਮੈਂਟ ਕਰਨਾ, ਔਰ ਕਮੈਂਟ ਦੇ ਪਹਿਲੇ ਲਿਖਣਾ ਤੁਸੀਂ ਕੋਈ ਲਾਈਕ ਤੁਸੀਂ ਲਿਖ ਦੇਣਾ ਏ ਪਾ ਦੇਣਾ, ਵੱਡਾ ਏ ਪਾ ਕੇ ਨਾ ਅੱਗੇ 2 ਕੋਮੇ ਪਾ ਕੇ ਨਾ ਤੇ ਅੱਗੇ ਲਿਖਣਾ ਮੈਂ ਏ ਵਾਲੇ ਮੈਸੇਜ ਪੜਾਂਗਾ ਜਿਹੜੀ ਮੈਂ ਕਹਿਣ ਲੱਗਾ। ਇਹ ਸਾਰੀਆਂ ਗੱਲਾਂ ਸੱਚੀ ਦੱਸਣਾ, ਤੁਸੀਂ ਸਿਆਣੇ ਬੜੇ ਬੰਦੇ ਹੋ, ਕੋਈ ਬਾਹਰ ਦੇ ਮੁਲਕਾਂ ਬੈਠੇ ਕਿਤੇ ਇੰਜੋਏ ਕਰਦੇ ਹੋ ਯਾਰ, ਐਵੇਂ ਇੱਕ ਬੌਂਗਸਤਾਨ ਟੈਪ ਆਵੇ ਨਾ, ਉਹਦੀ ਨਾਂ ਲੈ, ਉਹਦਾ ਨਾਂ ਮੈਂ ਕਰ ਰਿਹਾ। ਅਸੀਂ ਜਾਣ ਕੇ ਏਦਾਂ ਹੋਏ ਆ ਕਿ ਯਾਰ ਅਸੀਂ ਅਕਲ ਦੇ ਘੋੜੇ ਦੜਾ ਥੱਕ ਗਏ, ਸਾਨੂੰ ਏਦਾਂ ਬਹੁਤਾ ਮਜ਼ਾ ਆਉਂਦਾ ਵਾ।
ਬਚਕਾਨਾ ਬਣਨਾ। ਹਰ ਜਗ੍ਹਾ ਤੇ ਹੀ ਅਕਲ ਹੀ ਅਕਲ। ਅਕਲ ਕਿਆ ਤੁਸੀਂ ਵੀ ਉਹਦੇ ਨਾਲ ਮਤਲਬ ਸਾਡੇ ਨਾਲ ਰਲ ਜਾਂਦੇ ਹੋ ਜਾਂ ਤੁਸੀਂ ਸਾਨੂੰ ਬੇਵਕੂਫ ਸਮਝਦੇ ਰਹਿੰਦੇ ਹੋ? ਅਸੀਂ ਤੁਹਾਡੀ ਖਾਤਰ ਜਾਣ ਕੇ ਇਦਾਂ ਦੇ ਬਣੇ ਆ, ਤੁਸੀਂ ਦਿਲ ਕਰੇ ਅਕਲਮੰਦ ਹੋ ਕੇ ਬੈਠੇ ਤੁਹਾਨੂੰ ਬਿਸਤ ਕਰੀ ਜੋ ਤੇ ਇਹਦਾ ਦੱਸਣਾ ਕਿ ਜਦੋਂ ਅਸੀਂ ਇਦਾਂ ਦੀ ਬੌਂਗੀਆਂ ਮਾਰਦੇ ਪੁੱਠੇ ਨਾਂ ਲੈ ਕੇ ਸਿੱਧੇ ਅੱਜ ਤਾਂ ਸਿਆਣੇ ਬੜੇ ਬੱਚੇ ਯਾ ਦੇਖੋ ਮਾਸ਼ਾਅੱਲਾ ਨੇ ਚਿੱਟੇ ਆ ਗਏ ਤੇ ਅਸੀਂ ਕੀ ਆਈਟਮਾਂ ਕਰਨੇ? ਅਸੀਂ ਸਿਰਫ ਇਸ ਤੋਂ ਕਿ ਅਸੀਂ ਆਪਣੇ ਦਿਮਾਗ ਨੂੰ ਆਜ਼ਾਦ ਕਰੀਏ ਯਾਰ, ਛੱਡ ਦਈਏ ਅੰਦਰ ਥੋੜਾ ਚਿੱਲ ਕਰੀਏ। ਤੇ ਤੁਸੀਂ ਵੀ ਕਿਆ ਰਲ ਜਾਂਦੇ ਇਹਦੇ ਨਾਲ ਹੀ ਮਜ਼ਾ ਲੈਂਦੇ ਹੋ ਇਸ ਗੱਲ ਦਾ, ਯਾਨੀ ਤੁਹਾਡਾ ਵੀ ਬੱਚਾ ਜਾਗਦਾ ਅੰਦਰੋਂ? ਹਾਂ ਇਹ ਦੱਸਣਾ ਇਹਦਾ ਮੈਨੂੰ ਲਾਜ਼ਮੀ। ਕੁਝ ਚੀਜ਼ਾਂ ਜਿਵੇਂ ਹੁਣ ਟੌਮ ਕਿਊਮਸ ਯਾਰ ਬਰੀ ਤੂੰ ਕੀ ਹੈ? ਉਹਦੇ ਚ ਉਹ ਨਾਂ ਦਾ ਵਾਧਾ ਘਾਟਾ ਹੋ ਜਾਂਦਾ। ਉਹ ਸਿਆਣੇ ਬਣੇ ਕਿਤੇ ਪੜ੍ਹੇ ਲਿਖੇ ਨੂੰ ਵੀ ਕਦੀ ਕਦੀ ਨਾਂ ਭੁੱਲ ਜਾਂਦਾ। ਉਹ ਜਿਹੜੀ ਫਾਸਟ ਫਲੂਰੀਅਸ ਹੈ ਨਾ ਉਸਤਾਦ ਜੀ, ਉਹਦੀ ਸੇਮ ਕਾਪੀ ਬਣੀ ਆ ਪਲੇਅਰਸ। ਹਾਂਜੀ ਕਿੱਥੇ? ਇੰਡੀਆ ਦੇ ਉਹੀ ਗੱਡੀਆਂ, ਉਹੀ ਉਹਨਾਂ ਨੇ ਸਾਰਾ ਜਿਵੇਂ ਸੋਨੇ ਦੀ ਗੱਡੀ ਐਂਡ ਤੇ ਉਹ ਸੋਨਾ ਇਕੱਠਾ ਕਰਦੇ ਨੇ। ਉਹ ਫਿਲਮ ਦੇ ਵਿੱਚ ਇਹ ਵਾ ਵੀ ਉਹ ਟ੍ਰੇਨ ਦੇ ਵਿੱਚੋਂ ਦੂਸਰੀ ਟ੍ਰੇਨ ਦੇ ਵਿੱਚ ਉਹਨਾਂ ਉਹ ਲੈ ਕੇ ਜਾਂਦੇ ਨੇ 5 ਜਣੇ। ਉਹਨਾਂ ਨੇ ਉਸੇ ਤਰ੍ਹਾਂ ਹੀ ਸੇਮ ਉਹ ਟ੍ਰੇਨਾਂ ਲਾ ਕੇ ਜੋੜ ਕੇ ਜੌਨ ਅਬਰਾਹਮ ਸਾਹਿਬ ਵਿੱਚ ਨੇ ਉਹ ਦੋਵੇਂ ਉਹ ਗੱਡੀ ਇੰਜ ਕਰਕੇ ਉਸ ਤੋਂ ਬਾਅਦ ਗੱਡੀਆਂ ਲੈ ਕੇ ਪੁਲ ਦੇ ਥੱਲੋਂ ਛੋਟੀਆਂ ਡੱਡੂ ਕਾਰਾਂ ਨਹੀਂ ਹੁੰਦੀਆਂ ਸਾਜੀ, ਉਹ ਡੱਡੂ ਕਾਰਾਂ ਲੈ ਕੇ ਤੇ ਦੌੜ ਜਾਂਦੇ ਨੇ ਤੇ ਉਹ ਕਸ਼ਤੀਆਂ ਦੇ ਵਿੱਚ ਰੱਖ ਕੇ ਡੱਡੂ ਕਾਰਾਂ ਦੂਸਰੇ ਮੁਲਕ ਪਹੁੰਚ ਜਾਂਦੇ। ਉੱਥੇ ਜਾ ਕੇ ਨਾ ਤੇ ਉਹ ਕਹਿੰਦਾ ਸੋਨਾ ਕਿੱਥੇ? ਕਹਿੰਦਾ ਸੋਨਾ ਤੇ ਯਾਰ ਉਹ ਇੱਥੇ ਰਹਿ ਗਿਆ। ਕਹਿੰਦਾ ਉਹ ਮਰ ਗਿਆ ਜਿਹਨੇ ਸੋਨਾ ਜਿਹੜਾ ਇਕੱਠਾ ਕੀਤਾ ਸੀ ਉਹ ਮਰ ਗਿਆ ਜੇ। ਕਹਿੰਦਾ ਨਹੀਂ ਯਾਰ ਕਿਤੇ ਨਾ ਕਿਤੇ ਹੋਣਾ। ਉਹ ਇੰਜ ਕਰਕੇ ਗੱਡੀ ਦੇ ਨਾ ਨਿੱਕਲ ਨੂੰ ਹੱਥ ਮਾਰਦਾ ਉਹ ਰੰਗ ਨੂੰ, ਉਹਦਾ ਰੰਗ ਲੱਥ ਦਾ ਉਸਤਾਦ ਜੀ ਥੱਲੇ ਸਾਰੀ ਗੱਡੀ ਸੋਨੇ ਦੀ। ਉਹ ਜਿੱਦਾਂ ਪੁਸ਼ਪਾ 2 ਦੇ ਵਿੱਚ ਐਂਡ ਤੇ ਉਹ ਟਾਂਗੇ ਭੇਜਦਾ ਹਾਂਜੀ ਤੇ ਉਹ ਟਾਂਗਾ ਛਿਲਦਾ ਤੇ ਉਹ ਲੱਕੜ ਹੁੰਦੀ ਉਹਦੀ। ਅੱਛਾ ਓਏ ਇਹਨੇ ਕੋਈ ਮਜ਼ਾ ਨਹੀਂ ਆਇਆ ਫਿਲਮ ਦਾ। ਸਹੀ ਗੱਲ। ਲੇਕਿਨ ਉਸਤਾਦ ਜੀ ਸੇਮ ਕਾਪੀ ਪੇਸਟ ਕਰ ਦਿੱਤੀ ਏ। ਉਹ ਭਾਜੀ ਪੈਸਾ ਹੋਣਾ ਚਾਹੀਦਾ, ਕੋਈ ਮਸਲਾ ਨਹੀਂ। ਉਮਰਾਂ 'ਚ ਕੀ ਰੱਖਿਆ? ਸਾਜੀ ਸਾਡੇ ਗੁਜਰਾਂ ਦਾ ਘਰ ਆ, ਉਹਨੇ ਆਪਣੇ ਮੁੰਡੇ ਨੂੰ ਕਿਹਾ ਕਿ ਇੱਥੇ ਤੂੰ ਨਾ ਉਹ ਗੇਰ ਬਣਾਉਣਾ ਇੱਟਾਂ ਦਾ। ਤੈਨੂੰ ਪਤਾ ਹੋਣਾ ਜਿਹੜੇ ਪਿੰਡ ਵਾਲੇ ਬੰਦੇ ਸਮਝਦੇ ਆ, ਜਿੱਥੇ ਉਹ ਗੇਰ ਜੋੜਦੇ ਆ, ਖੋਤਾ ਜੋੜ ਕੇ ਟੋਕਾ ਕੁਤਰਦੇ ਆ ਯਾਰ, ਉਹ ਗੇਰ ਹੁੰਦਾ ਸਾਜ ਜੀ ਕੋਈ 500 ਇੱਟ ਲੱਗਦੀ ਉਹਨੂੰ ਥੜੇ ਨੂੰ, ਉਹਦੇ ਉੱਪਰ ਗੇਰ ਲੱਗਦਾ। ਉਹਨੇ ਕਿਤੇ ਭੁੱਲ ਗਿਆ ਕਿੱਥੇ ਬਣਾਉਣਾ, ਉਹਨੇ ਸਾਈਡ ਤੇ ਬਣਾਤਾ। ਉਹਦਾ ਬੁੜਾ ਕਹਿੰਦਾ ਯਾਰ ਤੈਨੂੰ ਮੈਂ ਕਿਹਾ ਸੀ ਇੱਧਰ ਬਣਾਉਣਾ, ਤਾਂ ਜੋ ਉਸ ਬੰਦੇ ਨੇ ਦਫਾ ਪਾਇਆ ਕਿਹਨੂੰ? ਇੱਟਾਂ ਨੂੰ। ਉਹਦੀ ਗਿੱਲੀਆਂ ਚੱਕ ਕੇ ਉਹਨੇ ਲਿਆ ਕੇ ਉੱਤੇ ਰੱਖਦੇ ਬਣਿਆ ਹਾਂਜੀ, ਨਹੀਂ ਡਿੱਗੀਆਂ ਇੱਟਾਂ। ਗੇਰ ਕਿਹਨੂੰ ਕਹਿੰਦੇ ਆ? ਚਬੂਤਰਾ ਜਾਂ ਉਹ ਤੇ ਗੇਰ ਲਾਉਂਦੇ ਆ ਉਹਦੇ ਤੇ ਫਿਰ ਉਹ ਮਸ਼ੀਨ ਲੱਗਦੀ, ਉਹ ਟੋਕਾ ਘਮਾਉਂਦਾ। ਉਹ ਤੇ ਇੱਟਾਂ ਦਾ ਬਣਦਾ ਸੀਮੈਂਟ ਦਾ। ਹਾਂਜੀ, ਉਹਨੇ ਉਂਝ ਚੁੱਕ ਲਿਆ ਉਹਨੇ, ਉਹਦੀ ਥੱਬਾ ਪਾ ਗਿਆ। ਉਹਨੇ ਇੱਟਾਂ ਨੂੰ ਚੁੱਕ ਕੇ ਇੰਜ ਰੱਖਿਆ ਵਾ ਤੇ ਹੁਣ ਮਸਲਾ ਜਿਹੜਾ ਘਾਹ ਉਹਦੇ ਕਵਰ ਤੇ ਉਤਰਦਾ ਨਹੀਂ ਸੀ ਮਰਿਆ ਯਾਰ। ਉਹ ਕਦੋਂ ਮਰਿਆ? ਉਹ 6 ਸਾਲ ਬਾਅਦ ਮਰਿਆ। 500 ਇੱਟ ਦਾ ਚਬੂਤਰਾ ਬੰਦਾ ਚੱਕ ਸਕਦਾ ਯਾਰ ਮੈਂ ਤੈਨੂੰ ਸਾਬਤ ਕਰਾ ਦਿੰਦਾ। 400 ਅੰਡਾ ਪੀ ਜਾਂਦਾ ਸੀ ਸਾਜੀ ਬੰਦਾ। ਬਾਜੀ ਅੱਜ ਨਾ ਦੇਖੋ ਤੁਸੀਂ। ਆਹੋ ਨੇ ਕਿਹਾ ਵੀ ਯਾਰ 400 ਅੰਡਾ ਦੇ, ਮੈਂ ਤੈਨੂੰ ਹਫ਼ਤੇ ਬਾਅਦ ਪੈਸੇ ਦੇ ਦੇਵਾਂਗਾ। ਉਸ ਤੋਂ ਬਾਅਦ ਉਹ ਗੈਪ ਹੋ ਗਿਆ। ਹੁਣ ਜਿਹਦੇ ਆਂਡੇ ਸੀ ਉਹ ਕਹਿੰਦਾ ਭਾਜੀ ਮੇਰਾ 400 ਅੰਡਾ ਪੀ ਗਿਆ। ਆਹੋ ਇਦਾਂ ਹੀ ਪੀਤਾ ਜਾ ਸਕਦਾ ਯਾਰ। 400 ਅੰਡੇ ਦਾ ਥਾਣ ਮੈਂ ਲੈ ਕੇ ਜਾਂਦਾ ਰਿਹਾ, ਮੈਨੂੰ ਯਾਦ ਆ ਗਿਆ ਕੱਪੜੇ ਦੇ ਥਾਣ। ਹਾਂਜੀ ਜਿਨ੍ਹਾਂ ਦੇ ਵਿੱਚ ਕਾਨੇ ਤੇ ਉਹ ਵੀ ਹੁੰਦੇ ਨੇ ਥਾਣ। ਥਾਣ ਇੱਧਰ ਰੱਖਿਆ ਥਾਣ, ਇੱਧਰ ਰੱਖਿਆ ਥਾਣ। ਇਹ ਇੰਨੇ ਥਾਣ ਆ ਗਏ। ਹੁਣ ਤੂੰ ਇਹ ਕੈਸ ਰੁਕ ਕੇ ਕੈਸ ਰੁਕ, ਫਿਰ ਇਹ ਕੈਸ ਰੁਕ ਕੇ ਕੈਸ ਰੁਕ, ਤੇ ਉਹਦੇ ਉੱਤੇ ਪਾਉਣਾ ਪਰਨਾ ਫੜ ਕੇ ਤੇ ਪਾਂਡੀ ਲੈ ਕੇ ਜਾਂਦੇ ਹੁੰਦੇ ਥਾਣ। ਹਾਂਜੀ ਹਾਂਜੀ ਕਾਟਨ ਸਾਟਨ ਦੇ ਵੱਡੇ ਬੱਲੇਦਾਰੀ ਟੈਪ ਉਹੀ ਹਾਂਜੀ ਇਹ ਮੈਂ ਕਰਦਾ ਯਾਰ। ਮੈਂ ਪੈਪ ਜਿਹੜਾ ਨਾ ਉਸਤਾਦ ਜੀ, ਜਿਹੜਾ ਬੋਰ ਦਾ ਪੈਪ ਹੁੰਦਾ ਪੰਪ ਦਾ, ਹਾਂ ਲੋਹੇ ਦਾ ਪੈਪ ਤਕਰੀਬਨ 30 ਫੁੱਟ। ਅੱਛਾ ਤੂੰ ਆਪਣਾ ਸ਼ੋਅ ਵੇਖ ਨਾ, ਹਾਂਜੀ, ਤੈਨੂੰ ਲੱਗਦਾ ਨਹੀਂ ਕਿ ਤੂੰ ਹਾਲੇ ਤੱਕ ਬੋਰ ਦਾ ਹੀ ਕੰਮ ਕਰ ਰਿਹਾ? ਬੋਰ ਵਾਲਾ ਕੰਮ ਜਿਹੜਾ ਜਿਹੜੀ ਪੰਪਾਂ ਦਾ ਬੋਰ ਕਰਨਾ ਤੂੰ ਕਿੰਨੇ ਸਾਲ ਪਹਿਲੇ ਛੱਡਿਆ, ਲੇਕਿਨ ਤੈਨੂੰ ਲੱਗ ਨਹੀਂ ਰਿਹਾ ਉਹ ਕੰਮ ਤੇਰਾ ਹਾਲੇ ਤੱਕ ਪਿੱਛਾ ਕਰ ਰਿਹਾ? ਤੇਰੇ ਅੰਦਰ ਸੇ ਗਿਆ ਨਹੀਂ ਯਾਰ, ਕੀ ਫੜਿਆ? ਚਲੋ ਜੀ ਚਲੋ। ਉਹ ਉਸਤਾਦ ਜੀ ਅੱਛਾ ਬੋਰ ਪੈਪ ਜਿਹੜਾ ਰੱਖ ਕੇ ਨਾ ਸਾਈਕਲ ਵੀ ਚਲਾਣਾ। ਹਾਂ ਇਸ ਮੋਢੇ ਤੇ ਇਹੀ ਤੇ ਕਹਿ ਰਿਹਾ ਕਿ ਹਰ ਕੰਮ 'ਚ ਬੋਡੀ ਤੁਹਾਡੀ ਜਿਹੜੀ ਨਾ ਕੁਦਰਤ ਨੇ ਇਨਸਾਨ ਨੂੰ ਇਦਾਂ ਦਾ ਬਣਾਇਆ, ਉਹ ਉਦੋਂ ਨੂੰ ਢਾਲ ਲੈਂਦਾ ਆਪਣੇ ਆਪ ਨੂੰ। ਹੁਣ ਜਿੱਦਾਂ ਤੂੰ ਪੈਪ ਲੈ ਕੇ ਜਾਣਾ, ਜਿਹੜਾ ਉਹ ਕੱਪੜਾ ਲੈ ਕੇ ਜਾਂਦਾ, ਉਹ 40 ਥਾਣ ਰੱਖ ਕੇ ਲੈ ਕੇ ਜਾਂਦਾ, ਉਹਨੂੰ ਤੂੰ ਇੱਕਦਮ ਕੱਪੜਾ ਸਿੱਟ ਕੇ ਉਹਨੂੰ ਕਹੇ ਵੀ ਤੂੰ ਆ ਪੈਪ ਲੈ ਕੇ ਜਾਣਾ, ਉਹ ਮਾਰ ਦੇਗਾ ਕਿਤੇ। ਹਰ ਕੰਮ 'ਚ ਆਪਣਾ ਆਪ ਢਾਲ ਲੈਂਦੇ ਲੋਕ। ਹਾਂਜੀ, ਤਜਰਬਾ ਬੈਲੈਂਸ ਹੋ ਜਾਂਦਾ। ਮੇਰਾ ਚਾਚਾ ਉਸਤਾਦ ਜੀ ਇੱਥੇ ਬਾਗੇ ਵਾਲਾ ਪਿੰਡ ਆ ਨਾ, ਇੱਥੇ ਇਸ ਰੋਡ ਤੇ, ਉੱਥੋਂ ਨਾ ਉਹਨੇ 40 ਫੁੱਟਾ ਬਾਂਸ ਤੇ ਬਾਂਸ ਵੀ ਮਿਲਦਾ ਮੋਟਾ, 40 ਫੁੱਟਾ ਬਾਂਸ ਤਾਂ ਜੀ ਲੈ ਕੇ ਗਿਆ ਉੱਥੇ ਸਾਡੇ ਘਰ ਨਾਲ ਹੀ। ਆ ਜਿਹੜੇ ਤੁਸੀਂ ਬਾਹਰ ਜਾਓ, ਨਹੀਂ ਆ ਤੁਸੀਂ ਬਾਹਰ ਜਾਓ, 7-8 ਫੁੱਟ ਦਾ ਉਹ ਚਿੰਗਚੀ ਹੁੰਦਾ, 10 ਫੁੱਟ ਦਾ ਹੋਏਗਾ ਮੋਟਰਸਾਈਕਲ ਪਾ ਕੇ,
ਤੇ 60 ਫੁੱਟ ਦੇ ਸਰੀਏ ਉੱਤੇ ਲੱਦ ਕੇ ਲੈ ਕੇ ਜਾ ਰਹੇ ਹੁੰਦੇ ਹਾਂਜੀ ਹਾਏ 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 ਪੂਰੀ ਅਜ਼ਾਬ ਪਾਇਆ ਹੁੰਦਾ ਪੂਰੇ ਰੋਡ ਨੂੰ, ਔਰ ਸਿੱਧਾ ਸਿੱਧਾ ਉਹ ਖਤਰਨਾਕ ਕੰਮ। ਬਿਲਕੁਲ ਬਹੁਤ ਜਿਹੜਾ ਵੱਜ ਗਿਆ ਐਕਸੀਡੈਂਟ ਉਹ ਤੇ ਮਰ ਗਿਆ ਸਾਜੀ। ਬਹੁਤ ਸਾਰੀਆਂ ਫਿਲਮਾਂ ਬਣੀਆਂ ਉਸਤਾਦ ਜੀ ਨਕਲਾਂ, ਜਿਹੜੀ ਮੌਲਾ ਜੱਟ ਆ ਉਸਤਾਦ ਜੀ ਹਾਂ ਟਰਮੀਨੇਟਰ ਤੋਂ ਬਣੀ। ਟਰਮੀਨੇਟਰ ਉਹਦੇ ਵੱਲ ਦੇਖ ਕੇ ਬਣੀ ਆ। ਮੌਲਾ ਜੱਟ ਹਾਂਜੀ ਉਸਤਾਦ ਜੀ ਇੰਡੀਆ ਵਾਲੇ ਮੌਲਾ ਜੱਟ ਪੁਰਾਣੀ ਟਰਮੀਨੇਟਰ 92 93 ਦੀ ਹੈ। ਹਾਂਜੀ ਉਸ ਤੋਂ ਵੀ ਬਾਅਦ 95 96 ਹਾਂ ਤੇ ਮੌਲਾ ਜੱਟ ਉਸ ਤੋਂ ਪਹਿਲੇ ਦੀ ਹੈ। ਪਹਿਲੇ ਦੀ ਹੈ। ਚੂੜੀਆਂ ਫਿਲਮ ਮੁਹੱਬਤੇ ਫਿਲਮ ਦੇਖ ਕੇ ਬਣਾਈ ਤੇ ਨੂਰ ਸਾਹਿਬ ਨੇ। ਅੱਛਾ ਮਤਲਬ ਪਹਿਲੇ ਸਈਦ ਨੂਰ ਸਾਹਿਬ ਨੇ ਕਿਹਾ ਕਿ ਮੁਫਤ ਫਿਲਮ ਲਿਆ ਕੇ ਤੇ ਮੇਰੇ ਸਾਹਮਣੇ ਲਾਓ, ਉਹਨਾਂ ਨੇ ਸਾਰੀ ਵੇਖੀ, ਉਹਨਾਂ ਨੇ ਕਿਹਾ ਹੁਣ ਇਹਦੇ ਨਾਲ ਦੀ ਮੈਂ ਬਣਾਵਾਂ। ਹਾਂਜੀ ਚੂੜੀਆਂ ਬਣਾਈ ਉਹਨਾਂ ਨੇ। ਹਾਂ ਸਭ ਕਹਾਣੀ ਵਿੱਚ ਸਾਰੀ ਸੇਮ ਆ। ਆਹ ਮੌਲਾ ਜੱਟ ਸੁਣੋ। ਕਹਾਣੀ ਵੀ ਤਾਂ ਬਿਲਕੁਲ ਹੀ ਸੇਮ ਆ। ਉਹ ਹੋਰ ਆ ਉਹ ਸੇਮ ਆ। ਮੌਲਾ ਜੱਟ ਨੇ ਕੀ ਕੀਤਾ ਜੀ? ਮੌਲਾ ਜੱਟ ਦੀ ਕਾਪੀ ਹੋਈ ਹੈ ਟਰਮੀਨੇਟਰ। ਸੁਲਤਾਨ ਰਾਈ ਨਹੀਂ ਸੀ ਲੱਭਦਾ ਉਹਨਾਂ ਨੂੰ ਉਸਤਾਦ ਜੀ, ਫਿਰ ਉਹਨਾਂ ਨੇ ਆਰਨਲਡ ਸ਼ਵਾਰਨਬਰਗਰ ਨੂੰ ਕੀਤਾ ਉਹਨੂੰ। ਇਹਨੂੰ ਪੁੱਛਿਆ ਆਰਨਲਡ ਸ਼ਵਾਰਮਾ 버ਗਰ, ਆਰਨਲਡ ਸ਼ਵਾਰਮਾ ਜ਼ਿੰਗਰ। ਉਹ ਸੁਲਤਾਨ ਰਾਹੀ ਸਾਹਿਬ ਦਾ ਗੈਂਗ ਬੁੱਕ ਚ ਨਾਮ ਆ, ਹਾਂਜੀ ਗੈਂਗ ਬੁੱਕ। ਉਹ ਗਣੇਸ਼ ਬੁੱਕ ਯਾਰ। ਉਹਦੇ ਵਿੱਚ ਨਾਮ ਪਾਕਿਸਤਾਨ। ਯਾਰ ਏਦਾਂ ਦੇ ਸਾਡੇ ਵਰਗੇ ਨਾ ਨਿੱਕੇ ਨਿੱਕੇ ਬੱਚੇ ਦੀ ਥਾੜੀ ਤੇ ਬੈਠੇ ਹੁੰਦੇ, ਆਪਣੀ ਵੀ ਛੱਡ ਲੈਂਦੇ, ਤੈਨੂੰ ਨਹੀਂ ਪਤਾ ਉਹ ਇਦਾਂ ਵਾ, ਉੱਡ ਜਾਂਦਾ ਵਾ ਉਹ ਬੰਦਾ ਹਨਾ। ਤੇ ਸਾਰੇ ਕਹਿੰਦੇ ਹਾਂ ਅਸੀਂ ਉਹ ਟੈਪ ਹੋਏ ਆ ਸਾਰੇ। ਜਿਹੜੀ ਤੇਰੇ ਕੋਲ ਕਿਤਾਬ ਪਈ ਹੈ ਵਰਲਡ ਫੇਮਸ ਹਾਲੀਵੁੱਡ ਸਟਾਰ 123, ਹਾਂਜੀ ਉਹਨਾਂ ਦੇ ਵਿੱਚ ਪਾਕਿਸਤਾਨੀ ਕਿਹਨੇ ਦੱਸ? ਇੱਕ ਹੀ ਆ ਸੁਲਤਾਨ ਰਾਈ ਸਾਹਿਬ। ਸੁਲਤਾਨ ਰਾਹੀ ਸਾਹਿਬ ਉਹੀ ਗੈਂਗਸ ਬੁੱਕ ਆ। ਅੰਗਰੇਜ਼ ਵੀ ਹਾਜੀ ਸਾਹਿਬ ਕਹਿ ਕੇ ਬੁਲਾਉਂਦੇ ਸੀ ਸੁਲਤਾਨ। ਹਾਂਜੀ ਅੱਛਾ ਵਾਟ ਅ ਗ੍ਰੇਟ ਐਕਟਰ ਦਾ ਹਾਜੀ ਸਾਹਿਬ। ਜੀ ਹਾਂ। ਫਿਰ ਬਰਤਾਨੀਆ ਵਿੱਚ ਮੈਡਮ ਕਿਸ ਚੀਜ਼ ਤੋਂ ਜ਼ਿਆਦਾ ਫਿਲਮਾਂ ਕਰਨ ਤੋਂ? ਜ਼ਿਆਦਾ ਫਿਲਮਾਂ ਦੀ ਤਾਦਾਦ। ਅੱਛਾ ਵੀ ਹਟਦੇ ਹੀ ਨਹੀਂ, ਕਰੀ ਜਾ ਰਹੇ ਨੇ। ਮਿਊਜ਼ੀਅਮ ਹੈ ਇੰਗਲੈਂਡ ਦੇ ਇਹ ਵਿੱਚ। ਨਹੀਂ ਦੇਖਣਾ ਵੀ ਕੀ ਸਕ੍ਰਿਪਟ ਆ ਕੀ ਗੱਲਬਾਤ ਆ। ਹਾਂਜੀ ਇੰਗਲੈਂਡ ਦੇ ਵਿੱਚ ਇੱਕ ਮਿਊਜ਼ੀਅਮ ਆ, ਉੱਥੇ ਉਹਨਾਂ ਨੇ ਵੱਡੇ ਵੱਡੇ ਲੋਕਾਂ ਦੇ ਮੁਜੱਸਮੇ ਦੂਰੋਂ ਜੋ ਕੋਈ ਨਵਾਦਰਾਤ ਲੱਭਦਾ ਉੱਥੇ ਰੱਖੀ। ਰੱਖੇ। ਸੁਲਤਾਨ ਰਾਈ ਸਾਹਿਬ ਵੀ ਲਾਏ ਉਹਨਾਂ ਨੇ, ਵਾਹ ਜੀ ਵਾਹ। ਨੀਤਾ ਬੱਚਨ ਸਾਹਿਬ ਵੀ ਲੱਗੇ ਉੱਥੇ। ਹਾਂ ਇਸ ਤੋਂ ਵੱਡੀ ਗੱਲ ਅਗਰ ਤੁਹਾਨੂੰ ਦੱਸ ਦਈਏ, ਲੇਕਿਨ ਤੁਸੀਂ ਸੁਲਤਾਨ ਰਾਏ ਸਾਹਿਬ ਦਾ ਇੱਕ ਫਸਾਦ ਜੀ, ਇੰਨੀ ਲਾਊਡ ਇੰਨੀ ਗਰਜ ਆਵਾਜ਼ ਪਿੱਚ ਵਾਲੀ ਆਵਾਜ਼। ਰਾਏ ਸਾਹਿਬ ਦੀ ਸੀ ਵਾਕਈ। ਮੁਸਤਫਾ ਕੁਰੈਸ਼ੀ ਸਾਹਿਬ ਨੇ ਕਿਹਾ ਸੀ ਅਗਰ ਮੈਂ ਸੁਲਤਾਨ ਰਾਹੀ ਦੇ ਮੁਕਾਬਲੇ ਤੇ ਇਹਦੀ ਆਵਾਜ਼ ਨੇ ਮੈਨੂੰ ਲੈ ਕੇ ਜਾਣਾ, ਮੈਨੂੰ ਕੋਈ ਆਪਣੀ ਲਹਿਦਾ ਟੌਂਟਾ ਕੋ ਲੈ ਕੇ ਆਉਣੀ ਪੈਣੀ। ਫਿਰ ਉਹਨਾਂ ਨੂੰ ਉਹ ਲੈ ਕੇ ਤੁਸੀਂ ਨਵਾਂ ਆ ਸੋਹਣਿਆ ਉਹ ਚੀਜ਼ ਕੀਤੀ ਸੀ ਉਹਨਾਂ ਨੇ। ਉਹਨਾਂ ਦੀ ਫਿਰ ਟੌਂਟਾ ਕੋ ਹਿੱਟ ਹੋ ਗਈ ਸੀ। ਲੇਕਿਨ ਮੁਸਤਫਾ ਕੁਰੈਸ਼ੀ ਸਾਹਿਬ ਵੀ ਤੋਬਾ। ਕੀ ਬਾਤ। ਓਏ ਗੱਜ ਦੇ ਬੜੇ ਨੇ ਪਰ ਵਸਦਾ ਆਇਆ। ਕੋਈ ਨਹੀਂ। ਉਹ ਸਹੀ ਗੱਲ ਆ, ਰਾਈ ਸਾਹਿਬ ਦੇ ਟੈਂਪੋ ਅੱਗੇ ਹਾਂਜੀ। ਇੰਜ ਹੀ ਹੋਣਾ ਪੈਣਾ ਸੀ। ਕੁਰੈਸ਼ੀ ਸਾਹਿਬ ਦੀ ਗੱਲ ਚ ਰਿਦਮ ਜੋ ਸੀ ਨਾ, ਹਾਂ ਕਿਉਂਕਿ ਬੇਸਿਕਲੀ ਉਰਦੂ ਸੀ ਨਾ। ਹਾਂਜੀ ਨਾਲੇ ਕੁਰੈਸ਼ੀ ਸਾਹਿਬ ਆਹੋ ਮੁਸਤਫਾ ਕਾਸ਼ੀ ਸਾਹਿਬ ਨਾ, ਇੱਕ ਉਹਨਾਂ ਡਾਇਲੌਗ ਮੈਨੂੰ ਯਾਦ ਆ, ਸਾਹ ਬਾਦਰ ਮੈਨੇ ਕੋਈ ਐਸਾ ਦੁਸ਼ਮਨ ਦੇ ਦੇ ਨਹੀਂ ਜਿਹੜਾ ਮੇਰੀ ਨਹੀਂ ਉਹਨਾਂ ਦਾ ਇੱਕੋ ਡਾਇਲੌਗ ਜਿਗਰਦਾ, ਮੋਏ ਮੌਲਾ ਤੂੰ ਹੈ। ਇਹ ਕੀ ਯਾਰ ਐਵੇਂ ਹਕਾਰਤ ਟੈਪ ਦੀ ਹੈ। ਆਹੋ ਓਏ ਮੌਲਾ ਤੂੰ ਹੈ ਲੈ ਲਾੜ ਦੇ ਉਹਨੂੰ। ਵੀ ਦਿਲ ਕਰੇ ਅੱਗੋਂ ਐਕਟਰ ਬਾਜੀ ਹਾਂਜੀ ਲੈਂਗੇ ਐਂਜੋਏ ਵੀ ਏਡੇ ਪਰ ਵੇਖ ਤੁਸੀਂ ਕਿਉਂ ਦਾ ਮੌਲਾ ਤੂੰ? ਓਏ ਮੌਲਾ ਤੂੰ ਹੈ ਜੀ ਬੱਚੇ ਓਏ ਉਹ ਮਸਤਾਨਾ ਸਾਹਿਬ, ਓਏ ਮੇਰੇ ਮੌਲਾ ਮਸਤਾਨਾ ਸਾਹਿਬ ਜਿਹੜੀਆਂ ਜੇ ਮੇਰੀਆਂ ਸਹੀ ਵੱਖੀਆਂ ਕਿਸੇ ਨੇ ਤੋੜੀਆਂ ਨੇ ਨਾ ਕਿ ਮੈਂ ਕੱਲਾ ਹੀ ਡਿੱਗ ਪਿਆ ਤੇ ਉਹ ਮਸਤਾਨਾ ਸਾਹਿਬ। ਆਏ ਵਾਹ ਵਾਹ ਵਾਹ। ਤੇ ਜੇ ਕਿਸੇ ਨੇ ਦਾਦ ਲਈ ਆ ਕਿ ਬਈ ਯਾਰ ਕੀ ਗੱਲ ਕਰਦੀ ਤੇ ਉਹ ਖਾਲਦ ਬਾਜ਼ਦਾਰ ਸਾਹਿਬ। ਵਾਹ ਵਾਹ। ਬਰੀਕੀ ਚ ਗੱਲ ਠੀਕ ਹੈ ਜੀ। ਤੇ ਕੀ ਮਸਤਾਨਾ ਸਾਹਿਬ ਅਣਜਾਣੇ ਲੋਕ ਡਰਾਮਾ ਪਿਆ YouTube ਤੇ। ਓ ਹੋ ਤੇ ਮਸਤਾਨਾ ਸਾਹਿਬ ਨੇ ਇੰਜ ਕਰਕੇ ਨਾ ਕਾਇਦ ਵਾਲੀ ਟੋਪੀ ਪਾਈ ਹੈ। ਕਿਹੜੀ ਟੋਪੀ ਕਹਿੰਦੇ ਉਹਨੂੰ? ਸ਼ਾਇਰਾਂ ਵਾਲੀ ਜਨਾਕ ਹੈ। ਜਨਾਕ ਹੈ ਉਹ ਪਾਈ ਆ ਤੇ ਇੰਜ ਬੈਠੇ ਨੇ, ਇੰਜ ਸਿੱਧੀਆਂ ਲੱਤਾਂ ਕਰਕੇ ਬੈਠੇ ਤੇ ਸਹੇਲ ਅਹਿਮਦ ਸਾਹਿਬ ਤੇ ਅਨਵਰ ਅਲੀ ਸਾਹਿਬ। ਅਨਵਰ ਅਲੀ ਸਾਹਿਬ ਕਹਿੰਦੇ ਆ ਉਹ ਜਿਨ੍ਹਾਂ ਦੀ ਕੁੜੀ ਨੱਸੀ ਤੇ ਹੁਣ ਬੈਠੇ ਨੇ ਐ ਕਰਕੇ ਤੇ ਸਹੇਲ ਅਹਿਮਦ ਸਾਹਿਬ ਉੱਠ ਕੇ ਕਹਿੰਦੇ ਅੱਛਾ ਜੀ ਤੁਹਾਡੀ ਕੁੜੀ ਨੱਸੀ ਏ? ਜੀ ਜੀ ਸਾਡੀ ਕੁੜੀ ਨੱਸੀ। ਤਹਿਜ਼ੀਬ ਦੇ ਦਾਇਰੇ ਚ ਰਹਿ ਗਏ। ਉਹ ਮੈਂ ਮਰ ਗਿਆ ਯਾਰ। ਕੀ ਪ੍ਰਾਊਡ ਕਿਹਾ ਨੇ ਕਿ ਤੁਹਾਡੀ ਬੱਚੀ ਨੱਸੀ, ਕਹਿੰਦਾ ਜੀ ਜੀ ਸਾਡੀ ਬੱਚੀ ਨੱਸੀ। ਅੱਛਾ ਇਹ ਜਿਹੜੀ ਅਸੀਂ ਹਰਕਤਾਂ ਕਰ ਰਹੇ ਨੇ ਮਸਤਾਨਾ ਸਾਹਿਬ ਚ ਸੀ। ਵਾਹ ਵਾਹ ਵਾਹ। ਬਚਗਾਨਾ ਕਿ ਜਿਵੇਂ ਉਹ ਐ ਹੁਣ ਹੈ ਕਿ ਨਹੀਂ ਵੀ ਬੈਠੇ ਨੇ ਕਨੇ ਇਹ ਬੜਕਲ ਤੇ ਹੁਣ ਕੁੜੀ ਐ ਵੇਖ ਰਹੀ ਪਿੱਛੇ ਤੇ ਫਿਰ ਐ ਹੋ ਗਿਆ ਕਹਿੰਦੇ
ਯੰਨੀ ਆ ਕੀ ਆ ਯਾਨੀ ਉਹ ਬੰਦੇ ਦੀ ਉਮਰ ਉਸ ਟਾਈਮ 50 ਸਾਲ ਹੋਣੀ ਲੇਕਿਨ ਇਹਦਾ ਮਤਲਬ ਇਹ ਹੈ ਕਿ ਅੰਦਰ ਤੁਹਾਡੇ ਨੇਚਰ ਬੱਚਾ ਹੁੰਦਾ ਕੋਈ ਠੀਕ ਹੈ ਨਾ ਗਮਲੂਟੀਆਂ ਆਹੋ ਠੀਕ ਹੈ ਬੂਸੀਆਂ ਆਵੇ ਤੇ ਯਾਰ ਮੈਨੂੰ ਕਲਿੱਪ ਨਹੀਂ ਲੱਭਾ ਨਾ ਮੈਂ ਤੁਹਾਨੂੰ ਉਹਦਾ ਟੋਟਾ ਵਿਖਾਉਣਾ ਵਾ ਉਹ ਜਿਹ ਚ ਕਰਦੇ ਆ ਹੋਸ਼ ਉਹਨੂੰ ਕਿਤੇ ਕਹਿੰਦੇ ਆ ਪਤਾ ਨਹੀਂ ਕੋਈ ਗੱਲ ਕਰਦੇ ਮੇਰੇ ਜ਼ਿਹਨ ਚ ਨਹੀਂ ਆ ਰਹੀ ਉਹ ਇਸੇ ਕਾਫੀਆ ਰਦੀਫ ਦੀ ਹੁੰਦੀ ਹੈ ਯਾਨੀ ਕਿ ਹੁਣ ਮੈਂ ਤੇਰਾ ਕੰਮ ਕਰਤਾ ਹੋਸ਼ ਉਰਦੂ ਬੋਲਦੇ ਨੇ ਹੋਸ਼ ਤੇ ਥੋੜਾ ਕੋਲ ਜਾ ਕੇ ਕਹਿੰਦੇ ਨਾ ਹੁਣ ਖੁਸ਼ ਨਹੀਂ ਕਹਿ ਰਹੇ ਹੋਸ਼ ਕਹਿੰਦੇ ਹੋਸ਼ ਤੇ ਕਹਿ ਕੇ ਨਾ ਤੇ ਉਹਦੇ ਵਿੱਚ ਵੱਜਦੇ ਨੇ ਥੱਲੇ ਉਹ ਪੈਰ ਪੁੱਟੇ ਜਾਂਦੇ ਨੇ ਓਏ ਯਾਰ ਮਸਤਾਨਾ ਸਾਹਿਬ ਓਹੋ ਕੀ ਪਜਾਮਾ ਪਾ ਕੇ ਹੁੰਦੇ ਤੋਬਾ ਵਾਹ 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 ਉਹ ਏਰੀਅਲ ਠੀਕ ਕਰ ਰਹੇ ਨੇ ਤੇ ਕੱਲੀ ਸ਼ਲਵਾਰ ਪਾਈ ਤੇ ਉੱਤੋਂ ਮਾਈਆਂ ਵਰਗਾ ਪਿੰਡਾ ਤੇ ਅਕਰਮਦਾਸ ਸਾਹਿਬ ਕਹਿੰਦੇ ਓਏ ਚੱਲ ਜਾ ਕੈਸਾ ਮੇਰੀ ਦਾਦੀ ਵਰਗਾ ਪਿੰਡਾ ਤੇਰਾ ਤੇ ਸੁਣ ਪੌਜ਼ ਆ ਇਹ ਉਸ ਭਾਈ ਦਾ ਕੰਮ ਸੀ ਜਿਹੜਾ ਮੈਂ ਅਕਸਰ ਇਹਨੂੰ ਸਮਝਾਉਣਾ ਹੁੰਦਾ ਕਿ ਯਾਰ ਪੌਜ਼ ਲਿਆ ਕਰ ਗੱਲ ਹੁਣ ਪੌਜ਼ ਆ 2-3 ਸਕਿੰਟ ਦਾ ਪੌਜ਼ ਆ ਵਿੱਚ ਤੇ ਉਹ ਖੜੇ ਨੇ ਤੇ ਹੁਣ ਹੌਲੀ ਜਿਹੀ ਕਹਿੰਦੇ ਨੇ ਤੇਰੀ ਦਾਦੀ ਵੀ ਬਾਡੀ ਬਿਲਡਰ ਸਾਜੀ ਉਹ ਡਰਾਮਾ ਉਹਨਾਂ ਨੇ ਆਪ ਹਦਾਇਤਕਾਰੀ ਲਿਖਿਆ ਨਹੀਂ ਯਾਰ, ਉਹਦਾ ਕੋਠਾ ਸੀਗਾ ਨਿੱਕਰਾਂ ਵਾਲਾ ਚੈਨਲ ਲੱਭ ਰਹੇ ਨੇ ਲੈ ਨਿੱਕਰਾਂ ਵਾਲਾ ਚੈਨਲ ਓਏ ਓਏ ਕਰਦੇ ਨੇ ਪੇਟ ਕਵਾਦ ਆਏ ਹੁੰਦੇ ਆ ਕਹਿੰਦੇ ਤੇ ਸ਼ੁਆਵਾਂ ਦਾ ਚੱਕਰ ਹੈ ਆਹੋ ਯਾਰ ਕੰਮ ਡਰਾਮਾ ਦੇ ਵਿੱਚ ਜਿਹ ਚ ਕਹਿੰਦੇ ਨੇ ਗੋ ਵੈਂਟ ਗੋਨ ਐਦਾਂ ਕਰਕੇ ਨਾ ਉਹਨੂੰ ਇੰਗਲਿਸ਼ ਬੋਲਦੇ ਨਹੀਂ ਆਹੋ ਉਹਨੂੰ ਜਵਾਬ ਸਿੰਘ ਸਾਹਿਬ ਨਾਲ ਬੈਠੇ ਸੋਫੇ ਤੇ ਜਿਹਦਾ ਕਹਿੰਦਾ ਇਹਦਾ ਕੀ ਮਤਲਬ ਆ ਕਹਿੰਦਾ ਗੋ ਵੈਂਟ ਗੋਨ ਕਿ ਇੰਜ ਕਰਕੇ ਨਾ ਕੁਝ ਦੱਸ ਦੇ ਉਹਦੇ ਜੀ ਉਹ ਜੀ ਚ ਕਹਿੰਦਾ ਇਹ ਬਿਲਿੰਗ ਉਹਦੇ ਜੀ ਜਵਾਬ ਸਿੰਘ ਸਾਹਿਬ ਨਾਲ ਬੈਠੇ ਓਏ ਓਏ ਇੱਕ ਜਗ੍ਹਾ ਤੇ ਲਿਖਿਆ ਹੈ ਡਰਾਮੇ ਦੇ ਸੈੱਟ ਤੇ ਸ਼ੋਰ ਮਤ ਕਰੇ ਤੇ ਉੱਥੇ ਆ ਕੇ ਕਹਿੰਦੇ ਸ਼ੋਹਰ ਮਤ ਕਰੇ ਸ਼ੋਹਰ ਯਾਰ ਇੱਕ ਡਰਾਮੇ ਦੇ ਵਿੱਚ ਮਸਤਾਨਾ ਸਾਹਿਬ ਦੀ ਸਿਰਫ ਆਵਾਜ਼ ਆਈ ਹਲੇ ਇੰਟਰੀ ਮੈਂ ਕਿਹਾ ਸਾਰੇ ਮਰਦ ਘਰੇ ਹੀ ਆ ਤੇ ਅੰਦਰੋਂ ਇੱਕ ਨਾ ਗੁੱਡੀ ਕਹਿੰਦੀ ਹਾਂਜੀ ਹਾਂਜੀ ਭਾਜੀ ਘਰੇ ਹੀ ਆ ਤੇ ਇਹ ਪੌਜ਼ ਆ ਤੇ ਫੇਰ ਮੈਂ ਚੱਲਦਾ ਓਏ ਓਏ ਗੱਡੀ ਵਾਹ 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 ਯਾਰ ਕੈਸੀ ਗੱਲ ਨਾ ਹਾਂ ਆਓ ਵੇ ਮੈਂ ਚੱਲਦਾ ਫੇਰ ਮੈਂ ਚੱਲਦਾ ਤੇ ਇੰਟਰ ਨਹੀਂ ਹੋਏ ਤੇ ਕਲੈਪ ਹੋ ਗਈ ਅੱਛਾ ਫਿਰ ਉਹਦਾ ਕੰਮ ਸੀ ਉਹਨਾਂ ਨੇ ਇੰਟਰ ਹੋਣਾ ਤੇ ਪਰਦਾ ਕਰਕੇ ਸਿੱਧਾ ਹਵਾ ਵੱਲ ਵੇਖਣਾ ਤੇ ਆਵਾਮ ਨੇ ਲਿਟ ਜਾਣਾ ਅੱਛਾ ਮਸਤਾਨਾ ਸਾਹਿਬ ਦਾ ਪੌਜ਼ ਦਾ ਮਕਸਦ ਇਹ ਹੁੰਦਾ ਸੀ ਐਂ ਜਾ ਕੇ ਪਿੱਛੋਂ ਪੰਜ ਲੈਣੀ ਭਾਜੀ ਨੇ ਗੱਲ ਹੁੰਦੀ ਹੈ ਕਿ ਇਹਨੇ ਇੱਕ ਗੱਲ ਕੀਤੀ ਨਾ ਅਸਲ ਦੇ ਵਿੱਚ ਨਾ ਅਸੀਂ ਪੰਜ ਜਣੇ ਆਪਸ ਚ ਸਮਝ ਰਹੇ ਕਿ ਇਹਨੇ ਗੱਲ ਕੀਤੀ ਮੈਂ ਜਵਾਬ ਦੇਣਾ ਉਸ ਸਮੇਂ ਉਹ ਉੱਥੇ ਬੈਠੇ ਹੁੰਦੇ ਸੀ ਨਾਲ ਮੈਂਟਲੀ ਤੌਰ ਤੇ ਉੱਥੇ ਬੈਠੇ ਹੁੰਦੇ ਸੀ ਵਾਹ 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 ਕਿ ਉਧਰ ਕਿੱਦਾਂ ਪਹੁੰਚੇਗੀ ਕੀ ਸਮਝ ਆ ਰਹੀ ਗੱਲ ਦੀ ਕੀ ਬਾਤ ਕਿ ਇੰਜ ਨੇ ਗੱਲ ਕੀਤੀ ਹੈ ਤੇ ਉਹ ਗੱਲ ਰੁਕੀ ਹੈ ਤੇ ਹੁਣ ਮੈਂ ਇੱਕ ਮਿਸਾਲ ਵੇਖ ਵੀ ਰਿਹਾ ਨਾਲ ਕਿ ਇਹਨੇ ਗੱਲ ਕੀਤੀ ਉਹਨੂੰ ਗੱਲ ਦੀ ਸਪੇਸ ਬਣੀ ਹੈ ਉਹਦੀ ਗੱਲ ਮੈਂ ਸਮਝੀ ਆ ਉਹਦਾ ਮੈਂ ਥੋੜਾ ਜਿਹਾ ਲਾਫਟਰ ਦਿੱਤਾ ਹੁਣ ਜਦੋਂ ਜੋ ਕਿਹਾ ਉਹਨਾਂ ਨੇ ਕਿ ਉਹ ਜਾ ਤੇਰਾ ਮੇਰੀ ਦਾਦੀ ਵਰਗਾ ਤੇਰਾ ਪਿੰਡਾ ਇਹ ਵੀ ਲਾਫਟਰ ਵਾਲੀ ਗੱਲ ਹੁਣ ਲੋਕੀ ਹੱਸੇ ਨੇ 1-2 ਸਕਿੰਟ ਉਹਨਾਂ ਨੇ ਹੱਸਣ ਦਿੱਤਾ ਜਦੋਂ ਇਹ ਚੁੱਪ ਹੋਏ ਨੇ ਕਹਿੰਦੇ ਤੇਰੀ ਦਾਦੀ ਵੀ ਬਾਡੀ ਬਿਲਡਰ ਸੀ ਐ ਵੀ ਵੱਡੀ ਅਗਰ ਉਹ ਫੌਰਨ ਹੀ ਕਹਿ ਦਿੰਦੇ ਦੋਵਾਂ ਦੀ ਗੱਲ ਵੱਡੀ ਸੀ ਇਹ ਗੱਲ ਆ ਯਾਰ ਇਹ ਬੜਾ ਕੁਦਰਤੀ ਸਿਸਟਮ ਹੁੰਦਾ ਬਹਰਹਾਲ ਯਾਰ ਮਸਤਾਨਾ ਸਾਹਿਬ ਜਵਾਬ ਵਸੀਮ ਸਾਹਿਬ ਹਾਂ ਜਵਾਬ ਸਿੰਘ ਸਾਹਿਬ ਵੀ ਫਾਈਨਲ ਲੋਕ ਜੀ ਐਟਮਾਂ ਨੇ ਹਾਂ ਬੜੀ ਐਟਮ ਨਹੀਂ ਅਨਵਰ ਅਲੀ ਸਾਹਿਬ ਵਿੱਚ ਪੈਰ ਐ ਕਰਕੇ ਦੋਵੇਂ ਪੈਰ ਐ ਕਰਕੇ ਅਨਵਰ ਅਲੀ ਸਾਹਿਬ ਕਰਦੇ ਹੁੰਦੇ ਸੀ ਯਾਰ ਜਵਾਬ ਵਸੀਮ ਸਾਹਿਬ ਨੇ ਮੈਨੂੰ ਬਤਾਇਆ ਸਾਜੀ ਮੀਲੋਡ ਕੀ ਲਾੜ ਕੀਤੇ ਨੇ ਥੱਲੇ ਲੱਤਾਂ ਕਰ ਰਹੇ ਆ ਬੜਾ ਮਸਲਾ ਬਣ ਗਿਆ ਸੀ ਉਹਨਾਂ ਨੂੰ ਅੱਛਾ ਹਾਂਜੀ ਉਹਨਾਂ ਨੇ ਬੜੀਆਂ ਤਰੀਕਾਂ ਭੁਗਤਾ ਰਹੇ ਚੱਕਰ ਚ ਜੱਜ ਦਾ ਮਜ਼ਾਕ ਉਡਾਉਣਾ ਮਤਲਬ ਐਵੇਂ ਕਰ ਸੁਣ ਰਹੇ ਹੋ ਮੀਲੋਡ ਜਿਹੜਾ ਟੈਰੇ ਚ ਖੜਾ ਵੱਡੇ ਮੂੰਹ ਵਾਲਾ ਬੁਲਜਲਾ ਮੈਂ ਵਾਹ ਵਾਹ ਯਾਰ ਉਹਦੇ ਚ ਨੇ ਜਿਹੜਾ ਕਹਿੰਦਾ ਨਿੰਬੂਆਂ ਦੇ ਬੂਟੇ ਤੇ ਉੱਗ ਪਏ ਕਿੰਨੂਆਂ ਦੇ ਬੂਟਿਆਂ ਤੇ ਉੱਗ ਪਏ ਅੰਬ ਕਹਿੰਦਾ ਕਹਿੰਦਾ ਕਿੰਨੂਆਂ ਦੇ ਬੂਟਿਆਂ ਤੇ ਉੱਗ ਪਏ ਅੰਬ ਭਲਾ ਕਿੰਨੂਆਂ ਦੇ ਬੂਟਿਆਂ ਤੇ ਉੱਗਦੇ ਨੇ ਵਾਹ ਵਾਹ ਅੱਛਾ ਇੱਕ ਫਾਈਨਲ ਜਿਹੜੀ ਉਸਤਾਦ ਜੀ ਇਹ ਵੀ ਰਿਦਮ ਸੀ ਨਾ ਜਿਹੜਾ ਅਲਬੇਲਾ ਸਾਹਿਬ ਸੀ ਉਹ ਵੀ ਮੈਂ ਕਹਿੰਦਾ ਵੀ ਉਹ ਸੁਭਾਨ ਅੱਲਾਹ ਇਹ ਮੇਰੇ ਪੁੱਤ ਸੁਣ ਇਹ ਮੇਰੇ ਬੱਚੇ
ਅੱਛਾ ਇਹ ਜਿਹੜੀ ਉਹ ਭਰਦੇ ਸੀ ਨਾ ਗੱਲ ਦੋਵਾਂ ਉਹ ਮੁੰਡਿਆਂ- ਇੱਥੋਂ ਹੀ ਬੰਦਾ ਮਰ ਜਾਂਦਾ ਸੀ ਵੀ ਇਹ ਭਾਈ ਕੀ ਨਹੀਂ ਕਰੇਗਾ। ਹੁੰਦਾ ਅੱਗੋਂ ਭਾਜੀ ਉਹ ਭਾਈ ਹਣੀ ਵੀ ਉਦਾਂ ਦਾ ਹੀ ਹੈ ਹਾਂਜੀ ਤਬੀਅਤ ਉਹਦੀ ਹਾਂ ਹਾਂ ਭਾਈ ਹਣੀ ਦਾ ਵੀ ਉਹੀ ਸਟਾਈਲ ਦੋਵਾਂ ਮੋਢੇ ਤੇ ਲੈ ਲਿਆਉਂਦੇ ਪਰਨਾ ਇੰਜ ਪਿੱਛੋਂ ਤਾਂ ਚਾਦਰ ਦੇਖ ਨਾ ਮੇਰੇ ਪੁੱਤਰ ਤੇਰਾ 1 ਮਿੰਟ ਗਿਆ ਤੇ ਜਿਹੜੇ ਇਹਨਾਂ ਦੇ ਵਿੱਚੋਂ ਜ਼ਰਾ ਜਜ਼ਬਾਤੀ ਖਿਜਾਊ ਕਰੈਕਟਰ ਸੀ ਉਹ ਆਬਦ ਅਲੀ ਸਾਹਿਬ ਸੀ ਹਾਂ 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 ਆਬਦ ਅਲੀ ਸਾਹਿਬ ਬਹੁਤ ਬੜੇ ਤੇ ਕਹਿੰਦਾ ਭਾਜੀ ਮੈਂ ਇਹਦੀ ਤਲਾਸ਼ੀ ਲੈ ਲਈ ਆ ਇਹਦੇ ਕੋਲ ਜੱਬ ਹੈ ਹੀ ਨਹੀਂ ਤਾਜੀ ਇੱਡੀ ਬਰੀਕ ਗੱਲ ਆ ਯਾਰ ਉਹਨੂੰ ਕਹਿ ਰਹੇ ਸੇਲ ਹੈ ਸਾਹਿਬ ਚੌਕੀਦਾਰ ਬੜੇ ਜਿਹੜੇ ਕਿਤੇ ਬਾਈਕ ਕੁੱਤਾ ਬੈਠਾ ਹੈ ਤੇ ਉਹਨੂੰ ਕਹਿ ਰਹੇ ਚੱਲ ਗਾਣਾ ਗਾ ਵੀ ਕਹਿ ਜਬ ਦੀਪ ਜਲੇ ਤੇ ਉਹ ਕਹਿ ਰਿਹਾ ਯੱਬ ਹਾਂ ਤੇ ਉਹ ਕਹਿ ਰਿਹਾ ਜਬ ਕਹਿੰਦਾ ਯੱਬ ਯੱਬ ਉਹ ਕਹੀ ਜਾ ਰਿਹਾ ਜੱਬ ਕਹਿੰਦਾ ਯੱਬ ਤੇ ਆਬਦ ਅਲੀ ਸਾਹਿਬ ਉਹਨੂੰ ਫੜ ਲੈਂਦੇ ਵੀ ਤੇ ਕਿਉਂ ਕਿਹਾ ਕਿਉਂ ਨਹੀਂ ਜਾ ਰਿਹਾ ਮਧੂਲਦੇ ਨੇ ਮਧੂਲ ਕੇ ਕਹਿੰਦਾ ਮੁੱਠ ਕੇ ਕਹਿੰਦੇ ਭਾਜੀ ਮੈਂ ਉਹਦੀ ਸਾਰੀ ਤਲਾਸ਼ੀ ਲੈ ਲਈ ਉਹਦੇ ਕੋਲ ਜੱਬ ਹੈ ਹੀ ਨਹੀਂ ਉਹਦੇ ਕੋਈ ਯਾਪ ਵਾਹ 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 ਵੱਡੀ ਹੋ ਓਏ ਹੋਏ ਕੀ ਬਾਤ ਖਿੱਚ ਕੇ ਗੱਲ ਸਤਾਈ ਤਾਰਕ ਇਹ ਉਹ ਗੱਲਾਂ ਉਸਤਾਦ ਜੀ ਜਦੋਂ ਗੱਲ ਕੀਤੀ ਹੈ ਇਹਨਾਂ ਦਾ ਉਦੋਂ ਹੀ ਲੁਤਫ ਆਇਆ ਤਾਜੀ ਉਹ ਪੰਜਾਬੀ ਫਿਲਮ ਕਿਹੜੀ ਰੰਗੀਲਾ ਸਾਹਿਬ ਵਿਆਹ ਕਰਾਉਂਦੇ ਉਹਦਾ ਨਹੀਂ ਉਹਦੇ ਚ ਆਬਦ ਅਲੀ ਸਾਹਿਬ ਤੇ ਤਾਰਕ ਜੀ ਸਾਹਿਬ ਨੇ ਵਾਜਾ ਰੱਖਿਆ ਕਿ ਤੇ ਆਬਦ ਅਲੀ ਸਾਹਿਬ ਨਾਲ ਬੈਠੇ ਨੇ ਤੇ ਮਸਤਾਨਾ ਸਾਹਿਬ ਆਏ ਨੇ ਤੇ ਕਹਿੰਦੇ ਲਓ ਫਿਰ ਉਹਨੇ ਕੁੱਤੇ ਬਿੱਲੇ ਦੇ ਮੂੰਹ ਲੱਗਣਾ ਪੈ ਗਿਆ ਤੇ ਹੁਣ ਤਾਰਕ ਜੀ ਸਕਦਾ ਲੈ ਵੀ ਜਵਾਨਾ ਉਹਨੇ ਅੱਜ ਫੇਰ ਮੈਨੂੰ ਹੀ ਬਿੱਲਾ ਕਹਿਤਾ ਅਰੇ ਵਾਹ ਕੀ ਕਹਿਣੇ ਬੜੇ ਵੱਡੇ ਲੋਕ ਸੀ ਯਾਰ ਯਾਰ ਉਹ ਜਿਹੜੀ ਉਹ ਪੰਜ ਦੇ ਦੇ ਲੋਕ ਕਿਸੇ ਸਸਤੀ ਡੈਮ ਦੇ ਬੱਚਿਆ ਤਾਰਕ ਸਾਹਿਬ ਨੂੰ 10 ਗੱਲਾਂ ਕੀਤੀਆਂ ਨਾ ਤੇ ਉਹਨੇ ਖਿੱਚ ਕੇ ਇਹ ਇੱਕ ਕੀਤੀ ਆ ਉਹ ਪੰਜ ਅੱਛਾ ਇਹਨਾਂ ਨੇ ਪਤਾ ਕੀ ਕੀਤਾ ਜ਼ਿਆਦਾਤਰ ਲੋਕ ਵੱਡੇ ਜਿਹੜੇ ਲੋਕ ਸੀ ਇਹਨਾਂ ਨੇ ਅੱਛਾਈ ਕਰਨ ਦੇ ਚੱਕਰ 'ਚ ਨਾ ਆਪਣੇ ਆਪ ਨਾਲ ਤੇ ਸਾਡੇ ਨਾਲ ਹਾਂ ਜ਼ਿਆਦਤੀ ਕੀਤੀ ਓਏ ਹੋਏ ਯਾਨੀ ਜੂਨੀਅਰ ਆਰਟਿਸਟ ਆਇਆ ਉਹਨੂੰ ਵੱਡਾ ਕਰਨ ਦੇ ਚੱਕਰ ਦੇ ਵਿੱਚ ਆਪ ਇਹ ਥੱਲੇ ਹੋ ਗਏ ਉਹ ਸਾਡੇ ਉਹਨਾਂ ਨੇ ਆਪਣੀਆਂ ਨੂੰ ਚੰਗਾ ਕੀਤਾ ਪਰ ਉਹਨਾਂ ਨੇ ਸਾਡੇ ਕੋਲੋਂ ਨਾ ਇੱਕ ਬਹੁਤ ਚੰਗਾ ਆਰਟਿਸਟ ਸਹੀ ਗੱਲ ਉਹਦਾ ਕੰਮ ਉਹਦੀ ਰੂਹ ਕੱਢ ਲਈ ਹਾਂ ਯਾਨੀ ਤੂੰ ਮਸਤਾਨਾ ਸਾਹਿਬ ਵੇਖ ਬਾਅਦ ਮਸਤਾਨਾ ਸਾਹਿਬ ਆਪਣਾ ਉਹ ਸਾਰਾ ਕੁਝ ਛੱਡ ਗਏ ਨੇ ਹਾਂਜੀ ਉਹਨੂੰ ਉੱਪਰ ਲਿਜਾਣ ਦੇ ਚੱਕਰ 'ਚ ਤੇ ਅਸੀਂ ਮਸਤਾਨੇ ਤੋਂ ਮਹਿਰੂਮ ਹੋ ਗਏ ਉਹਨਾਂ ਦੇ ਹੁੰਦਿਆਂ ਹੀ ਹਾਂਜੀ 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 ਟੈਡੀ ਸਾਹਿਬ ਨੂੰ ਉਹ ਵੈਰਾਈਟੀ ਖਤਮ ਨਹੀਂ ਹੋਰ ਵੀ ਬੜਿਆਂ ਨੂੰ ਇਹ ਟੈਡੀ ਸਾਹਿਬ ਨੂੰ ਬਹੁਤ ਖਿਲਾਇਆ ਡੈਡੀ ਸਾਹਿਬ ਨੂੰ ਬਹੁਤ ਖਿਲਾਇਆ ਹੋਰ ਵੀ ਬੜਿਆਂ ਨੂੰ ਖਿਲਾਇਆ ਯਾਰ ਮਾਦੁੱਲਾ ਸਾਹਿਬ ਲੇਕਿਨ ਉਹ ਤਾਰਕ ਜੀ ਸਾਹਿਬ ਨੇ ਵੀ ਏਦਾਂ ਹੀ ਐਂਡ ਤੇ ਆ ਗਏ ਮਤਲਬ ਇਹਨਾਂ ਨੇ ਬੱਚਿਆਂ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕਰਕੇ ਆਪ ਸਾਨੂੰ ਮਹਿਰੂਮ ਕਰਤਾ ਆਪਣੇ ਆਪ ਜਿਹੜਾ ਇਹਨਾਂ ਦਾ ਕੰਮ ਹੁੰਦਾ ਸੀ ਬਾਜੇ ਵਾਲੇ ਕੀ ਬਰਾਤ ਆਪਣੇ ਜਨਰਾ ਜੀ ਖੇਡਦੇ ਨੇ ਨਾ ਹਾਂ ਉਹ ਬਾਅਦ ਚ ਖੇਡੇ ਨਹੀਂ ਜਦੋਂ ਮਸਤਾਨਾ ਸਾਹਿਬ ਆ ਗਏ ਨੇ ਜੁਗਤਾਂ ਵਾਲੇ ਪਾਸੇ ਇਹ ਟ੍ਰੈਂਡ ਸ਼ੁਰੂ ਹੋ ਗਿਆ ਜੁਗਤਾਂ ਵਾਲਾ ਐਡਾ ਪਾਗਲ ਐ ਇਦਾਂ ਹੋ ਗਿਆ ਟ੍ਰੇਨ 'ਚ ਬੈਠਾ ਇਦਾਂ ਉਦੋਂ ਫਿਰ ਮਸਤਾਨਾ ਉਹ ਜਿਹੜਾ ਮਸਤਾਨਾ ਸਾਹਿਬ ਦਾ ਐਕਟ ਅੱਛਾ ਫਿਰ ਉਸ ਟਾਈਮ ਕੁਝ ਡਰਾਮੇ ਵੀ ਸਕ੍ਰਿਪਟ ਤੋਂ ਥੋੜਾ ਹਟ ਗਏ ਸੀ ਹਾਂਜੀ ਜੀ ਯਾਨੀ ਇੱਕ ਪ੍ਰੋਪਰ ਮਸਤਾਨਾ ਸਾਹਿਬ ਦਾ ਕੈਰੈਕਟਰ ਬਣਿਆ ਕਿ ਜੀ ਕੁੜੀ ਦੇ ਪਿਓ ਨੇ ਔਰ ਪਿਓ ਦੇ ਵਿੱਚ ਰਹਿ ਕੇ ਖੇਲਣਾ ਵਾਹ 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 ਸਾਰਾ ਹੁਣ ਪਿਓ ਬਣ ਕੇ ਆਏ ਨੇ ਲੇਕਿਨ ਅੱਗੋਂ ਆ ਕੇ ਜੁਗਤਵਾਦੀ ਸ਼ੁਰੂ ਹੋ ਗਈ ਪਿਓ ਰਹਿ ਗਿਆ ਕਿਤੇ ਕੋ ਹਾਂਜੀ ਸਹੀ ਹੈ ਬਾਜੇ ਵਾਲੇ ਕੀ ਬਰਾਤ ਚ ਉਸਤਾਦ ਜੀ ਇੱਥੇ ਐਸੇ ਬਦਬਖਤ ਇਨਸਾਨ ਹੈਗੇ ਨੇ ਕਿ ਪਿਓ ਦਾ ਰੋਲ ਕਰ ਰਹੇ ਨੇ ਧੀ ਨਾਲ ਖੜੀ ਆ ਤੇ ਐਸੀ ਗੱਲ ਆਪਣੀ ਧੀ ਦੇ ਬਾਰੇ ਚ ਆਪ ਉਹਨਾਂ ਨੇ ਕੀਤੀ ਆ ਤੁਸੀਂ ਉਹਨਾਂ ਦੇ ਮੂੰਹ ਤੇ ਥੁੱਕੋ ਵੀ ਨਾ ਤੇ ਤੁਸੀਂ ਕਹੋ ਯਾਰ ਨਹੀਂ ਮੈਂ ਥੁੱਕਣਾ ਵੀ ਨਹੀਂ ਮੈਨੂੰ ਆਪਣਾ ਥੁੱਕ ਵੀ ਜ਼ਿਆਦਾ ਕੀਮਤੀ ਲੱਗ ਰਿਹਾ ਐਸ ਇਨਸਾਨ ਦੀ ਸ਼ਕਲ ਨਾਲੋਂ ਉਹਨੇ ਬਾਪ ਦੀ ਰੋਲ ਕਰਕੇ ਬਾਪ ਨੂੰ ਉਹ ਰੋਲਿਆ ਐਸੇ ਕਰੈਕਟਰ ਇੱਥੇ ਹੈਗੇ ਨੇ ਇਦਾਂ ਹੀ ਹੈ ਜਿਨ੍ਹਾਂ ਨੇ ਧੀ ਦੇ ਬਾਰੇ ਸਕੀ ਮਤਲਬ ਧੀ ਬਣੀ ਹੈ ਮੈਂ ਵੇਖ ਰਿਹਾ ਤੂੰ ਧੀ ਦਾ ਕਰੈਕਟਰ ਆਇਆ ਤਾਂ ਸਕੀ ਧੀ ਹੈ ਨਾ ਭਾਵੇਂ ਨਹੀਂ ਸਕੀ ਧੀ ਲੇਕਿਨ ਤੂੰ ਕਰੈਕਟਰ ਚ ਉਹ ਐਸੀ ਧੀ ਦੇ ਬਾਰੇ ਚ ਗੱਲ ਕੀਤੀ ਆਪਣੀ ਧੀ ਦੇ ਬਾਰੇ ਚ ਕਿ ਤੁਸੀਂ ਕਹੋ ਕਿ ਯਾਰ ਕੀ ਕਰਾਂ ਮੈਂ ਇਸ ਬੰਦੇ ਦਾ ਓਏ ਹੋਏ ਜਿੱਦਾਂ ਮਰਜ਼ੀ ਤੂੰ ਵਲਗਰ ਕਰੈਕਟਰ ਹੋ ਤੇਰੇ ਨਾਲ ਇੱਕ ਬੱਚੀ ਭੇਜੀ ਤੇਰੀ ਧੀ ਬਣਾ ਕੇ ਹਾਂ ਕਿੰਨਾ ਕੁ ਤੂੰ ਯਾਰ ਨਹੀਂ ਕਿਤੇ ਤੇ ਤੇਰਾ ਦਿਮਾਗ ਕੰਮ ਕਰੂਗਾ ਯਾਰ ਮੇਰੀ ਧੀ ਬਣੀ ਹੈ ਕਰੈਕਟਰ 'ਚ ਮੇਰੀ ਧੀ ਬਣੀ ਤੇ ਤੂੰ ਗੱਲਾਂ ਸੁਣੇ ਕਿ ਉਹ ਪਿਓ ਆਪਣੀ ਧੀ ਦੇ ਬਾਰੇ 'ਚ ਕੀ ਕਹਿ ਰਿਹਾ ਤੂੰ ਮਰ ਜੇ ਖੁਦਾ ਦੀ ਕਸਮ ਇਹ ਉਸ ਤੋਂ ਅਗਲੀ ਗੱਲ ਆ ਵਲਗਰ ਤੇ ਨਾਰਮਲ ਰਹਿ ਜਾਂਦੀ ਆ ਇਹਦੀ ਭੈਣ ਨੂੰ ਗੱਲ ਕਰਤੀ ਤੇਰੀ ਭੈਣ ਨੂੰ ਉਹਦੀ ਮਾਂ ਨੂੰ ਕਰ ਇਹ ਲੈਦਾ ਗੱਲ ਬਾਪ ਬਣ ਕੇ ਉਸ ਬਾਪ ਬਣ ਕੇ ਉਹਦੇ ਦਰਜੇ ਨੂੰ ਕਿੰਨਾ ਉਹਨੇ ਰੋਲ ਦਿੱਤਾ ਆਪਣੀ ਧੀ ਨੂੰ ਗੱਲਾਂ ਕਰਕੇ ਸਿਰਫ ਠਿੱਕ ਲੈਣ ਲਈ ਬਸ ਓਏ ਸਹੀ ਗੱਲ ਹੈ ਖੁਦਾ ਦੀ ਕਸਮ ਹੈ ਅੱਲਾ ਮਾਫੀ ਦੇਵੇ ਕੰਬ ਜਾਂਦਾ ਸਾਜੀ ਬੰਦਾ ਹਾਂਜੀ। ਵੈਸੇ ਹੀ ਹਾਂਜੀ ਸੋ ਬੜੇ ਹਿੱਟ ਹੋਏ ਆ ਸਾਡੀ ਬੱਚੀ ਹੈ ਜੇ ਉਹ ਬੜੀਆਂ ਉਹ ਇਦਾਂ ਦੀਆਂ ਗੱਲਾਂ ਬਿਲਕੁਲ ਹੈ ਚਲੋ ਜੀ ਲੋ ਜੀ ਨਾਜ਼ਰੀਨ ਆਪਣਾ ਖਿਆਲ ਰੱਖੋ
ਤੇ ਗੱਲ ਨਾ ਸਹੀ ਲੱਗੇ ਤਾਂ ਮਾਫ ਮੂਫ ਕਰ ਦਿਆ ਕਰੋ ਯਾਰ, ਰੱਬ ਰੱਖਾ। ਹਾਂਜੀ